टी टाइम में खुश हम इधर आ खड़े ਵੱਢਣ ਵਾਲੀ ਆਈਟਮ ਕਰਤੀ, ਮੁੜ ਕੇ ਜੋੜਨਾ ਭੁੱਲ ਗਿਆ, ਉਹਨੂੰ ਗੈਲਸ ਵਾਲੀ ਪੈਂਟ ਪਵਾ ਕੇ ਉਦਾਂ ਹੀ ਤੋਰਿਆ। ਤੂੰ ਇੱਥੇ ਫਿਰ ਇਹਨੇ ਘਰ ਨਹੀਂ ਜਾਣਾ, ਕਹਿੰਦਾ ਨੇ ਘਰ ਨਹੀਂ ਜਾਣਾ, ਮੈਂ ਗਵਾਚਾ ਵਾਂ। ਮੇਰੀ ਇੱਕ ਕਜ਼ਨ ਉਹ ਨਹੀਂ ਭਾਈ ਬੋਲਦੀ, ਉਹ ਸਿੱਧਾ ਫੈਰ ਹੀ ਕਹਿੰਦਾ ਚੱਲ ਆ ਟੈਟ ਇਹਨਾਂ ਦਾ ਬਲਾਵਾ ਦੇਖਣ ਚਲੇ। ਮੈਂ ਗਿਆ ਤੇ ਬੈਟਰ ਡਿੱਗੀ ਨਾ ਸਟੇਡੀਅਮ ਤੇ ਇਜਤਮਾਹੀ ਸ਼ਾਦੀਆਂ ਹੋ ਰਹੀਆਂ, ਉਹ ਤੇ ਫਾਇਰਿੰਗ ਕਰਕੇ ਸਾਰੇ ਲਾੜੇ ਫੜਵਾਤੇ ਵਿਚਾਰੇ ਕਿਤੇ। असर बना दे एंटी टाइम में खुश आमदीद माइक थोड़ा कर बेटा ठीक रहेगा। बाकी इजाजत मैं इकट्ठियां ਨੂੰ ਦਿੱਤੀ ਆ। ਟਿਕਟੌਕ ਤੇ ਤੂੰ ਕੱਲਾ ਹੀ 4 ਵਜੇ ਤੱਕ ਰਾਤ ਬੈਠਾ। ਉਹ ਕਹਿੰਦੇ ਮੇਰੇ ਕੋਲ ਟਾਈਮ ਹੈ ਨਹੀਂ, ਉਹਦੇ ਕੋਲ ਸਿਮ ਹੈ ਨਹੀਂ, ਉਹ ਬੱਚੇ ਕੋਲ ਆਈਡੀ ਸੈਂਡ ਕੇ ਹੈ ਨਹੀਂ, ਉਹ ਕੱਲਾ ਹੀ ਬੈਠਾ ਰਹਿੰਦਾ 4 ਵਜੇ ਤੱਕ। ਇਹ ਬੱਚੇ ਕੋਲ ਮੋਬਾਈਲ ਹੈ ਨਹੀਂ ਤੇ ਤੇਰੇ ਕੋਲ ਸਾਰਾ ਕੁਝ ਹੈਗਾ ਅਲਹਮਦੁਲਿਲਾ। ਤੇਰੇ ਕੋਲ ਹੁਣ ਟਾਈਮ ਵੀ ਆ ਗਿਆ 4 ਵਜੇ ਤੱਕ ਬਹਿਣ ਦਾ, ਤੇਰੇ ਕੋਲ ਸਾਰਾ ਕੁਝ ਆ ਗਿਆ, ਤੇਰਾ ਸਾਰਾ ਹਿਸਾਬ ਲੱਗ ਗਿਆ। ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਕਿਹਾ ਮੈਂ 2-4 ਬੰਦਿਆਂ ਦਾ ਕਰਕੇ ਆਇਆ ਵਾ। ਨਹੀਂ ਤੂੰ ਪਹਿਲੇ ਵੀ ਆਣਾ ਚਾਹ ਰਿਹਾ ਸੀ, ਸਿਰਫ ਵੇਟ ਕਰਨੇ ਸੀ ਕਿ ਉਸਤਾਦ ਜੀ ਇੱਕ ਵਾਰੀ ਕਹਿਣ ਸਹੀ, ਮੈਂ ਸਾਰੀ ਗੱਲਬਾਤ ਇਹਨਾਂ ਦੇ ਪਾ ਆਉਣਾ ਸਾਰੇ ਚਾਰੇ ਸੀਗੇ, ਲੇਕਿਨ ਹੁਣ ਕਿਸੇ ਕੋ ਅਪਾਹਜ ਹੋਏ ਬੈਠੇ, ਉਹਨਾਂ ਦੇ ਕੋਲ ਮੋਬਾਈਲ ਹੈ ਨਹੀਂ। ਡੇਲੀ ਕਹਿੰਦਾ ਪਿਆ ਕਦੋਂ ਨਹੀਂ ਤੇਰੇ ਕੋਲ ਵੀ ਹੈ ਨਹੀਂ ਸੀ। ਸਟਾਰਲੀ ਵਾਸਤੇ ਤੇ ਨਹੀਂ ਸੀ ਹੈਗਾ ਤੇਰੇ ਕੋਲ। ਸਟਾਰਲੀ ਵਾਸਤੇ ਤੇ ਕੋ ਮੋਬਾਈਲ ਹੈ ਨਹੀਂ ਸੀ, ਤੂੰ ਮਰ ਗਿਆ, ਲੁੱਟਿਆ ਗਿਆ ਸੀ। ਸਟਾਰਲੀ ਵਾਸਤੇ ਮੈਨੂੰ ਤੁਸੀਂ ਲੈ ਦਿਓ। ਇਹ ਟਿਕਟੌਕ ਦਾ ਮਿਸ ਹੀ ਨਹੀਂ ਹੁੰਦਾ। ਕਿੱਥੋਂ ਆ ਗਿਆ ਮੋਬਾਈਲ? ਇੱਕ ਤਾਂ ਚੱਲ ਪਿਆ ਟਿਕਟੌਕ ਤੇ। ਚੇਅਰਮੈਨ ਕਹਿ ਰਹੇ ਆ ਇਹਨੇ ਨੂੰ ਕਰੀਬ ਸਾਰਾ ਕੁਝ ਟਿਕਟੌਕ ਤੇ ਹੀ ਓੜਨਾ ਜੋੜਨਾ ਕਰ ਲੈਣਾ ਜੇ। ਨਹੀਂ ਇੱਕ ਮਿੰਟ ਠਹਿਰ ਨਾ। ਸਟਾਰਲੀ ਤੇ ਸਾਲ ਹੋ ਗਿਆ ਭਾਜੀ, ਤੁਹਾਡੇ ਕੋਲ ਮੋਬਾਈਲ ਹੈ ਨਹੀਂ ਸੀ, ਤੁਹਾਡਾ ਫਲਾਣਾ ਹੈ ਨਹੀਂ ਸੀ, ਤੁਹਾਡਾ ਢਿੰਗੜਾ ਹੈ ਨਹੀਂ ਸੀ। ਇਹ ਜਿੱਦਾਂ ਦਾ ਮੈਂ ਟਿਕਟੌਕ ਦਾ ਕਿਹਾ, ਇੱਕ ਦਿਨ ਵੀ ਮੋਬਾਈਲ ਤੋਂ ਵਜ੍ਹਾ ਤੋਂ ਜਾਂ ਕਿਸੇ ਬੈਲੈਂਸ ਦੀ ਵਜ੍ਹਾ ਤੋਂ ਜਾਂ ਕਿਸੇ ਤੋਂ ਮਿਸ ਨਹੀਂ ਹੋ ਰਿਹਾ। ਹਲੇ 5 ਦਿਨ ਹੋਏ ਆ। ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਉਹਦਾ ਜਵਾਬ ਦਿਓ ਨਾ, ਇਹ ਹੋਰ ਗੱਲ ਆ। ਸਟਾਰਲੀ ਤੇ ਉਹ ਹਿਸਾਬ ਹਲੇ ਨਹੀਂ ਸੀ ਬਣ ਰਿਹਾ। ਸਟਾਰਲੀ ਤੇ ਯੈਸ ਤੇ ਨਾ ਆਹ ਹਿਸਾਬ ਸੀ। ਸਟਾਰਲੀ ਦੇ ਪੁੱਤ ਸਟਾਰਲੀ ਦੇ ਅਗਰ ਕਿਸੇ ਨੂੰ ਸੈਂਡਿੰਗ ਹੋਈ ਸਿਰਫ ਕਾਲ ਨੂੰ ਹੋਈ ਆ। ਅਸਲ 'ਚ ਭਾਜੀ ਮੈਂ ਤਾਂ ਦਾਣੇ ਸਾਹਿਬ ਦਾ ਦੁੱਖ ਦੱਸ ਦਿੰਦਾ। ਰੌਲਾ ਇਹ ਆ, ਪਿਛਲੇ 5-7 ਦਿਨਾਂ 'ਚ ਭਾਜੀ ਉਹਨਾਂ ਨੂੰ ਕੋਈ 18-20 ਹਜ਼ਾਰ ਰੁਪਏ ਦੀ ਦਿਹਾੜੀ ਪੈ ਗਈ। ਪਹਿਲੇ ਭਾਜੀ ਉਹਨੇ ਸ਼ੌਕ ਹੀ ਕਰ ਬੈਠੇ ਮੈਰ ਦੇ ਨਾਲ, ਠੀਕ ਆ ਜੀ। ਮੈਰ ਨੂੰ ਕਹਿਤਾ ਵੀ ਕੀ ਉਹਨੂੰ ਕਹਿੰਦੇ 10,000 ਰੁਪਏ ਕੱਢ ਕੇ ਦਿਖਾ, ਤੈਨੂੰ ਮੈਂ 20 ਦਿਆਂਗਾ। ਹਾਂਜੀ ਠੀਕ ਆ ਜੀ। ਅੱਗੋਂ ਮੈਰ ਮੇਰਾ ਭਰਾ ਸਾਲੇ ਨੇ ਕੱਢ ਕੇ ਉਹਨੇ ਕਿਹਾ ਜੀ ਆਲੋ ਫੜ, ਠੀਕ ਆ ਜੀ। ਅੱਗੋਂ ਭਾਈ ਨੂੰ ਉਹਨਾਂ ਨੇ ਕਹਿਤਾ ਮੈਂ ਨਾ ਦੇਵਾਂ। ਅੱਗੋਂ ਮੈਂ ਤੇਰਾ ਹਿਸਾਬ ਕਿਤਾਬ ਲਾ ਕੇ ਤੇਰਾ ਮੈਂ ਕਿੰਨਾ ਬਚਾਇਆ? 8,000 ਤੇ ਲਿਆਂਦਾ। 20,000 ਬਚਾਇਆ। 8 ਵੀ ਨਹੀਂ ਲੱਗਣਾ। 12,000 ਬਚਾਇਆ। 8 ਵੀ ਨਹੀਂ ਲੱਗਣਾ। ਉਹ ਤਕਰੀਬਨ ਮੈਨੂੰ ਪਤਾ ਨਹੀਂ ਜਿੰਨੇ 2 ਸੂਪ ਦੇ ਵੱਡੇ ਬੋਲ ਤੇ ਨਾਲ ਡਰਮ ਸਟਿਕ, 8 ਵੀ ਨਹੀਂ ਲੱਗਣਾ। ਪਾਪੜ ਵੀ ਸਾਜੀ, ਉਹ ਵੀ ਐਡਾ ਰੌਲਾ ਨਾ। ਤੁਹਾਡਾ ਮੈਂ 13-14 ਹਜ਼ਾਰ ਰੁਪਇਆ ਭਾਜੀ ਉਹ ਬਚਾਇਆ। ਠੀਕ ਆ ਜੀ। ਉਸ ਤੋਂ ਬਾਅਦ ਕੱਲ ਤੁਸੀਂ ਪੰਗਾ 5,000 ਦਾ ਨਵਾਂ ਲੈ ਲਿਆ ਕਿ ਮੈਂ ਕਰਦਾ ਆ ਮੇਰਾ ਦਿਮਾਗ ਇਹ ਫੈਸਲਾ ਆਹ ਫੈਸਲਾ ਨਹੀਂ, ਤੇ 2 ਮਿੰਟ ਬਾਅਦ ਤੁਸੀਂ ਫੈਸਲਾ ਵੀ ਵੇਖ ਲਿਆ। ਤਾਂ ਜੋ ਤੁਹਾਡਾ ਉਹ ਗਿਆ। ਠੀਕ ਆ ਜੀ। ਉਸ ਤੋਂ ਬਾਅਦ ਰਾਤ ਨੂੰ ਮੈਂ ਤੁਹਾਨੂੰ ਕਿਹਾ ਵੀ ਪੱਖਾ ਜਿਹੜਾ ਚੱਲਦਾ ਅੰਦਰ, ਮੈਂ ਦੇਖਿਆ ਦਾਣੇ ਸਾਹਿਬ ਲੱਗੇ ਨੇ ਸ਼ੀਸ਼ੇ ਕੇ ਖਲੋ ਕੇ, ਤੇ ਪੱਖਾ ਚੱਲ ਰਿਹਾ ਫੁੱਲ। ਮੈਂ ਥੋੜੀ ਦੇਰ ਬਾਅਦ ਮੈਂ ਕਿਹਾ ਚਲੋ ਯਾਰ ਬਾਹਰ ਚੱਲੋ, ਤੇ ਮੈਂ ਦੁਬਾਰਾ ਅੰਦਰ ਆਇਆ ਤੇ ਪੱਖਾ ਫੁੱਲ ਚੱਲ ਰਿਹਾ ਤੇ ਕਮਰੇ 'ਚ ਕੋਈ ਨਹੀਂ। ਮੈਂ ਕਿਹਾ ਕੌਣ ਹੈ ਐਂਡ ਤੇ? ਇਹ ਜੀ ਦਾਨਿਸ਼ ਤੇ ਮਿੱਠਾ। ਮੈਂ ਕਿਹਾ ਹਾਲੇ 500 ਰੁਪਇਆ ਕੀ ਜੁਰਮਾਨਾ ਹੁੰਦਾ? ਸਾਡੇ 24 'ਚ 5,000 ਕੱਟਿਆ ਜਾਂਦਾ ਸੀ। ਕੀ ਪਤਾ ਕੱਟਣ ਦਾ? ਨਹੀਂ ਸਾਰੇ ਕਿਸੇ ਵੀ ਗਲਤੀ ਦਾ 500 ਰੁਪਇਆ ਕੱਟਿਆ। ਲਓ ਜੀ, ਜਦੋਂ ਮੈਂ 500 ਕੱਟਿਆ ਮੈਂ ਕਿਹਾ ਲਓ ਜੀ, ਨੋਨੀ ਦਾ ਮੈਂ 1000 ਕੱਟਿਆ। ਨੋਨੀ ਖੁਸ਼ ਹੋ ਕੇ ਕਟਾਉਂਦਾ। ਨੋਨੀ ਉਹ ਬੱਚਾ ਵਾ ਖੁਸ਼ ਹੁੰਦਾ ਵਾ। 500 ਕੱਟਿਆ ਜੇ 100 ਦੀ ਚੀਜ਼ ਵੰਡ ਦਿੰਦਾ ਵਾ। ਕਹਿੰਦੇ ਮੇਰਾ ਦਿਲ ਨਹੀਂ ਮੰਨਦਾ ਉਸਤਾਦ ਜੀ ਕਿ ਤੁਸੀਂ ਕੱਟੋਗੇ। ਅਜੈਨ ਯਾਰ ਬੜੀ ਵਾਰੀ ਮੈਨੂੰ ਜੁਰਮਾਨੇ ਪਏ, ਉਹ ਐਂਡ ਤੇ ਕਸਮ ਵਾਲੀ ਗੱਲ ਪੂਰੀ ਸੈਲਰੀ ਦੇ। ਉੱਤੋਂ ਮਿੱਠਾ ਸਾਹਿਬ ਟਿਕਟੌਕ ਤੇ ਬਹਿਣ ਲੱਗ ਪਏ। ਉਸਤਾਦ ਜੀ ਮੈਨੂੰ ਪਤਾ ਸੀ। ਸ਼ੁਕਰ ਨਹੀਂ ਇੱਕ ਮਿੱਠਾ ਜਾ ਸੌਰੀ ਭਾਜੀ, ਤੁਹਾਨੂੰ ਆ ਦੱਸੇਗਾ ਸਹੀ ਬੱਚਾ। ਇਹਨੇ ਤੈਨੂੰ ਦਿਲੋਂ ਦੱਸਣਾ ਵਾ। ਇਤਨਾ 1-1 ਰੁਪਈਆ ਗਿਣ ਰਿਹਾ। ਦੱਸੋ ਜਰਾ ਇਹਦਾ ਕੀ ਹਿਸਾਬ ਕਿਤਾਬ? ਨਹੀਂ ਸਾਜੀ ਅੱਜ 5 ਦਿਨਾਂ 'ਚ ਕਿੰਨੇ ਕੁ ਪੈਸੇ ਇਹਨੇ ਦਿਹਾੜੀ ਲਾ ਲਈ ਹੋਣੀ? ਸਹੀ ਦੱਸਣਾ। ਅੱਲਾਹ ਪਾਕ ਇਹਨਾਂ ਨੂੰ ਨਜ਼ਰੇ ਬਾਤੋਂ ਬਚਾਏ। ਮਾਸ਼ਾਅੱਲਾ ਅੱਛਾ ਕਰ ਰਿਹਾ ਭਾਜੀ। ਅੰਮੀ ਬਣਨ ਤੋਂ ਬਗੈਰ ਦੱਸਣਾ ਲੱਖ ਕੀ ਗੱਲ ਹੋ ਗਿਆ ਸਰ ਜੀ। ਜਿੰਨੀ ਕਿ ਮੈਂ ਗੱਲ ਪੁੱਛਾਂ ਨਾ ਉਹ ਦੱਸਣੀ ਆ। ਲੱਖ ਰੁਪਇਆ ਹੋ ਗਿਆ। ਲੱਖ ਰੁਪਈਆ ਗੱਲ ਚ ਨਹੀਂ ਟੋਟਲ 4-5 ਉਸਤਾਦ ਜੀ ਰਾਤੀ ਮੈਂ ਮਾਸ਼ਾਅੱਲਾ ਦੀ ਸੈਂਡਿੰਗ ਵੇਖੀ, ਜਿਵੇਂ ਚਨਿਓਟੀ ਸਾਹਿਬ ਨੂੰ ਸੈਂਡਿੰਗ ਹੋ ਰਹੀ ਇੰਜ ਹੋਣ ਦੀ। ਲੱਖ ਤੋਂ ਪਲੱਸ। ਪਹਿਲਾ ਪੀਕੇ ਯਾਨੀ ਕਿ ਜਿੱਤਿਆ 1800 ਨੂੰ ਡਾਇਮੰਡ ਵਜੇ,
ਫਿਰ 1300 1200 ਮੈਂ ਪੁੱਤਰ ਨਾਲ ਬੈਠਾ ਹੋਇਆ ਸੀ ਸੁਹੇਲ ਦੀ ਆਈਡੀ ਤੋਂ। ਇਹ ਫਿਰ ਸੇਲ ਤੁਹਾਨੂੰ ਕਿਤੇ ਪਿੱਛੇ ਕਰ ਦਿਖਾਉਂਦਾ ਰਿਹਾ ਜੀ। ਨਹੀਂ ਮੈਂ ਸੁਹੇਲ ਦੀ ਆਈਡੀ ਤੋਂ ਵੀਡੀਓ ਵੀ ਬਣਾਈ ਤੇਰੀ। ਸਰ ਮੇਰੀ ਗੱਲ ਸੁਣੋ, ਰਾਤੀ ਜਿਹੜਾ ਤੇ ਪਖਮਾਨ ਦਾ ਮੁਸਤਾਏ ਉਹ ਗਾਣਾ ਵੀ ਤੂੰ ਪਛਤੋਗਾ। ਲੈਣਾ ਬੈਣਾ ਲੱਗਿਆ ਉਸਤਾਦ ਜੀ, ਆਈਟਮਾਂ ਵੀ ਕਰ ਰਿਹਾ, ਗਾਣੇ ਵੀ ਸੁਣਾਈ ਜਾਂਦਾ ਵਾ। राती कहना नूरी आई मेरे कहती आपको लोग इतना प्यार करते हैं, मैं भी आपसे प्यार करके मैं कहा, अच्छा प्यार करेगी ਪਾਗਲ ਹੋ ਗਿਆ ਉਸਤਾਦ ਜੀ। ਮੋਬਾਈਲ ਦੇ ਵਿੱਚੋਂ ਬਾਹਰ ਆਉਣ ਭਾਈ। ਨਹੀਂ ਜਦੋਂ ਪੀਕੇ ਤਰ੍ਹਾਂ ਲੱਗਦਾ ਵਾ ਮੈਚ, ਹਾਂਜੀ। ਉਦੋਂ ਲੋਕੀ ਜਦੋਂ ਮੈਚ ਲੱਗਦਾ ਉਦੋਂ ਲੋਕੀ ਆਪੀ ਸੈਂਡਿੰਗ ਕਰਦੇ आपे ਜਾਂ ਤੂੰ ਫੋਨ ਤੇ ਨਹੀਂ ਕਰਦਾ ਕਿਸੇ ਨੂੰ? अल्हम्दुलिल्लाह उस्ताद जी ਕਿਸੇ ਨੂੰ ਨਹੀਂ ਸਾਜ ਸਾਰੇ ਇਸ ਚੀਜ਼ ਤੇ ਬਿਟਨੈਸ ਆ। ਮੈਂ ਕਿਸੇ ਨੂੰ ਨਹੀਂ ਕਿਹਾ। ਹਾਂ ਮੈਂ ਲਾਲਾ ਜੀ ਨੂੰ ਖਾਬਰ ਨੂੰ ਸੈਮ ਸ਼ਰਨ ਕਰਨਾ ਉਹਨਾਂ ਕਿ ਆਪੇ ਆ ਕੇ ਤੁਸੀਂ ਟੈਪ ਦਾ ਕਹਿਣਾ, ਮੈਂ ਟੈਪ ਦਾ ਨਹੀਂ ਕਹਿਣਾ। ਤੇ ਉਹ ਮੈਨੂੰ ਕਹਿਣ ਸੀ ਕਿ ਯਾਰ ਆਈਡੀ ਦਾ ਨਾਮ ਚੇਂਜ ਕਰਕੇ ਨਾ ਜਾਨੀ ਆਰਮੀ ਰੱਖ ਦੇ। ਮੈਂ ਕਿਹਾ ਫਿਰ ਜਾਨੀ ਆਰਮੀ ਦਾ ਨਾਮ ਰੱਖਤਾ, ਫਿਰ ਜਾਨੀ ਆਰਮੀ ਤੇ ਬਹੁਤੇ ਬੰਦੇ ਚਾਹੀਦੇ ਆ, ਇਹ ਥੋੜੇ ਹਲੇ। ਮੈਂ 200 ਬੰਦਾ ਬੈਠਦੇ ਆ ਉਹ ਤਾਂ ਥੋੜੇ ਆਈਏ। ਨਹੀਂ ਇਹ ਜਿਹੜਾ ਤੂੰ ਕਹਿੰਦਾ ਸੀ ਤਾਰੇ ਤੇਰੀਆਂ ਸੱਟਾਂ ਬੰਦੇ ਤੇਰੀਆਂ ਸੱਟਾਂ ਹਾਂਜੀ ਉਹ ਪਿੱਛੋਂ ਮੇਰੀ ਅੰਮੀ ਮਾਰਨ ਦੇ ਸੀ। ਮੈਂ ਵੀ ਕਹਿੰਦਾ ਵੀ ਬੋਲੇ ਤੁਹਾਡੀਆਂ ਸੱਟਾਂ। ਅਜੇ ਤਾਂ ਸਾਜ ਜੀ ਮੈਂ ਆਉਣਾ ਵਾ, ਅਜੇ ਤੇ ਮਿੱਠਾ ਆਇਆ ਵਾ। ਸਾਡਾ ਪੈਂਡਿੰਗ ਤੇ ਇੱਕ ਮੈਚ ਸੇ ਚਿੱਕੜ ਹੋਇਆ ਪਿਆ ਸਟਾਰ ਤੇ, ਯਕੀਨ ਕਰੋ। ਇਹ ਉਧਰੋਂ ਲਾਈਵ ਹੁੰਦਾ ਟਿਕਟੌਕ ਤੇ, ਮੈਂ ਆਇਆ ਸਟਾਰ ਲਈ ਤੇ ਮੈਨੂੰ ਭਲਾ ਕੀ ਕਹਿੰਦੇ। ਆਪਣੀ ਪੂਰੀ ਚਾਸ ਲਈ ਦੀ। ਕਾਲੂ ਮੇਰੀ ਗੱਲ ਸੁਣ, ਹਾਂਜੀ ਸਾਜ ਜੀ, ਤੂੰ ਸਟਾਰਲੀ ਤੇ ਹੀ ਆਉਣਾ ਵਾ, ਠੀਕ ਹੈ ਸਾਜ ਜੀ। ਕਿਉਂਕਿ 6 ਮਹੀਨੇ ਬਾਅਦ ਨਾ ਹਾਂਜੀ ਇਹਨਾਂ ਨਾਲੋਂ ਜਲਦੀ ਤੂੰ ਚੀਜ਼ਾਂ ਲੈ ਲੈਣੀਆਂ ਅੱਛਾ ਜੀ, ਤੇ ਇਹਨਾਂ ਨੂੰ ਉੱਥੇ ਫਿਰ ਮੈਂ ਵੜਨ ਨਹੀਂ ਦੇਣਾ। ਨਹੀਂ ਵੜਨ ਕਿਉਂ ਨਹੀਂ ਦੇਣਾ? ਮੇਰਾ ਸਾਡੀ ਹਿਸਾਬ ਕਿਤਾਬ ਇਹ ਆ, ਠੀਕ ਹੈ। ਮੇਰਾ ਹਿਸਾਬ ਭਾਜੀ ਗੱਲ ਇਹ ਆ, ਜਿਹਨੇ ਉਹ ਸਟਾਰਟ ਹੁਣ ਸਟਾਰਲੀ ਚੱਲ ਰਹੀ ਹੈ 7 ਮਹੀਨੇ 8 ਮਹੀਨੇ ਪਿੱਟ ਮਰ ਗਿਆ। ਮੈਨੂੰ ਸਾਰਾ ਪਤਾ ਕੌਣ ਬੈਠਾ, ਕਿੰਨੇ ਕੀ ਬਹਾਨੇ ਕੀਤੇ, ਮੇਰਾ ਮੋਬਾਈਲ ਹੈ ਨਹੀਂ, ਸਾਜੀਆ ਨਹੀਂ, ਮੈਨੂੰ ਮੋਬਾਈਲ ਲੈ ਦਿਓ, ਮੈਨੂੰ ਫਲਾਂ ਕਰ ਦਿਓ, ਠੀਕ ਹੈ ਨਾ, ਸਾਰਾ ਕੁਝ। ਹੁਣ ਨਹੀਂ ਹੋਣਾ। ਹੁਣ ਸਟਾਰਲੀ ਇਨਸ਼ਾਅੱਲਾ ਤਾਲਾ ਸਟਾਰਲੀ ਆ ਲਿਓ ਤੇ ਹੁਣ ਤੈਨੂੰ ਕੁਈਨਸ ਵੱਜਣਗੇ ਅਗਲੇ ਮਹੀਨੇ ਤੋਂ। ਆ ਗਈ ਸਟਾਰਲੀ ਬਸ, ਉਹਦੇ ਤੇ ਆਈਫੋਨ ਤੇ ਵੀ ਆ ਗਈ ਬਸ 2 ਨਹੀਂ ਤੇ 3 ਦਿਨ। ਹਾਂਜੀ ਉਸ ਤੋਂ ਬਾਅਦ ਆਪ ਛਪਛਪਾ ਕਰਨਾ। ਉਹਦੇ ਤੇ ਵੀ ਕੁਈਨਸ ਨੇ ਔਰ ਉਹਦੇ ਤੇ ਸਾਰੇ ਮਾਸ਼ਾਅੱਲਾ ਉਹ ਨੇ ਹਾਂ ਜਿਹੜੇ ਤੈਨੂੰ ਮਤਲਬ ਦਿਲ ਕਰੇ 50,000 ਵੀ ਸੈਂਡ ਕਰ ਦੇਣ ਤੇ ਉਹਨਾਂ ਨੂੰ ਕੋਈ ਭਾਰ ਨਹੀਂ। ਕੋਈ ਭਾਰ ਨਹੀਂ। ਹਾਂਜੀ ਸਾਜ ਜੀ ਪਤਾ ਮੈਨੂੰ, ਉੱਥੇ ਢੇਲੀ ਰੁਪਈਏ ਵਾਲਾ ਕੰਮ ਨਹੀਂਗਾ। ਪਤਾ ਮੈਨੂੰ ਸਾਜ। ਸਿਲੈਕਟਿਡ ਲੋਕ ਨੇ, 800-900 ਹਜ਼ਾਰ 500 ਬੰਦਾ ਤੈਨੂੰ ਰੋਜ਼ ਦਾ ਹਾਂਜੀ $10 ਵੀ ਸੈਂਡ ਕਰ, $1 ਸੈਂਡ ਕਰੇ ਰੋਜ਼ ਦਾ, $1 500 ਬੰਦਾ ਕਰਦੇ ਸੀ। ਕਿੰਨੇ ਡਾਲਰ ਹੋ ਗਏ? 500 $500 ਕਿੰਨੇ ਪੈਸੇ ਬਣ ਗਏ? ਲੱਖਾਂ ਤੋਂ ਵੀ ਉੱਤੇ। ਪੰਜ ਦੀ 15 ਦਾ ਇਹ ਨਹੀਂ ਉਹ 15,000 ਰਾਨੀ ਸੈਂਡ ਕਰਦੇ ਨੂੰ। 1,35,40,000 ਹਾਂਜੀ 1,40,000 ਰੋਜ਼ ਦਾ। ਪੂਰੇ ਮਹੀਨੇ ਬਾਅਦ ਕਿੰਨੇ ਹੋ ਗਏ ਤੇਰੇ ਕੋ? ਸਾਜ ਜੀ ਮਹੀਨੇ ਬਾਅਦ ਕਿੰਨੇ? 40 ਲੱਖ ਰੁਪਏ ਹੋ ਗਏ। ਹਾਂਜੀ ਗੱਡੀ ਸਿੱਧੀ। ਗੱਡੀ? ਆਹੋ ਹਾਂ, ਲੇਕਿਨ ਬਾਅਦ ਚ ਇਹ ਨਹੀਂ ਕਹਿਣਾ ਕਿ ਮੈਂ ਤੇ ਗੱਡੀ ਲੈਣੀ ਸੀ, ਗੱਡੀਆਂ ਗੁੱਡੀਆਂ ਟਿਕਟੌਕ ਤੋਂ ਲੈ ਲਈਆਂ, ਮੈਂ ਖਸਮਾਂ ਨੂੰ ਕਾਣ ਹੁਣ ਜਿਹੜਾ ਮਰਜ਼ੀ ਆਈ ਜਾਵੇ ਸਾਨੂੰ ਕੀ। ਉਹ ਇਹ ਨਹੀਂ ਕਹਿਣਾ ਫਿਰ ਬਾਅਦ ਚ। ਸਾਜ ਜੀ ਕੀ ਹੋ ਗਿਆ? ਉਸਤਾਦ ਜੀ ਹਾਂ, ਮੇਰੇ ਜੀ, ਐਵੇਂ ਨਹੀਂ ਆਪਣੇ ਆਪ ਕੋਲ ਨੂੰ ਘਰ 2 ਲੈਟਾਂ ਪਈਆਂ। ਮੈਂ ਇਹ ਅੱਲਾ ਨੇ ਜੋ ਸਿੱਖਿਆ ਪਾਉਣਾ ਉਹ ਮੈਂ ਲੈਟ ਭੱਲੇ ਵਕਤਾਂ 'ਚ ਇੱਕ ਲੈ ਕੇ ਰੱਖੀ ਸੀ ਸਟਾਰਲੀ ਵਾਸਤੇ। ਉਹ ਹੁਣ ਇਹ 2 ਮੈਂ ਲੱਗਣਗੇ। ਅੱਲਾ ਖੈਰ ਕਰੇਗਾ। ਇੱਕ ਇਧਰ ਸਟਾਰਲੀ ਤੇ ਇੱਕ ਤੇ ਟਿਕਟੌਕ ਤੇ। ਹਾਂ ਲੇਕਿਨ ਬਹੁਤੀ opportunity ਨਹੀਂ ਕਾਲੂ ਦਾ, ਕਿਉਂਕਿ ਕਾਲੂ ਆਉਂਦਾ ਰਿਹਾ। ਹਾਂਜੀ ਸਰ ਤੁਹਾਨੂੰ ਇਨਸ਼ਾਅੱਲਾ ਤਾਲਾ 2-4-6 ਮਹੀਨੇ ਚ ਪਤਾ ਲੱਗੇਗਾ ਕਿ ਸਟਾਰਲੀ ਕੀ ਹੈ। ਇਹ ਸਾਡੀ ਆਪਣੀ ਐਪ ਆ ਸਟਾਰਲੀ। ਅੱਲਾ ਖੈਰ ਕਰੇ, ਦੁਆ ਕਰਿਆ ਕਰ ਬਸ ਉਹਦੇ ਲਈ। ਇਨਸ਼ਾਅੱਲਾ ਸਟਾਰਲੀ ਚੱਪਲ ਮੈਨੂੰ ਵੀ ਕਿਹਾ ਕਰ ਉਹਦੇ ਲਈ ਦੁਆ ਕਰੇ। ਇਨਸ਼ਾਅੱਲਾ ਸਾਰੇ ਦੁਆ ਕਰਿਆ ਕਰੋ ਸਟਾਰਲੀ ਲਈ ਬਸ। ਤੇ ਲੇਕਿਨ ਉਸਤਾਦ ਜੀ ਵੇਖ ਕੇ ਦੁਆ ਕਰਨੀ ਆ ਜਾਂ ਸਟਾਰਲੀ ਤੇਰੀਆਂ ਖੈਰਾਂ ਹੋਣ। ਜੀ ਸਟਾਰਲੀ ਤੇ ਮੈਂ ਵੀ ਆਇਆ। ਹਾਂ ਅਸੀਂ ਬਹਿੰਦੇ ਰਹੇ ਲਾਈਵ ਉਸਤਾਦ ਜੀ, ਫਿਰ ਉਹੀ ਗੱਲਾਂ ਤੁਸੀਂ ਕਰਨ ਦੇ। ਓਹੋ ਯਾਰ, ਆਪ ਕਿਸੇ ਨੁਸਖ ਪੈ ਗਿਆ। ਮੈਂ ਤਾਂ ਜੀ ਮੈਂ ਤੂੰ ਬਹਿਣਾ ਹੀ ਇੰਨਾ ਸਾਂ ਸਟਾਰਲੀ। ਮੈਨੂੰ ਲੋਕੀ ਕਹਿਣ ਲੱਗ ਪਏ ਯਾਰ ਮਿੱਠੇ ਨੂੰ ਤੇ ਢਾਓ ਯਾਰ। ਸਾਜੀ ਮਿੱਠਾ ਸਵੇਰ ਸ਼ਾਮ ਦੁਪਹਿਰ ਪਈ ਜਾਂਦਾ, ਮਿੱਠਾ ਉਸਤਾਦ ਜੀ 2 ਵਜੇ ਤੱਕ ਬਹਿ ਰਿਹਾ। ਮੈਂ ਹੈਂਗ ਕਰ ਦਿੰਦਾ ਸੀ ਸਟਾਰਲੀ ਤੇ ਬਣਾ ਮੈਂ ਟਿਕਟੌਕ ਤੇ ਪੁਰ ਕਰਾ ਦਿੰਦਾ। ਹਾਲੋ ਤੂੰ ਜਿੱਥੇ ਮੇਰਾ ਉਸਤਾਦ ਨਹੀਂ ਰਾਜ਼ੀ। ਟੈਨਸ਼ਨ ਨਾ ਲੈ। ਮੈਂ ਕਿਹਾ ਯਾਰ ਮੈਂ ਬਣਾ ਲਈ ਨਾ। ਮੈਂ ਸਾਰਿਆਂ ਨੂੰ ਕਹਿਤਾ ਯਾਰ ਵਿਆਹ ਕਰੋ। 1 ਵਾਰੀ 2 ਵਾਰੀ 3 ਵਾਰੀ ਕਿਹਾ ਵਿਆਹ ਕਰੋ। ਹਾਂਜੀ ਸਰ ਠੀਕ ਆ ਜੀ। ਉਸ ਤੋਂ ਬਾਅਦ ਮੈਨੂੰ ਬੜਿਆਂ ਨੇ ਕਿਹਾ, ਉਹਨਾਂ ਨੂੰ ਕਹੋ। ਮੈਂ ਕਿਹਾ ਨਹੀਂ ਭੈਣ, ਤੁਸੀਂ ਜਿਹੜਾ ਆ ਰਿਹਾ ਨਾ ਸਿਰਫ ਉਹਨੂੰ ਦੇਖੋ ਬਸ। ਨਹੀਂ ਸਾਜ ਜੀ ਵੇਖਿਆ ਹਾਲੇ ਤੇ ਸਾਰਿਆਂ ਨੇ, ਮੈਂ ਉਹਨਾਂ ਨੂੰ ਰੋਕਿਆ ਕਿ ਨਹੀਂ ਹਾਲੇ ਤੁਸੀਂ ਇਕੱਲੇ ਕਾਲੇ ਨੂੰ ਨਹੀਂ ਸੈਂਡ ਕਰਨੇ, ਹਾਲੇ ਰੁਕ ਜਾਓ। ਠੀਕ ਹੈ ਸਰ। ਉਹ ਰਾਤੀ ਮੈਂ ਕੁਈਨਸ ਦਾ ਹਿਸਾਬ ਕਿਤਾਬ ਲਾਇਆ। ਮੈਂ ਕਿਹਾ ਉਹਨੂੰ, ਮੈਂ ਕਿਹਾ ਯਾਰ ਤੂੰ ਇਦਾਂ ਕਰ, $1 ਦਾ ਨਾ, ਹਾਂਜੀ $1 ਦੇ 100 ਕੁਈਨਸ ਦੇ ਸਾਰਿਆਂ ਨੂੰ। $1 ਦੇ 100 queens। ਠੀਕ ਹੋ ਗਿਆ। ਠੀਕ ਆ ਜੀ। ਹਾਂਜੀ। ਉਹਦੇ ਵਿੱਚ ਫਿਰ ਉਹਦੀ ਐਨੀਮੇਸ਼ਨ ਬਣੇਗੀ ਕਿ ਕਿਸੇ ਨੇ ਤੈਨੂੰ ਕੋਈ ਸੈਂਡ ਜਹਾਜ਼ ਮਾਰਨਾ, ਫਲਾਮ ਮਾਰਨਾ, ਐਸਾ। ਓਕੇ ਹੁਣ $1 ਦਾ 100 ਕੁਈਨਸ ਨੇ। ਹਾਂਜੀ $1 ਦਾ ਮੈਂ ਕੁਈਨਸ ਲਏ, ਮੈਂ ਤੈਨੂੰ ਮਾਰ ਦਿੱਤੇ। ਦੂਜੇ ਨੇ ਵੀ $1 ਦੇ ਲਈ ਮਾਰਤੇ। ਚਲੋ ਜੀ ਮੰਨ ਲਓ ਜੀ ਤੈਨੂੰ 10,000 ਗਿਆ। ਯਾਰ ਤੈਨੂੰ $30 30 ਬੰਦਿਆਂ ਨੇ ਮਾਰਤੇ। ਹਾਂਜੀ 30 ਕਿੰਨੇ ਪੈ ਬੰਦੇ? $30 30 ਦਾ ਆਇਆ ਹੋ 30 ਦੀਆਂ 90 9,000 ਰੁਪਏ। 8,000 ਰੁਪਏ। 8,000 ਰੁਪਏ। ਹਾਂਜੀ ਸਰ 8,000 ਰੁਪਏ ਵੀ ਤੈਨੂੰ ਰੋਜ਼ ਦੇ 30
30 ਲੋਕ ਵੀ ਇੱਕ ਡਾਲਰ ਮਾਰਨ ਨਾ 8000 8 ਦੀਆਂ 2,40,000 ਰੁਪਏ। ਹਾਂ ਆਪਣਾ ਏਦਾਂ ਹੀ ਸਿਸਟਮ ਚੱਲ ਪੜਾ। ਐਵੇਂ ਨਹੀਂ ਅਸੀਂ ਪੱਤ ਨੂੰ ਕਹਿਤਾ ਆਪਣੇ ਆਪ ਨੂੰ ਆਸਟ੍ਰੇਲੀਆ ਤੇ ਕੀ ਹੋ ਗਿਆ ਦਾਨਿਸ਼। ਟਿਕਟੌਕ ਤੇ ਪਹਿਲੇ ਦਿਨ ਹੀ 15-16 ਡਾਲਰ ਆ ਗਏ, ਅਸੀਂ ਉਸ ਤੋਂ ਬਾਅਦ ਗਏ ਹੀ ਨਹੀਂ ਸਾਈ ਦਾਨਿਸ਼ ਨਹੀਂ ਆਇਆ ਮੁੜ ਕੇ। ਆਹੋ ਰਾਤੀ ਹਨੇਰੇ ਚ ਆਏ ਆ ਸਾਜ ਅਸੀਂ ਉਧਰ ਮਿੱਠਾ ਦਾ ਆਪਸ਼ਨ ਆਇਆ ਲੇਕਿਨ ਮੇਰੇ ਤੋਂ ਸ਼ੋਅ ਨਹੀਂ ਹੋਇਆ ਕਿਉਂਕਿ ਪਾਕਿਸਤਾਨੀ ਥੀਮ ਆ। ਨਹੀਂ ਸਟਾਰ ਨਹੀਂ ਤੇ ਘਰ ਦੀ ਐਪ ਆਈ ਜਦੋਂ ਅਸੀਂ ਛਾਏ ਪਏ ਆ, ਲੇਕਿਨ ਟਿਕਟੌਕ ਨਹੀਂ ਉਹ ਇਹਦੇ ਤੋਂ ਤੂੰ ਆਇਆ ਪਿਆ। ਇੱਕ ਮਿੰਟ ਵਾਪਸ। ਇੱਕ ਖੁਸ਼ਖਬਰੀ ਸੁਣਾਣੀ ਸੀ ਤੁਹਾਨੂੰ ਮੈਂ ਮਾਦਰਤ ਨਾਲ। ਹਾਂਜੀ। ਆਪਣੀ ਗੱਡੀ ਮੈਂ ਸੇਲ ਕਰਤੀ ਸੈਂਟਰੋਂ। 3 ਲੱਖ ਦੀ ਵੇਚੀ ਸਾਜੀ। 3 ਲੱਖ ਦੀ ਨਹੀਂ 6 ਲੱਖ 10,000। 6 ਲੱਖ ਦੀ ਵੇਚੀ। 6 ਲੱਖ 10,000 ਰੁਪਏ ਡਿਮਾਂਡ ਕੀਤੀ ਸੀ, ਉਹਨੇ ਕਿਹਾ 6 ਲੈਣਾ ਪਏ। 6 ਲੱਖ ਦੀ ਵੇਚੀ। ਹਾਂਜੀ ਸਰ। 3 ਲੱਖ ਰੁਪਏ ਦੀ ਮਠਿਆਈ ਵੰਡ ਦੇ। ਮੈਂ ਤੁਹਾਨੂੰ ਸਹੀ ਕਹਿ ਰਿਹਾ ਉਹਦੀ ਕੀ ਵਜ੍ਹਾ? ਜੇ ਬਾਕੀ 3 ਬਚਾਉਣਾ ਹੀ ਤੇ ਜਿਹਨੇ 6 ਲੱਖ ਦੀ ਲਈ ਆ ਪੱਟੀ ਚੱਲਣ ਨੇ ਉਹਨੇ ਖੁਦਕੁਸ਼ੀ ਕਰ ਲਈ ਆ। ਪਨਿਸ਼ਮੈਂਟ ਚੈੱਕ ਕਰ ਲਓ ਯਾਰ ਫੇਰ ਆ ਬੋਲ ਕੋਈ। ਸਾਰੇ ਕਦੀਮਾਂ ਵਾਲਿਆਂ ਨੇ ਖਰੀਦੀ ਹੈ, ਮਹਿਕਮੇ ਵਾਲਿਆਂ ਨੇ। ਲੋ ਜੀ ਮਿੱਠੇ ਨੇ ਮੇਰੀ ਤਰਫ ਨਹੀਂ ਦੇਖਣਾ ਕਿਸੇ ਨੇ। ਇਹ ਪਨਿਸ਼ਮੈਂਟ ਹੋ ਗਈ ਸੀ। ਕੱਲ ਹੋਈ ਸੀ। ਇਹਨੂੰ ਕੱਟ ਦੋ ਸਰ। ਅਗਲੀ ਸੀਗੀ ਜੀ नोनी ने डायरेक्ट मुझसे बात नहीं करनी। ਉਹਨੂੰ ਸਮਝ ਹੀ ਨਹੀਂ ਆਣੀ, ਫਾਰਮੈਟ ਹੀ ਨਹੀਂ। हाँ ਉਹਨੂੰ ਸਮਝ ਨਹੀਂ ਆਉਣੀ ਸਾਜ ਜੀ। ਆ ਜਾਏਗੀ। यानी मैं तेन कह रहा नोनी तू राती किथे सी, तू इनू कहना कि ਉਸਤਾਦ ਜੀ ਮੈਂ उस्ताद जी मैं राती लेट हो गया। ਸਾਜੀ ਇਹਨੂੰ ਮਾਈਕ ਇਹ ਨੂੰ ਮੁਸ਼ਕਲ ਆ, ਮੈਂ ਤੇ 1 ਮਿੰਟ ਚ ਆਇਆ। ਮਾਈਕ ਨੂੰ ਕਹੋ, ਮਾਈਕ ਨੂੰ। अच्छा अगली ये थी कि ओवरलैप के उत्ते 100 रुपया जुर्माना वा 60 मिनट जिन्हें ओवरलैप की 100 रुपया पई जाना। ਕੱਲ ਦਾ ਕਿਉਂ ਕਿਸੇ ਦੇ ਵੀ ਨਹੀਂ ओवरलैप तो मरा दे कि एक गल ਜਿਹਨੇ ਹਾਲੇ ਮੁੱਕੀ ਨਹੀਂ ਤੇ ਅਗਲੇ ਨੇ ਉਹਦੇ ਉੱਤੇ ਗੱਲ ਕਰਤੀ ਉਹਨੂੰ 100 ਪੈ ਗਏ। 300 ਫੜ ਲਓ, ਇਹਨਾਂ ਤਿੰਨਾਂ ਨੇ ਹੁਣੇ ਹੀ ਕੀਤੀ। ਚਲੋ ਜੀ ਮਿੱਠੇ ਨੂੰ ਤੇ ਕਾਲ ਤੇ ਜਿਹੜਾ ਪੂਰੇ ਸ਼ੋਅ ਦੇ ਵਿੱਚ ਓਵਰਲੈਪ ਜਿਹਨੇ ਨਾ ਕੀਤੀ ਬੋਲਣ ਦੇ ਬਾਵਜੂਦ ਹਾਂਜੀ ਉਹਨੂੰ 5000 ਰੁਪਇਆ ਨਾ। ਵਾਹ ਵਾਹ, ਇਹ ਤਾਂ ਜ਼ਿਆਦਾ। ਲਓ ਜੀ ਇਹਨੇ ਜਿੱਤਣਾ ਹੀ ਆ ਇਹ। ਕਿਹਨੇ ਜਿੱਤਣਾ ਤੇ ਜਨਾ ਜਿੱਤੇ। ਅੱਛਾ ਹੁਣ ਪੂਰਾ ਵੇਟ ਕਰ ਰਿਹਾ ਕਿ ਚੁੱਪ ਕਰੇ। ਅੱਛਾ ਇਹਦੇ ਝੋੜਾ ਪਤਾ ਕੀ ਆ, ਇੱਕ ਮਿਸਾਲ ਹੈ ਕਿ ਫੈਸਲ ਬੋਲਿਆ ਤੇ ਮਿੱਠਾ ਹੁਣ ਦੇਖ ਰਿਹਾ ਕਿ ਫੈਸਲਾ ਚੁੱਪ ਕਰ ਗਿਆ ਤੇ ਮਿੱਠਾ ਬੋਲਣ ਲੱਗਾ ਤੇ ਗਵਾਹ ਬੋਲ ਪਿਆ ਤੇ ਇਹਨੇ ਕਹਿੰਦਾ ਲੱਖ ਲੜ ਤੇਰੀ। ਤੇਰੀ ਗੱਲ ਸੀਗੀ। ਆਹੋ ਨਹੀਂ ਹੁਣ ਕਿਹੜਾ ਕਰਨਾ ਆਪਾਂ ਦੱਸੋ। ਓਵਰਲੈਪਿੰਗ ਵਾਲਾ ਡਨ। ਜਿਹਨੇ ਓਵਰਲੈਪ ਕੀਤੀ ਉਹਨੂੰ ਜੁਰਮਾਨਾ ਹੋਣਾ। ਉਹਨੂੰ 100 ਰੁਪਏ ਜੁਰਮਾਨਾ ਹੋਈ ਜਾਣਾ। ਅੱਛਾ ਉਸਤਾਦ ਜੀ ਮੈਂ ਨਾ ਜਿਹੜੀ ਗੱਲ ਕਰਨੀ ਹੈ, ਇੱਕ ਛੋਟੀ ਜੀ ਗੱਲ ਹੈ। ਇਹ ਸ਼ੋਅ ਤੋਂ ਹਟ ਗਏ ਨੇ, ਇਹਨੂੰ ਦਿਲ ਤੇ ਨਹੀਂ ਲੈਣਾ। ਠੀਕ ਹੈ ਓਕੇ ਸਭ ਤੋਂ ਪਹਿਲੇ ਉਸਤਾਦ ਜੀ ਆਪਣੀ ਗ੍ਰਿਫਤ ਮਜ਼ਬੂਤ ਕਰੋ। ਠੀਕ ਹੈ ਨਾ, ਮੈਂ ਜੈਨੂਨ ਕਹਿਣ ਡਿਆ ਗ੍ਰਿਫਤ ਮਜ਼ਬੂਤ ਕਰੋ। ਸਾਜੀ ਉਹ ਚੜ ਗਿਆ ਕੰਮ। ਨਹੀਂ ਹਾਲੇ ਸ਼ੁਰੂ ਨਹੀਂ ਹੋਇਆ। ਅਜੇ ਨਹੀਂ ਸ਼ੁਰੂ ਕੀਤਾ ਯਾਰ। ਨਹੀਂ ਤੁਸੀਂ ਸ਼ੁਰੂ ਕਰੋ ਉਸਤਾਦ ਜੀ। ਸ਼ੁਰੂ ਕਰੀਏ। ਹਾਂ 100 ਰੁਪਏ ਪੈ ਗਿਆ ਉਧਰ। ਪਹਿਲੇ ਛੋਟੇ ਜਿਹੇ ਇਸ ਵਾਰੀ ਦੁਬਈ ਤੁਸੀਂ 4 ਲੈ ਕੇ ਜਾਣਾ ਵਾ। ਸਾਊਥ WhatsApp ਕਹਿੰਦਾ ਯਾਰ ਉਸਤਾਦ ਜੀ ਨੂੰ ਕਹੋ 5 ਡੱਬੇ ਦੁਬਈ ਦੇਣੇ ਆ। ਓਕੇ ਡਨ। ਓਕੇ ਮੈਂ ਤੁਹਾਨੂੰ ਨੰਬਰ ਉਸਤਾਦ ਦੇ ਜੀ, ਦਾਂਗਾ, ਰਾਬਤਾ ਕਰ ਲਿਓ। ਮੇਰੀ ਗੱਲ ਸੁਣ ਲਓ, ਮੈਂ ਇਹ ਕਹਿਣ ਦੀ ਅਰਜ਼ ਕਰ ਰਿਹਾ 20 ਮਿੰਟ ਤੇ ਹੋ ਗਏ ਆ ਵੈਸੇ ਹੀ। ਇਹਦਾ ਮਜ਼ਾ ਨਹੀਂ ਆਉਣਾ ਹੁਣ। ਨਹੀਂ ਆਏਗਾ 40 ਮਿੰਟ ਵੀ ਬਹੁਤ ਹੁੰਦੇ ਆ ਖੈਰ। ਉਸਤਾਦ ਜੀ ਇੱਕ ਗੱਲ ਛੁੱਟ ਗਈ। ਉਹ ਮੇਰੇ ਨਾ ਦੋਸਤ ਆ ਬਿਲਾਲ ਮਟਨ, ਉਹਨੂੰ ਨਾ ਲੋਰੋਂ ਫੋਨ ਆਉਂਦੇ ਉਹ 4 ਕੇ ਡੱਬੇ का ਪਹਿਲਾ ਨੰਬਰ ਉੱਤੇ ਚੱਲਦਾ ਫੋਨ ਲਾਰੋ ਕਿੱਥੋਂ ਹੁੰਦਾ। सच्ची मुची वो कहना ना मुझे रेट का पता ना कोई ਸੁਣੋ ਭਾਜਨ ਇਹ ਉੱਤੇ ਫੋਨ ਚੱਲ ਆ ਚਲਾ ਦੇ ਇੱਥੇ ਪੱਟੀ ਲਾ ਦੇ ਜਰਾ ਇੱਥੇ ਹੀ ਪੱਟੀ ਲਾ ਦੇ ਭਾਜੀ ਉਹਨਾਂ ਕੋਈ ਉਹ ਨਹੀਂ ਚੁੱਕਦੇ। ਇਹ ਪੱਟੀ ਲੱਗ ਗਈ। लगी। ਉਹਨਾਂ ਨੇ ਕਿਹਾ ਭਾਜੀ ਇੱਥੇ ਫੋਨ WhatsApp ਕਰੋ ਤੁਹਾਨੂੰ ਰੇਟ ਸਾਰਾ ਕੁਝ ਦੱਸ ਦੇਣ। ठीक है वो मेनू घर महल्ले च आ गया मेरे। ਹਾਂ ਆ ਸੁਣ ਲਓ ਜੀ ਤੁਸੀਂ ਗੌਰ ਰੱਖਣਾ ਵਾ ਅਗਰ ਕੋਈ ਗੇੜਾ ਹੋਇਆ ਤੁਸੀਂ ਫਿਰ ਮੈਂ ਤੁਹਾਨੂੰ ਪੁੱਛਾਂਗਾ ਕਮੈਂਟਸ 'ਚ। ਓਵਰਲੈਪਿੰਗ ਦਾ ਮਤਲਬ ਤੁਹਾਨੂੰ ਪਤਾ ਹੀ ਆ, ਇੱਕ ਬੰਦਾ ਬੋਲ ਰਿਹਾ ਜਿੰਨੀ ਦੇਰ ਤੱਕ ਉਹਦੀ ਗੱਲ ਖਤਮ ਨਹੀਂ ਹੋਈ ਅਗਲੇ ਨੇ ਨਹੀਂ ਬੋਲਣਾ। ओके ਠੀਕ ਹੈ ਜੀ 1 2 3 4 5 6 ਤੇ ਚੁੱਪ ਵੀ ਨਹੀਂ ਰਹਿਣਾ, हाँ जी ਗੱਲ ਕਰਨੀ ਲੇਕਿਨ ਆਪਣੀ ਜਗ੍ਹਾ ਬਣਾ ਕੇ। ਪਹਿਲੇ ਆਪਣੀ ਜਗ੍ਹਾ ਬਣਾਉਣੀ, ਗੱਲ ਦੀ ਫਿਕਰ ਇਹ ਨਹੀਂ ਕਿ ਹੁਣ ਚੁੱਪ ਕਰਕੇ ਬੈਠ। ਜਿਹੜਾ 1.5 ਮਿੰਟ ਤੋਂ ਜ਼ਿਆਦਾ ਚੁੱਪ ਕੀਤਾ ਰਿਹਾ ਮੈਂ ਉਹਨੂੰ ਵੀ ਉਹਦੀ ਵੀ ਤਬੀਅਤ ਠੀਕ ਕਰ। बनाना ਹਾਂ ਓਕੇ ਤੇ ਤੈਨੂੰ ਪਤਾ ਹੀ ਆ ਕਿ ਉਹ ਕਿੱਦਾਂ ਦੇ ਉਹ ਤੈਨੂੰ ਮੈਂ ਦੱਸਿਆ ਨਹੀਂ ਉਹਨਾਂ ਨੇ ਮੈਨੂੰ ਵੀਡੀਓ ਭੇਜਤੀ ਅੱਗੇ ਤੇਰੀ। ਸਿਰ ਵਾ ਭਾਈ ਮੈਂ ਤੈਨੂੰ ਦੱਸਾਂ ਮੈਂ ਤੇ ਇਹਦੀ ਵੀਡੀਓ ਉਹਨਾਂ ਨੇ ਭੇਜੀ ਜਿੱਦਣ ਇਹਨੇ ਉਹ ਮਿਰਚਾਂ ਨਹੀਂ ਖਾਧੀਆਂ। ਭਾਈ ਨੇ ਵੀਡੀਓ ਭੇਜੀ, ਇਹਨੇ ਨਾ ਬੜੇ ਹਿਸਾਬ ਨਾਲ ਜਦੋਂ ਆਪਾਂ ਸਾਰਿਆਂ ਨੇ ਫਸਟ ਟਾਈਮ 1 2 3 ਕਰਕੇ ਮੂੰਹ 'ਚ ਪਾਈਆਂ। ਹਾਂਜੀ ਭਾਜੀ ਉਹਨਾਂ ਨੇ ਥੋੜਾ ਐ ਤੁਹਾਡੇ ਵੱਲ ਵੇਖਿਆ ਵਾ ਥੋੜਾ ਤੁਸੀਂ ਆਪਣੇ ਧਿਆਨ ਲੱਗੇ ਐ ਕਰਕੇ ਸਾਈਡ ਉਹਨੇ ਉਹਨਾਂ ਹੀ ਕਲੋਜ਼ ਕਰਕੇ ਵੀਡੀਓ ਨੇ ਕਿ ਭਾਜੀ ਇਹ ਤਾਂ ਮੈਂ ਉਹ ਬਹੁਤੀ ਕੋੜੀ ਸੀ ਯਾਰ। ਮੈਂ ਤਾਂ ਹਾਂ ਲੇਕਿਨ ਮੰਨ ਗਿਆ ਨਾ। ਨਹੀਂ ਤੇ ਬਾਕੀ ਜਿਹੜੀਆਂ ਇੱਥੋਂ 4-5 ਖਾਧੀਆਂ ਉਸਤਾਦ ਜੀ। ਹਾਂ ਵੀ ਉਹ ਪਹਿਲੀ ਕੌੜੀ ਸੀਗੀ, ਉਹ 4-5 ਦਿਨ ਸ਼ੂਗਰ ਹੋ ਗਈ ਸੀ, ਇੰਨੀ ਮਿੱਠੀਆਂ ਸੀ। फराडिया वा फराडिया ਬਹੁਤ ਵੱਡੀ ਆਈਟਮ ਆ। ਓਏ ਫਰਾਡੀਏ ਚੰਗੇ ਹੁੰਦੇ। ਆ ਦੇਖਣਾ ਭਾਜੀ ਇਹ ਆ ਦੇਖਣਾ ਇਹ ਠੀਕ ਆ ਵੀਡੀਓ ਜ਼ਰਾ ਪਲੇ ਕਰ ਦੇਣਾ ਭਾਜੀ। ਉਹਦੇ ਢੇਲੇ ਦੇਖਿਆ ਤੂੰ ਐ ਕਰ
ਦੇਖਿਆ ਬਾਹਰ ਨਿਕਲ ਕੇ ਇਹਨੇ ਮੈਨੂੰ ਕਿਹਾ, ਕਹਿੰਦਾ ਤੇਰੇ ਵੀਰ ਨੇ ਇੱਕ ਵੀ ਨਹੀਂ ਖਾਧੀ। ਹਾਂ ਉਸਤਾਦ ਜੀ ਉਧਰ ਮੈਂ ਖਾਦੀ ਸੱਚੀ ਮੁੱਚ ਵਾਲੀ origignal ਮਿਰਚ ਦੰਦੀਆਂ ਵੱਢ ਵੱਢ ਕੇ। ਉਹ ਤੁਸੀਂ ਖਾ ਵੀ ਗਏ ਉਸਤਾਦ ਨੂੰ, ਉਹ ਖਾ ਲਓ ਤੁਸੀਂ। ਅਸਲ ਮਿੱਠੇ ਦੀ ਬੱਸ ਹੋਈ ਪਈ ਆ ਚੈੱਕ ਕਰ ਦਰਾ ਇਹ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਉੱਤੋਂ। ਉਸ ਤੋਂ ਬਾਅਦ ਉਹਦੀ ਸ਼ਕਲ ਦੇਖ ਤੂੰ ਜ਼ਰਾ, ਆ ਦੇਖੀ ਇਹ ਪਹਿਲੇ ਡੇਲੇ ਇਹ ਘੁੰਮੇ, ਇਹ ਉਸ ਤੋਂ ਬਾਅਦ ਵੀ ਘੁੰਮਣਗੇ, ਵੇਖੀ ਇਹ ਬੜੀ ਆਈਟਮ। ਬੁੱਲਾਂ ਤੇ ਜਲੂਨ ਹੋਣ ਲੱਗ ਪਈ ਸੀ। ਇਸ ਤੋਂ ਮੈਂ ਕਹਿ ਰਿਹਾ ਬੇਟੇ ਹੋਰ ਦੇਖ ਲਾ ਉਹਨਾਂ ਦੀ ਕਿੱਥੇ ਨਜ਼ਰ ਆ। ਮੈਂ ਹੁਣ ਖਾ ਲੈਣਾ ਉਸਤਾਦ ਜੀ, ਮੰਗਾ ਅੱਛਾ ਚਲੋ ਠੀਕ ਆ, ਲੋ ਜੀ 1 2 ਓਵਰਲੈਪ ਨਹੀਂ ਕਰਨਾ, ਜਿਹਨੇ ਓਵਰਲੈਪ ਕੀਤਾ ਤਾਂ 100 ਰੁਪਇਆ ਲਿਖਿਆ ਜਾਣਾ ਵਾ। ਮੈਨੂੰ ਕਾਪੀ ਪੈਨਸਲ ਦੇ ਦਿਓ ਜ਼ਰਾ, ਜਿਹੜਾ ਲਿਆਵੇ ਉਹਨੂੰ ਕੀ ਮਿਲਣਾ? ਤੇ ਜਿਹੜਾ ਐਂਡ ਤੱਕ ਜਿਹਨੇ ਨਾ ਕੀਤਾ ਉਹਨੂੰ 5000 ਰੁਪਇਆ ਇੱਥੇ ਬੈਠਿਆ ਦੇਵਾਂਗਾ। ਡਨ ਕਰੋ। ਠੀਕ ਹੈ ਵੈਸੇ ਸਰ। ਜੀ ਮੈਂ ਤੇ ਉਹ ਤੁਸੀਂ ਜਿਹੜਾ ਉਹ ਕਿਹਾ ਸੀ ਕਿ ਯਾਰ ਸ਼ੋਅ ਦੇ ਉਸਤਾਦ ਜੀ ਜਿਹੜੇ ਪੈਸੇ ਨੇ ਉਹ ਇੱਥੇ ਰੱਖਿਆ ਕਰੋ, ਉਹ ਅਸਲ ਨਹੀਂ ਹੁੰਦਾ, ਕਿਹਾ ਸੀ ਉਹਨੇ ਤੁਸੀਂ। ਨਹੀਂ ਜੇ ਕਿਹਾ ਹੱਥ ਨਹੀਂ। ਤੇ ਦੇਣੇ ਨੇ ਤੇ ਜੇ ਜਿੱਤਣਾ ਤੇ ਲੈਣੇ ਵੀ ਤੇ ਹੈਗੇ ਨੇ ਨਾ। ਕਿਆ ਤੁਸੀਂ ਭਾਜੀ ਕਿਆ? ਉਹ ਮੈਂ ਬੱਚਿਆਂ ਦੀ ਗੱਲ ਕਰਨ ਡਿਆ ਉਸਤਾਦ ਜੀ, ਮੈਂ ਛੋਟੇ ਭਰਾਵਾਂ ਦੀ ਗੱਲ ਕਰਨ ਡਿਆ। ਆਪੇ ਫਸ ਕੇ ਉਸਤਾਦ ਗਏ। ਜੀ ਤੁਹਾਨੂੰ ਪਤਾ ਨਹੀਂ ਹੋ ਕੀ ਗਿਆ ਹੈ, ਮੈਨੂੰ ਤੇ ਫਿਕਰ ਲੱਗੀ ਹੋਈ ਹੈ ਤੁਹਾਡੀ, ਠੀਕ ਹੈ ਨਾ? ਉਸਤਾਦ ਜੀ ਦਾ ਸਿਰਫ ਉਹ ਹੁਣ ਕਿਸੇ ਤੋਬਾ ਤੋਬਾ। ਸਾਲਾ ਮੇਰਾ ਸਾਹ ਬਣ ਗਿਆ। ਠੀਕ ਹੈ, ਤੇ ਮੈਂ ਤੇ ਤੁਹਾਨੂੰ ਹਾਂ ਅਦੋਂ ਵੀ ਸਟਾਰਟ ਓਵਰਲੈਪ ਜੀ। ਲਓ ਜੀ, ਨਹੀਂ 100 ਰੁਪਏ ਜੁਰਮਾਨਾ ਲਿਖਣਾ ਇੱਥੇ। ਓਕੇ ਜੀ, ਓਕੇ ਜੀ ਭਾਜੀ। ਚਲੋ ਜੀ। ਲੈ ਵੀ ਨਾਜ਼ਰੀਨਿਆ ਜ਼ਰਾ ਗੌਰ ਰੱਖਣਾ ਹੁਣ। 25 ਮਿੰਟ ਤੇ ਚਲੋ ਜੀ, ਕਾਲੂ ਇਹ ਮੁਕਾਬਲਾ ਜਿੱਤੇਗਾ। ਨਹੀਂ ਕਾਨੂੰਨ ਕੀ ਹਾਲ ਹੈ? ਮੈਂ ਚਲੋ ਜੀ ਮੁੱਕਾ ਨਹੀਂ ਸੀ ਮੇਰਾ, ਜੀਤ ਹੀ ਤੁਸੀਂ ਕਹਿਤਾ। ਲਿਖ ਲਓ 100। ਨਹੀਂ 100 ਰੁਪਇਆ ਦਾਨਸ਼। ਉੱਪਰ ਸਟਾਰਟ ਤੇ ਹੋ ਲੰਦੋ। ਉਹਨੇ ਹੱਥ ਹੀ ਕਿਹਾ, ਉਹਨੇ ਕਿਹਾ ਚਲੋ ਸਟਾਰਟ, ਉਹਨੇ ਕਿਹਾ। ਆਹੋ ਸਾਡੇ ਤੋਂ ਸ਼ੁਰੂ ਹੋਏਗੀ। ਚਲੋ ਜੀ, ਹਾਂਜੀ। ਉਸਤਾਦ ਮੋਹਤਰਮ ਮੈਂ ਇੱਕ ਗੱਲ ਕਰਨੀ ਮੈਂ ਵੀ ਕਰਨੀ ਉਹ ਵਾਹ, ਨਿਕਲ ਕਿ ਆਪਣੀ ਗ੍ਰਿਫਤ ਮਜ਼ਬੂਤ ਕਰੋ। ਹਾਂਜੀ ਗ੍ਰਿਫਤ ਤੁਹਾਡੀ ਹੋ ਗਈ ਹੈ ਢਿੱਲੀ। ਮਾਦਰਤ ਨਾਲ ਉਸਤਾਦ ਜੀ ਮੈਂ ਗੱਲ ਕਰਾਂਗਾ ਸਿੱਧੀ ਸਾਫ, ਸੋਗਾ ਦਾ ਰੱਸਾ ਤੇ ਮਿੱਠੇ ਹੱਥ ਗੰਢ, ਠੀਕ ਹੈ? ਉਸਤਾਦ ਮੋਹਤਰਮ ਮੇਰੀ ਨਾ ਰਾਤੀ ਫਾਈਟ ਹੋਈ ਹੈ ਬਹੁਤ ਵੱਡੀ, ਠੀਕ ਹੈ? ਕਿਹਦੇ ਨਾਲ? ਫੈਮਿਲੀ ਫਾਈਟ, ਠੀਕ ਹੈ? ਵਿੱਚ ਐਟਮ ਨਾ ਕਰਨਾ ਕੋਈ। ਫੈਮਿਲੀ ਫਾਈਟ ਹੋਈ ਹੈ ਕਿ ਮੇਰੇ ਨਾਲ ਕੋਈ 3 ਜੀ ਬੈਠੇ ਨੇ, ਮੈਂ ਗਿਆ ਵਾਂ, ਮੈਂ ਉਹਨਾਂ ਦੇ ਸਿਰ ਤੇ ਪਿਆਰ ਦਿੱਤਾ ਮਾਸ਼ਾਅੱਲਾ। ਤੇ ਤੀਸਰਾ ਕਰੈਕਟਰ ਮੈਨੂੰ ਨਜ਼ਰ ਨਹੀਂ ਆਇਆ। ਕੀ ਮਿੱਠੇ ਨੇ ਕੀ ਜਗ੍ਹਾ ਲੱਭੀ ਵਿੱਚੋਂ? ਉਹਨੇ ਮੈਂ ਸਿਰ ਤੇ ਪਿਆਰ ਦਿੱਤਾ, ਮਾਸ਼ਾਅੱਲਾ। ਅਰੇ ਵਾਹ, ਚਲੋ ਜੀ ਚਲੋ ਅਰੇ ਕਿਆ ਕਹਤੇ। ਚਲੋ ਜੀ। ਨਹੀਂ ਉਸਤਾਦ ਜੀ, ਮਿੱਠੇ ਦੀ ਦਾਤ ਬਣਦੀ। ਆਹੋ ਅੱਛਾ, ਉਹ ਤੀਸਰਾ ਕਰੈਕਟਰ ਮੇਰੇ ਨਾਲ ਨਾਰਾਜ਼, 2 ਦੇ ਸਿਰ ਤੇ ਮੈਂ ਪਿਆਰ ਦਿੱਤਾ, ਤੀਸਰਾ ਕਰੈਕਟਰ ਮੇਰੇ ਨਾਲ ਨਾਰਾਜ਼ ਹੋ ਗਿਆ। ਕਿਉਂ? ਆ ਦੋਵੇਂ ਬੋਲੇ ਕਿਉਂ ਤੇ ਜ਼ਿਆਦਤੀ, ਹੈ ਦੋਵਾਂ ਦਾ ਕਿਉਂ ਤੇ ਜ਼ਿਆਦਤੀ। ਇਕੱਠਾ ਕਿਹਾ। ਹਾਂਜੀ ਦੋਵਾਂ ਦਾ ਸੋਸੋ ਉਸਤਾਦ ਜੀ। ਮੈਨੂੰ ਵੀ ਬਸੂਬਾਤ ਹੀ ਨਸ਼ਾ। ਮਿੱਠਾ ਤੇ ਦਾਨਸ਼। ਭਾਈ ਦਾਨੇ ਦਾ ਦਾਨਸ਼ ਦਾ ਹੋ ਗਿਆ ਜੀ 200, ਮਿੱਠੇ ਦਾ 100। ਉਸਤਾਦ ਜੀ ਇਹ ਨਾਮ ਲਿਖ ਕੇ ਨਾ ਤੇ ਅੱਗੇ। ਮੈਂ ਕਰ ਰਿਹਾ ਵਾਂ। ਅੱਛਾ, ਮੈਂ ਜਿਹੜੀ ਸੂਬਾ ਨਵੀਂ ਮੋਟਰਸਾਈਕਲ ਤੇ ਆਉਣ ਦਾ ਦਾਵਾ ਕੀਤਾ ਸੀ, ਉਹ ਤੇ ਇੱਥੇ ਕੱਟੇ ਜਾਣੇ ਨੇ। ਉਹ ਮਿੱਟੀ ਹੋ ਗਈ ਆ। ਆ ਸਾਰੇ ਜਿਹੜੇ ਕਤੋਂ ਹੱਸੇ ਤੁਸੀਂ ਇੱਕ ਦੂਜੇ ਦੇ ਓਵਰਲੈਪ। ਉਸਤਾਦ ਜੀ ਹੱਸਣ ਵਾਲਾ ਤੇ ਬਚੋ। ਸਾਰੀ ਟੀਮ ਕਾ 100 ਲਾਸਟਰ ਦੀ ਓਵਰਲੈਪ ਨਹੀਂ ਭਾਜੀ ਹੁੰਦੀ। ਦੇਖੋ ਮੇਰੀ ਗੱਲ ਸੁਣੋ, ਤੁਸੀਂ ਇਦਾਂ ਕਰੋ, ਤੂੰ ਹੱਸ ਪਹਿਲੇ, ਹੁਣ ਤੂੰ ਇੰਜ ਸੋ ਓਵਰਲੈਪ ਨਹੀਂ ਕਰਨੀ। ਚਲੋ ਅੱਛਾ, ਦੋਵਾਂ ਦੇ ਸਿਰ ਤੇ ਮੈਂ ਪਿਆਰ ਦਿੱਤਾ, ਤੀਸਰਾ ਕਰੈਕਟਰ ਮੈਨੂੰ ਨਜ਼ਰ ਨਹੀਂ ਆਇਆ। ਠੀਕ ਹੈ। ਕਰੈਕਟਰ ਕਹਿਣ ਡਿਆ ਹੈ ਜੀ, ਉਹ ਮੇਰੇ ਤੋਂ ਨਾਰਾਜ਼ ਨਾ ਹੋ ਗਿਆ ਕਿਉਂ? ਕਿ ਕਹਿੰਦਾ ਮੇਰੇ ਨਾਲ ਸਲਾਮ ਨਹੀਂ ਲਿਆ। ਮੈਂ ਉਹਨੂੰ ਕਸਮ ਖਾ ਕੇ ਗਿਆ, ਮੈਂ ਕਿਹਾ ਯਾਰ ਮੈਨੂੰ ਨਹੀਂ ਨਜ਼ਰ ਆਇਆ ਤੂੰ। ਅੱਛਾ ਉਹਨੇ ਕਾਜੀ ਉਹ ਗੱਲਾਂ ਕੀਤੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਹੁਣ ਅਗਲੀ ਗੱਲ ਇਹ ਵੇ ਕਿ ਮਿਸਾਲ ਦੇ ਤੌਰ ਤੇ ਹਾਂਜੀ ਅਗਰ ਤਲਕਦਾਰੀ ਹੈਗੀ ਆ, ਬਣਦਾ। ਫੈਸਲ ਰਾਮੇ ਕਾ 100 ਕਟਿਆ ਗਿਆ। ਮੇਰਾ ਕਿਉਂ ਕੱਟਿਆ ਗਿਆ? ਉਹ ਸੰਧਿਆ ਸੀ ਤਾਂ ਉਹਦੇ ਵਿੱਚ ਹੀ ਗੱਲ ਸ਼ੁਰੂ। ਉਹਦੇ ਐਂਡ ਵਾਲੇ 10 ਇਹਦਾ ਹਾਸਾ ਮੁੱਕਣ ਦੇਣਾ ਵਾ। ਮੇਰੀ ਗੱਲ ਮੁੱਕੀ ਨਹੀਂ, ਤੁਸੀਂ ਬੋਲੀ ਆਪਣਾ। ਨਹੀਂ ਮੈਂ ਉਹ ਵਿੱਚ ਗੱਲ ਹੈ ਕਿ ਇਹਦਾ ਹਾਸਾ ਮੁੱਕਣ ਦੇਣਾ, ਮੈਂ ਯਾਨੀ ਸਮਝਾਉਣ ਤੇ ਕਹਿ ਰਿਹਾ। ਚੱਲ ਚਲੋ 1 2 3। ਅੱਛਾ, ਹੁਣ ਗੱਲ ਹੈ ਵੇ, ਇੱਕ ਮਿੰਟ ਭਾਜੀ, ਇੱਕ ਮੈਂ ਵਿੱਚ ਸਮਝਾ ਰਿਹਾ ਕਿ ਜੀ ਆ ਹੋ ਗਿਆ, ਆ ਹੋ ਗਿਆ, ਉਹ ਨਹੀਂ। ਉਸ ਤੋਂ ਬਾਅਦ ਮੈਂ ਕਹੂੰਗਾ ਤੁਸੀਂ ਕਰਨਾ ਇਨਸਾਫ, ਜਿਹਦੀ ਮੈਨੂੰ ਉਮੀਦ ਹੈ। ਆਪਾਂ ਨੂੰ ਤਾਂ ਕੋਈ ਨਹੀਂ।
ਹੁਣ ਉਸਤਾਦ ਮੁਹਤਰਮ ਮੈਂ ਕਹਿੰਦਾ ਇੱਕ ਬੰਦੇ ਨਾਲ ਮੈਂ ਸਲਾਮ ਨਹੀਂ ਲਿਆ, ਕਿਉਂ? ਮੈਂ ਬਾਹਰੋਂ ਆਇਆ, ਮੈਨੂੰ ਨਹੀਂ ਪਤਾ ਲੱਗਾ, ਤੇ ਕੀ ਜਿਹੜਾ ਅੱਗੇ ਬੈਠਾ ਉਹਦਾ ਰਾਈਟ ਨਹੀਂ ਬਣਦਾ ਉਹ ਮੇਰੇ ਨਾਲ ਸਲਾਮ ਲੈ ਲਵੇ? ਬਣਦਾ। ਉਹ ਵੀ ਮੁਸਲਮਾਨ। ਠੀਕ ਹੈ। ਯਾਰ ਕੀ ਕਰੀਏ, ਕੀ ਕੱਲੇ ਕੱਲੇ ਆ ਰਹੇ ਨੇ। ਨਹੀਂ ਬਣਦਾ ਨਹੀਂ। ਮਿਸਾਲ ਦੇ ਤੌਰ ਤੇ ਮੈਂ ਨਹੀਂ ਚਲੋ ਸਲਾਮ ਲਿਆ, ਮੈਂ ਨਹੀਂ ਹਾਲ ਚਾਲ ਪੁੱਛਿਆ, ਅਗਲੇ ਕਰੈਕਟਰ ਦਾ ਨਹੀਂ ਬਣਦਾ। ਬਣਦਾ ਅਗਲੇ ਦੱਸੋ ਨਾ ਉਸਤਾਦ ਜੀ, ਬਿਲਕੁਲ ਅਗਲੇ ਦਾ ਬਣਦਾ ਬਣਦਾ ਹੈ? ਬਣਦਾ। ਤੇ ਫਿਰ ਮੇਰੇ ਤੋਂ ਕਾਹਤੋਂ ਨਾਰਾਜ਼ ਹੋਇਆ ਜੀ? ਤੂੰ ਉਹਨੂੰ ਪੁੱਛ ਲੈ ਵੀ ਕਿਉਂ ਨਾਰਾਜ਼ ਹੋਇਆ, ਤੈਨੂੰ ਦੱਸ ਦੇਗਾ ਵੀ ਮੈਂ ਇਸ ਤੋਂ ਨਾਰਾਜ਼ ਹੋਇਆ। ਸਾਡੀ ਕਸਮ ਮੈਂ ਨਹੀਂ, ਆ ਦੋਵੇਂ ਸੀਗੇ। ਤੂੰ ਤੇ ਤੂੰ ਸੀ। ਨਹੀਂ ਮੇਰੇ ਕੋ ਕਸਮ ਹੈ ਉਸਤਾਦ ਜੀ, ਨਾ ਦੋਵੇਂ। ਫੈਸਲ ਭਾਈ ਧੋਨੀ ਨਹੀਂ ਸੀ ਉਸਤਾਦ ਜੀ, ਧੋਨੀ ਨਹੀਂ ਸੀ, ਤੁਸੀਂ ਦੋਨੋਂ ਸੀ। ਤੁਸੀਂ 1 2 5 6 ਦਾ ਹੋ ਗਿਆ। ਓਏ ਨਹੀਂ, ਹਲੇ ਤੇ ਉਹ ਹੋਣਾ ਵਾ ਉਸਤਾਦ ਜੀ। ਮੈਂ ਤੇ ਬੋਲਿਆ ਨਹੀਂ ਸਾਜ ਜੀ। ਉਸਤਾਦ ਜੀ ਮੈਂ ਨਹੀਂ ਬੋਲਿਆ, ਪਤਾ ਕੀ ਦੋ ਵਾਵਾ ਕਿਹਦੀਆਂ ਆ ਦੋਨੇ ਸੀ ਉਸਤਾਦ ਜੀ। ਉਹ ਯਾਰ ਸੱਚ ਇੱਕ ਮਿੰਟ ਦੱਸਦਾ, ਮੇਰੀ ਆਹੋ ਮੁੱਕੀ ਆ ਹੁਣ ਤਾਂ ਇਹ ਨਿਕਲ ਗਿਆ। ਨਹੀਂ ਫੈਸਲ ਤੇ ਮਿੱਠਾ ਮਿੱਠਾ ਉਹ ਬੋਲੇ ਨੇ ਨਿਕਲਿਆ ਵਾ। 200 ਹੋ ਗਿਆ। ਚਲੋ ਜੀ। ਚੱਲ ਮੈਂ ਬਰੀ ਹਲੇ। ਅੱਛਾ, ਉਹਨੂੰ ਮੈਂ ਕਿਹਾ ਕਿ ਹੁਣ ਉਹਦਾ ਰਾਈਟ ਨਹੀਂ ਬਣਦਾ ਕਿ ਉਹ ਮੇਰਾ ਹਾਲ ਚਾਲ ਪੁੱਛ ਲਵੇ ਯਾਰ? ਯਾਰ ਬਣਦਾ। ਕੌਣ ਸੀ? ਨਹੀਂ ਮੈਂ ਤਾਂ ਨਹੀਂ, ਮੈਂ ਤਾਂ ਨਹੀਂ। ਮੇਰੀ ਗੱਲ ਸੁਣ ਲਓ। ਨਾ ਮੁੱਕਰ ਨਹੀਂ ਉਸਤਾਦ ਜੀ ਮੈਂ ਬੋਲਿਆ ਆਪਣੇ ਟਾਈਮ ਤੇ, ਉਹਨੇ ਹਾਂ ਕਿਹਾ। ਹਾਂ ਇੱਕ ਗੱਲ ਇਹ ਬੰਦੀ ਕਿ ਅਗਰ ਪਹਿਲੇ ਬੋਲਿਆ ਜਿਹੜਾ ਸੈਕੰਡ ਬੋਲਿਆ ਉਹਨੂੰ ਪੈਣਾ ਚਾਹੀਦਾ। ਇਹਨੂੰ ਪਾਓ ਫਿਰ, ਨਹੀਂ ਮੇਰਾ ਉਸਤਾਦ ਕੱਟੋ। ਜੀ, ਮੇਰੀ ਗੱਲ ਸੁਣ ਲਓ, ਮੇਰੀ ਸੁਣ ਲਓ। ਨੋਨੀ ਨਹੀਂ ਮੇਰੀ ਸੁਣ ਤੇ ਲਵੋ। ਨਹੀਂ ਨੋਨੀ, ਤੂੰ ਉਦੋਂ ਦਾ ਚੁੱਪ ਨਹੀਂ ਕਰ ਰਿਹਾ ਬੇਟਾ। ਉਹ ਨਹੀਂ ਉਸਤਾਦ ਜੀ, ਐ ਵੀ ਆ ਕਾਲੂ ਤੇ 1 2 3 ਤੇ ਦੂਸਰੇ ਨੰਬਰ ਤੇ ਉਸਤਾਦ ਮੁਹਤਰਮ, ਯਾਰ ਤੂੰ ਮੇਰੀ ਗੱਲ ਸੁਣ ਲੈ, ਕਿਸੇ ਹੋਰ ਨੂੰ ਵੀ ਗੱਲ ਕਰ ਲੈਂਦੇ ਨਾ। ਨਹੀਂ ਮੇਰੀ ਗੱਲ ਮੁੱਕ ਲੈਣ ਦੋ ਨਾ, ਗੱਲ ਮੁਕਾ ਕੇ ਫਿਰ ਇਨਸਾਫ ਤੇ ਕਰੋ ਨਾ। ਹੁਣ ਇਨਸਾਫ ਹੈ ਕਿ ਤੁਸੀਂ ਸਾਡੇ ਮਾਈ ਬਾਪ। ਹਾਂ ਹਾਂ ਤੇ ਬਿਲਕੁਲ ਠੀਕ ਹੈ ਜੀ। ਹਾਂ ਛੋਟੀ ਆ ਬਿਲਕੁਲ, ਲੰਬਾ ਵਾਸਤਾ ਜੀ, ਉਹ ਲੇਟ ਨੇ। ਪਹਿਲੇ ਤਾਂ ਸੇ ਬਿਲਕੁਲ ਕਿਹਾ, ਫਿਰ ਉਹਨੇ ਕਿਹਾ ਹਾਂਜੀ। ਹਾਂ ਮੁੱਕੀ ਤਾਂ ਬਿਲਕੁਲ ਆਇਆ। ਨਹੀਂ ਇਕੱਠਾ ਹੀ ਆਇਆ ਟੋਪਰ। ਲਟੈਂਸੀ ਤੁਹਾਡੇ ਕੰਨਾਂ ਹਾਂ ਨੂੰ। ਬਿਲਕੁਲ ਇੰਜ ਕਰਕੇ ਆਇਆ 50 ਪਾ ਦਿਓ। ਹੈ। 50 ਤੋਂ ਨਹੀਂ ਪਤਾ। ਚਲੋ ਜੀ। ਉਸਤਾਦ ਜੀ ਤੁਸੀਂ ਮਾਈ ਬਾਪ ਹੋ ਸਾਡੇ। ਕਿਹਦੇ? ਉਹ ਭਰਾਵਾ ਹੁਣ ਅੱਗੇ ਗੱਲ ਸਾਡੇ ਕੋ ਪੱਲੇ ਪਾ, ਇਸ ਵਾਕਿਆ ਤੋਂ ਤੁਸੀਂ ਕੀ ਸਿੱਖਣਾ, ਮੋਰਲ ਕੀ ਆ? ਮੋਰਲ ਮੈਂ ਤੁਹਾਨੂੰ ਦੱਸਣਾ ਨਾ, ਇਨਸਾਫ ਉਹਨਾਂ ਨੇ ਕਰਨਾ ਮਿੱਠੇ। ਵਾਕਿਆ ਫਿੱਕਾ ਵਾ, ਸਾਨੂੰ ਪੈਸੇ ਕਿੰਨੇ ਪੈ ਗਏ? ਉਹ ਯਾਦ ਤਾਂ ਹੋਵੇ ਨਾ ਇਸ ਵਾਕਿਆ ਚੋਂ ਕੁਛ ਆਵੇ ਵੀ। ਅੱਛਾ ਲੈ। ਤੁਸੀਂ ਸਾਡੇ ਮਾਈ ਬਾਪ ਹੋ, ਯਾਰ ਮੈਨੂੰ ਜਿਹੜੀ ਮਰਜ਼ੀ ਸ਼ਾਇਦ ਦੀ ਜ਼ਰੂਰਤ ਹੈ, ਮੈਂ ਕਹਿੰਦਾ ਉਸਤਾਦ ਜੀ ਮੈਨੂੰ ਇਹ ਚਾਹੀਦਾ, ਤੁਸੀਂ ਮੈਨੂੰ ਕਹਿੰਦੇ ਹੋ ਕਿ ਕੱਲ ਲੈ ਜਾ, ਤੇ ਮੇਰੀ ਮੁਹੱਬਤ ਕੀ ਹੈ ਕਿ ਮੈਂ ਅੱਜ ਹੀ ਨਾਲ ਲਿਜਾ ਸਕਾਂ? ਠੀਕ ਹੈ ਨਾ? ਯਾਰ ਉਸਤਾਦ ਜੀ ਤੁਸੀਂ ਜਿੰਨੇ ਮਰਜ਼ੀ ਕੋਈ ਗੱਲ ਤੋੜੀ ਦੀ ਵੀ ਹੁੰਦੀ ਆ, ਕਿਤੇ ਲੱਪਾ ਹੀ ਲੈ ਗਿਆ ਕੰਮ ਨੂੰ। ਇੱਕ ਵਾਰੀ ਜੁਰਮਾਨਾ ਪੈ ਹੀ ਲੈਣ ਦਿਓ ਜ਼ਰਾ। ਕੋਈ ਵਾਕਿਆ ਕੋਈ ਐਸਾ ਸੁਣਾਓ ਕਿ ਸਾਰੇ ਦੀ ਖਿੱਲੀ ਪੈ ਜਾਵੇ। ਚੱਲ ਵਾਕਿਆ ਵੀ ਕੱਖ ਨਹੀਂ ਤੇ ਮਾਲ ਵੀ ਜਾਈ ਜਾਂਦੇ ਆ। ਚਲੋ ਜੀ ਭਾਜੀ, ਆਪਸ ਚ ਸਾਰੇ ਬਾਤ ਗੱਲਾਂ ਬਾਤਾਂ ਕਰੋ ਜੀ। ਹਾਂਜੀ ਮੈਂ ਤੁਹਾਨੂੰ ਕੋਈ ਗੱਲ ਦੇਣਾ ਠਹਿਰ। ਹਾਂ। ਅੱਛਾ ਜੀ ਚਲੋ ਜੀ ਭਾਜੀ, ਮੈਂ ਕੋਈ ਉਹ ਪੜ੍ਹ ਦੇਣਾ, ਪਹਿਲੇ ਮੈਸੇਜ ਪੜ੍ਹ ਦੇਣਾ ਜਿਹੜੇ ਸਾਡੇ ਦੋਸਤਾਂ ਦੇ, ਪਿਆਰ ਵਾਲਿਆਂ ਦੇ, ਜੀਆਂ ਦੇ ਆਏ ਨੇ। ਪੜੋ ਜੀ। ਉਹਨਾਂ ਦੇ ਕੋਈ ਮੈਂ ਮੈਸੇਜ ਵੀਡੀਓ ਦੇਖ ਲਈ ਤੁਸੀਂ ਨਾ, ਜਿਹੜੀ ਮੈਂ ਤੁਹਾਨੂੰ ਭੇਜੀ ਆ। ਇਹ ਲਈ ਜਾਨੀ ਸਰ, ਆਈ ਵਾਂਟ ਟੂ ਪਾਰਟਿਸਿਪੇਟ ਇਨ ਯੋਰ ਲਾਈਵ ਸ਼ੋ ਪਲੀਜ਼। ਯਾਰ ਮੇਰੀ ਗੱਲ ਸੁਣੋ, ਤੁਹਾਡੀ ਮਿਹਰਬਾਨੀ ਆ ਯਾਰ, ਮੇਲ ਦੇ ਉੱਤੇ ਤੁਸੀਂ ਲਿਖਦੇ ਮੈਨੇ ਵੀ ਲਾਈਵ ਸ਼ੋ में आना है, ਉੱਤਲੇ ਨੰਬਰ ਨਹੀਂ, ਕੋਈ WhatsApp ਨਹੀਂ, ਕੀ ਕਰਾਂ ਹੁਣ ਮੈਂ? ਫਿਰ ਮੈਂ ਤੁਹਾਨੂੰ ਅੱਗੋਂ ਕਹਾਂ ਇੱਕ ਮੇਲ ਕਰਾਂ, ਅੱਛਾ ਭਾਈ ਆਪਣਾ WhatsApp ਭੇਜ ਦਿਓ, ਫਿਰ ਤੁਸੀਂ ਅੱਗੋਂ WhatsApp 4 ਮੇਲਾਂ। ਅੱਲਾ ਦੇ ਬੰਦੇ ਕਮ ਸੇ ਕਮ ਇਹਨਾਂ ਤੇ ਸਿੱਖ ਲਓ ਕਿ ਯਾਰ ਜੇ ਤੁਸੀਂ ਆਉਣਾ ਵਾ ਤੇ ਆਉਣ ਲਈ ਸਾਨੂੰ ਕੋਈ ਤੁਹਾਡਾ ਨੰਬਰ ਚਾਹੀਦਾ ਕਿ ਨਹੀਂ ਚਾਹੀਦਾ, ਕਿ ਖਾਲੀ ਮੇਲ ਤੇ ਮੈਂ ਕਹਾਂ ਅੱਛਾ ਆ ਜਿਓ। ਰਾਬਤਾ ਜ਼ਰੂਰੀ। ਉਹ ਜਦੋਂ ਨੇ ਕਿਹਾ ਰਾਬਤਾ ਜ਼ਰੂਰੀ, ਤੂੰ ਵਿੱਚ ਹੂੰ ਕਿਉਂ ਕੀਤਾ? ਉਸਤਾਦ ਜੀ ਹੁਣ ਦੇ ਥੋੜੇ ਆ, ਛੋਟਾ ਜਿਹਾ ਨਾ ਲਫਜ਼ਾ 20 ਰੁਪਏ ਕੱਟੋ। ਨਹੀਂ ਭਾਜੀ ਚਲੋ ਸੋ ਹੀ ਹੋਣਾ। ਅੱਛਾ ਤੇ ਜੀ। ਚਲੋ ਤੇ ਉਹਦਾ 100 ਹੀ ਹੋਣਾ, ਇਕੱਠਾ ਹੋ ਗਿਆ, ਦੋਵਾਂ ਨੂੰ 100 ਰੁਪਏ ਪਾਓ ਆਪਣੇ ਆਪ ਨੂੰ, ਤੇ ਉਹਨੂੰ। उमैर अहमद, लव यू जानी भाई, हमने आना है शो में अपनी फैमिली के साथ। देखा भाजी ने थले आईडी कार्ड नंबर भी लिखिया, अपना मोबाइल नंबर भी लिखे। ਵਾਹ ਸਮਝਦਾਰ ਆ। अस्सलाम वालेकुम भाई, होप यू आर योर टीम एंड डूइंग वेल। आया एक बार आप एक शो में कहा था कि आपके नाक में से पानी निकलता था बिना किसी वजह के और बीमारी कि आपको किसी ने टैबलेट रिकमेंड की थी इस्तेमाल से आपको, क्या आपने टैबलेट मुझे बता सकते हैं? मेरे भी लेफ्ट साइड से बैठे बैठे पानी निकलता है ना। ਭਾਈਜਾਨ ਉਹ ਇਸ ਤਰ੍ਹਾਂ ਸੀ, ਮੈਂ ਤੁਹਾਨੂੰ ਸਾਰੀ ਗੱਲ ਦੱਸੀ ਸੀ ਕਿ ਮੇਰੇ ਇੱਕਦਮ ਇੰਜ ਕਰਕੇ ਤਤੀਰੀ ਟੈਪ ਪਾਣੀ ਡਿੱਗਦਾ ਸੀ, ਤੇ ਮੈਂ ਯਾਨੀ ਹੱਥ ਇੱਥੇ ਵੀ ਨਹੀਂ ਚੋਂਦਾ ਤੇ ਪਾਣੀ ਆ ਜਾਂਦਾ, ਔਰ ਉਹ ਪਾਣੀ ਸੀ, ਕੋਈ ਨਜ਼ਲਾ ਜ਼ੁਕਾਮ ਨਹੀਂ ਸੀ।
ਉਹ ਮੈਂ ਚੈੱਕ ਕਰਾਉਣ ਗਈ, ਦਿਮਾਗ ਦਾ ਪਾਣੀ ਆ, ਦਿਮਾਗ ਦਾ ਸਿਟੀ ਸਕੈਨ ਹੋਏਗਾ, ਫਿਰ ਤੁਹਾਡਾ ਆਪਰੇਸ਼ਨ ਹੋਏਗਾ, ਇਹ ਸਾਰਾ ਮੈਂ ਦੱਸੀ ਸੀ ਗੱਲ। ਲੇਕਿਨ ਫਿਰ ਮੇਰਾ ਇੱਕ ਯਾਰ ਆ UK ਰਜ਼ਾ, ਮੈਂ ਦੁਬਈ ਗਿਆ, ਉੱਥੇ ਫਿਰ ਮੇਰਾ ਨੱਕ ਬੰਦ ਹੋਣਾ ਸ਼ੁਰੂ ਹੋ ਗਿਆ, ਯਾਨੀ ਇੰਨਾ ਬੁਰਾ ਹਾਲ ਹੋ ਗਿਆ ਕਿ ਮੈਂ ਕਿਹਾ ਯਾਰ ਮੈਂ ਕਿਹੜੇ ਹਿਸਾਬ 'ਚ ਉਹਨਾਂ ਨੇ ਕਿਹਾ ਜੀ ਫੰਕਲ ਆ ਤੁਹਾਡੇ ਇੱਥੇ ਫੰਕਸ਼ਨ ਫੰਗਸ ਉਹਨਾਂ ਨੇ ਕਿਹਾ ਸਾਰੇ ਫੰਗਸ ਆ, ਉਹ ਸਾਰਾ ਅਸੀਂ ਇੱਥੋਂ ਨੱਕ ਦੇ ਜ਼ਰੀਆ ਚੁੱਕਾਂਗੇ, ਅੰਦਰੋਂ ਕੱਢਾਂਗੇ। ਫਿਰ ਉਹ ਜਿਹੜਾ ਦੂਸਰਾ ਨੱਕ ਵਾਲਾ ਮਸਲਾ ਸੀ, ਉਹਨਾਂ ਨੇ ਕਿਹਾ ਜੀ ਅਸੀਂ ਇੱਧਰੋਂ ਦੀ ਚੀਜ਼ ਪਾਵਾਂਗੇ, ਹੱਡੀ ਹੁੰਦੀ ਹੈ ਦਿਮਾਗ 'ਚ, ਉਹ ਇੱਧਰ ਹੋ ਜਾਂਦੀ ਉਹ ਪਾਣੀ। ਭਾਜੀ ਉਹਨੂੰ ਮੈਂ ਕਿਹਾ, ਉਹਨੇ ਮੈਨੂੰ 2 ਤੋਂ 3 ਗੋਲੀਆਂ ਭੇਜੀਆਂ ਤੇ ਜ਼ਾਈਨੋਸਿਨ ਮੈਂ ਪਾਈ ਜਾ ਰਿਹਾ, ਤੂੰ ਜ਼ਾਈਨੋਸਿਨ 15 ਮਿੰਟ ਬਾਅਦ, ਜਿਹੜਾ ਨੱਕ ਖੋਲਣ ਵਾਲਾ ਉਹਨੇ ਮੈਨੂੰ ਭੇਜੀਆ। ਭੈਣ ਮੈਂ ਪਹਿਲੀ ਖੁਰਾਕ ਖਾਧੀ, 2-3 ਗੋਲੀਆਂ ਸੀ ਪਹਿਲੀ ਖੁਰਾਕ ਖਾਧੀ, ਤੇ 3 ਤੋਂ 4 ਘੰਟੇ ਮੈਂ ਭੁੱਲ ਗਿਆ ਵੀ ਮੇਰਾ ਨੱਕ ਵੀ ਬੰਦ ਹੋਣਾ। ਵਾਹ ਵਾਹ ਵਾਹ। ਦੂਜੀ ਖੁਰਾਕ ਮੈਂ ਖਾਧੀ, ਤੀਜੀ ਖੁਰਾਕ ਖਾਧੀ, ਚੌਥੀ ਖੁਰਾਕ ਖਾਧੀ, ਉਹ ਦਿਨ ਜਾਵੇ ਆਹ ਦਿਨ ਆਵੇ, ਨਾ ਮੇਰੇ ਨੱਕ 'ਚੋਂ ਪਾਣੀ, ਉਹ ਜਿੰਨੇ ਡਾਕਟਰ ਸੀ ਹੱਡੀ ਇੱਧਰ ਹੋ ਗਈ, ਫਲਾਂ ਇੱਧਰ ਹੋ ਗਿਆ, ਇਸ ਤੋਂ ਉਹ ਵੀ ਨਥੀ ਹੋ ਗਿਆ। ਉਸ ਤੋਂ ਬਾਅਦ ਜਰਾ ਮੇਰਾ ਨੱਕ ਉਸ ਤੋਂ ਬਾਅਦ ਅੱਜ ਤੱਕ ਬੰਦ ਨਹੀਂ ਹੋਇਆ, ਨਜ਼ਲਾ ਜ਼ੁਕਾਮ, ਉਹ ਪਤਾ ਨਹੀਂ ਉਹ ਕਿਹੜੀਆਂ ਗੋਲੀਆਂ। ਹੁਣ ਇਹ ਨਹੀਂ ਹੁੰਦਾ ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਨੂੰ ਉਹ ਗੋਲੀ ਦੱਸ ਦਿਓ, ਇੰਝ ਅੱਲਾ ਦੇ ਬੰਦੇ ਨਹੀਂ ਹੁੰਦਾ ਕਿ ਮੈਂ ਹੁਣ ਤੁਹਾਨੂੰ ਮਸਲਾ ਕੋਈ ਹੋਰ ਹੋਵੇ। ਆਹੋ ਉਹਨੇ ਕਿਹਾ ਸਹੀ ਤੂੰ ਕਿਹਾ ਆਹੋ, ਉਹ ਤਾਂ ਬੋਲਿਆ ਨਹੀਂ ਭਾਜੀ। ਠੀਕ ਆ ਭਾਜੀ, ਤੇ ਲਿਆਦਾ ਇਹ ਹੈ ਕਿ ਮੈਂ ਤੁਹਾਨੂੰ ਏਦਾਂ ਕਰ ਸਕਦਾ ਵਾਂ। 400 ਰੁਪਏ ਕੱਟੇਗੇ ਉਸਤਾਦ ਤੋਂ ਭਾਜੀ। ਲੇਕਿਨ ਭਾਈ ਰਜ਼ਾ ਬੰਦਾ ਠੀਕ ਨਹੀਂ ਹੈਗਾ, ਮਾਦਰਤ ਨਾਲ ਉਹਦੇ ਕੋਲ 10,000 ਮੰਗਿਆ, ਕਹਿੰਦਾ ਨਹੀਂ ਹੈ ਲੈ। ਆਹੋ ਤੇ ਫਿਰ ਠੀਕ ਵਾਕਈ ਨਹੀਂ ਹੈਗਾ। ਉਹ RTB ਕੋ ਲੈ ਲਾ, ਉਹਨੇ ਉਹਦੇ ਕੋਲ 2-3 ਵਾਰੀ 50-50 ਲਿਆ ਵਾ, ਉਹਨੂੰ ਦੇਣ ਨਹੀਂ ਦਿਆ, ਉਹਦੇ ਕੋਲ ਲੈ ਲਾ। ਉਹਨੂੰ ਕੋ ਮੇਰੇ ਮੂੰਹ ਤੇ ਕਰਾ ਦੇ। ਅੱਛਾ ਜੀ। ਤੇ ਉਹ ਭਾਈ ਜਾਨ ਮੇਰਾ ਦੋਸਤ ਆ ਰਜ਼ਾ, ਉਹ UK 'ਚ ਉਹ ਇੱਕ ਬੜੀ ਵੱਡੀ ਕੋਈ ਮੈਡੀਕਲ ਕੰਪਨੀ ਹੈ, ਮੈਡੀਕਲ ਸਟੋਰਾਂ ਦੇ, ਜਿੱਦਾਂ ਕੇਅਰ ਨਹੀਂ ਆਪਣੇ ਤੇ ਕੇਅਰ ਦੀਆਂ ਮੁxtਲਿਫ ਬ੍ਰਾਂਚਿਸ ਨੇ, ਤੇ ਹੁਣ ਇਹਨਾਂ ਬ੍ਰਾਂਚਿਸ ਦਾ ਇੱਕ ਡਿਵੀਜ਼ਨ ਦਾ ਇੱਕ ਹੈੱਡ ਵੀ ਹੋਏਗਾ। ਉਹ ਇੰਜ ਨਾ ਉਹ ਉੱਥੇ UK 'ਚ ਕੋਈ ਹੈੱਡ ਟੈਪ ਆ, ਉਹ ਸਾਰਾ ਦੇਖਦਾ ਵੀ ਆ। ਉਹ ਚਾਈਨੀਜ਼ ਕੰਪਨੀ ਹੈ ਮੈਡੀਸਨ ਜਿਹਨਾਂ ਦੀ ਉਹ ਕੰਪਨੀ ਆ, ਉਹ ਜਿਨ੍ਹਾਂ ਦਾ ਦੁਨੀਆ 'ਚ ਜਿੱਥੇ ਵੀ ਉਹਨਾਂ ਦਾ ਕੋਈ ਈਵੈਂਟ ਹੁੰਦਾ ਉੱਥੇ ਜਾ ਕੇ ਉਹ ਮੇਨ ਹੋਸਟ ਵੀ ਉਹ ਕਰਦਾ। ਇਸ ਤੋਂ ਉਹਨੂੰ ਸਾਰਾ ਪਤਾ ਵਾ। ਕਾਨਫਰੰਸਾਂ 'ਚ ਵੀ ਜਾਂਦਾ ਜੀ, ਕਾਨਫਰੰਸ 'ਚ ਵੀ ਜਾਂਦਾ। ਓਏ ਹੋਏ ਹੋਏ ਭਾਜੀ ਇਹ ਜਿੱਥੇ ਜਾਂਦਾ ਨਾ ਕਾਨਫਰੰਸ 'ਚ, ਉੱਥੇ 100 ਦੇ 90 ਟੀਕੇ ਵਾਪਸ ਮਿਲਦੇ। ਓਏ। ਅੱਛਾ ਜੀ। ਜੀ ਆਪਣੀਆਂ ਕੈਪਸੂਲਾਂ ਦੀਆਂ ਦੱਥੀਆਂ ਲੈ ਕੇ ਜਾਂਦਾ। ਹਾਂ। ਤੇ ਉਹ ਭਾਈ ਨਾ ਗੱਲ ਇਹ ਆ ਕਿ ਹੁਣ ਮੈਂ ਉਹਨੂੰ ਪੁੱਛਾਂਗਾ ਵੈਸ ਭਾਜੀ, ਤੇ ਉਹਨੂੰ ਮੈਂ ਪੁੱਛਾਂਗਾ ਜਾਂ ਮੈਂ ਤੁਹਾਡਾ ਉਹਦੇ ਨਾਲ ਰਾਬਤਾ ਕਰਾ ਦਿਆਂਗਾ, ਉਹਦਾ ਕੋਈ ਇੰਸਟਾ ਜਾਂ ਕੋਈ ਫੇਸਬੁੱਕ ਹੋਇਆ, ਕਿਉਂਕਿ ਨੰਬਰ ਉਹਦਾ ਮੈਨੂੰ ਨਹੀਂ ਦੇ ਸਕਦਾ, ਤੇ ਉਹਦੇ ਤੇ ਤੁਸੀਂ ਉਹਨਾਂ ਰਾਬਤਾ ਕਰ ਲੈਣਾ, ਮੇਰਾ ਹਵਾਲਾ ਦੇ ਦੇਣਾ, ਔਰ ਉਸ ਤੋਂ ਬਾਅਦ ਜਨਾਬ ਜੀ ਉਹ ਹੋ ਸਕਦਾ ਤੁਹਾਨੂੰ ਪੁੱਛ ਕੇ ਤੇ ਫਿਰ ਤੁਹਾਨੂੰ ਕੋਈ ਦੱਸ ਦੇਵੇ। ਉਦਾਂ ਦੇ ਉਸਤਾਦ ਜੀ ਸਾਨੂੰ ਵੀ ਨਹੀਂ ਕੋਈ ਦਵਾਈ ਦੱਸਦਾ ਕਿ ਬਿਲਾ ਵਜ੍ਹਾ ਕਿ ਆਹ ਗੋਲੀ ਖਾ ਲਓ, ਇਦਾਂ ਨਹੀਂ ਉਹ ਕਰਦਾ। ਲੇਕਿਨ ਸਾਜੀ ਇੱਕ ਗੱਲ ਆ, 2-3 ਐਸੇ ਮਸਲੇ ਹੋਏ ਮੇਰੀ ਜ਼ਿੰਦਗੀ 'ਚ ਕਿ ਡਾਕਟਰ ਨੇ ਕਿਹਾ ਇਹਦਾ ਹੱਲ ਸਿਰਫ ਆਪਰੇਸ਼ਨ ਪਾਕਿਸਤਾਨ 'ਚ। ਅੱਛਾ। ਯਾਨੀ ਕਿ ਕਰੈਕਟਰ ਇੱਕ ਐਸੇ ਸੀ, ਉਹਨਾਂ ਨੇ ਕਿਹਾ ਜੀ ਇਹ ਉਹ ਜਿਹੜਾ ਪਤਾ ਨਹੀਂ ਕੀ ਹੁੰਦਾ, ਉਹਨਾਂ ਨੇ ਕਿਹਾ ਜੀ ਕੱਢਣਾ ਪੈਣਾ, ਇਹਨੇ ਤੇ ਇਦਾਂ ਹੋ ਜਾਏਗਾ ਇਦਾਂ ਹੋ ਜਾਏਗਾ। ਹਾਰਡ ਭੈਣ ਉਹਨੇ ਉਹ ਇੱਕ ਉੱਥੋਂ ਭੇਜੀ, ਉਹਨੇ ਕਿਹਾ ਜੀ ਇੱਥੋਂ ਨਹੀਂ ਮਿਲਣੀ, ਉਹ ਪੈਕਿੰਗ ਸੀ ਪੂਰੀ। ਆਹੋ। ਉਸਤਾਦ ਜੀ ਨੂੰ 5-6 ਸਾਲ ਹੋ ਗਏ ਨੇ, ਉਹਦੀ ਜਾਨ ਸਕੂਨ 'ਚ। ਯਾਨੀ ਇੱਦਾਂ ਦੇ 2-3 ਵਾਕਿਆਤ ਐਸੇ ਹੋਏ ਨੇ ਕਿ ਵੀ ਉਹ ਮਤਲਬ ਉਹ ਯਾਰ ਬੜਾ ਫਰਕ ਆ, ਉਹ ਐਡਵਾਂਸ ਚੱਲਦੇ ਪਏ ਨੇ ਇਲਾਜ ਦੇ ਵਿੱਚ ਜੀ। ਉਹਨਾਂ ਨੂੰ ਪਤਾ ਐ। ਸਾਡੇ ਇੱਥੇ ਉਹ ਹਲੇ 4 ਮਹੀਨੇ 5 ਮਹੀਨੇ 6 ਮਹੀਨੇ ਬਾਅਦ ਗਲੀਆਂ ਤੱਕ ਪਹੁੰਚਣੀ ਆ ਗੱਲ, ਡਾਕਟਰਾਂ ਤੱਕ ਸ਼ਾਇਦ ਪਹੁੰਚ ਜਾਂਦੀ ਹੋਵੇ, ਡੇਲੀ ਅਪਡੇਟ ਹੁੰਦੀ ਹੋਵੇ, ਲੇਕਿਨ ਮਹੱਲਿਆਂ ਗਲੀਆਂ ਤੱਕ ਪਹੁੰਚਦਿਆਂ ਟਾਈਮ ਲੱਗ ਜਾਂਦਾ। ਉਹ ਅਗਲਾ ਉੱਥੇ ਬੈਠਾ ਜਿੱਥੇ ਫੌਰਨ ਪਤਾ ਭਾਜੀ ਇਹਦਾ ਹੈਗਾ ਆਹ ਖਵਾਓ ਜੀ। ਉੱਥੇ ਜਿੱਦਣ ਗੋਲੀ ਬਣਦੀ ਆ ਉਦਣ ਹੀ ਅਗਲਾ ਕਾਨਫਰੰਸ 'ਚ ਪਹੁੰਚ ਜਾਂਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਾਦੀ ਨਹੀਂ। ਹਾਂ ਮਿੱਠਾ ਰਾਤ ਕੇ 2 ਵਜੇ ਅੱਧਾ ਘੰਟਾ ਕੱਲਾ ਕਬਰਸਤਾਨ 'ਚ ਰਵੇ, ਮੈਨੂੰ 20,000 ਰੁਪਏ ਦੇਵਾਂਗਾ। ਮਾਫੀ ਦੇ ਦੇ ਭਰਾਵਾ। ਵਿਦ ਫੈਮਿਲੀ ਵੀ ਨਹੀਂ ਰਹੇਗਾ। ਹੈ ਵਿਦ ਫੈਮਿਲੀ ਵੀ ਨਹੀਂ ਰਹੇਗਾ ਉਹ। ਜਦੋਂ ਉਹਨੇ ਇਕੱਲੇ ਨੇ ਰਹਿਣਾ ਤੇ ਵਿਦ ਫੈਮਿਲੀ ਆ, ਉਹ ਵੀ ਸਾਰੇ ਸਾਡੇ ਭਰਾ ਹੀ ਨੇੜੇ ਅੱਲਾ ਨੂੰ ਪਿਆਰੇ ਹੋਏ ਨੇ, ਮਾਵਾਂ ਭੈਣਾਂ ਸਾਡੀਆਂ, ਭਰਾ ਬਾਪ ਸਾਡੇ, ਛੋਟੇ ਬੱਚੇ, ਉਹਨਾਂ ਦੇ ਵਿੱਚ ਰਹੇਗਾ, ਖੁਸ਼ ਰਹੇਗਾ। ਉਸਤਾਦ ਜੀ ਮਗਰੋਂ ਤੋਂ ਬਾਅਦ ਮੈਂ ਤਾਂ ਜਿਹੜੀ ਹੁੰਦੇ ਨਾ ਦਫਨਾਏ ਗੁੱਟ ਫੜ ਲੈਂਦੇ ਆ, ਜਿਹੜਾ ਆਮ ਤੁਰਿਆ ਜਾਂਦਾ ਹੋਵੇ। ਦੇਖੇ ਮਿੱਠਾ ਰਾਤ ਨੂੰ ਕੱਲਾ ਬੈਠਾ ਹੋਵੇ ਤੇ ਉਹ ਕਹਿਣ ਲੱਗ ਵੀ ਅੱਜ ਸ਼ੁਗਲ ਲੱਗੇਗਾ, ਉੱਠ ਕੇ ਬਾਹਰ ਚੱਲਦੇ ਆ ਬੈਠੇ ਸਾਡੇ ਮੇ ਕੋ ਜੁਗਤਾ ਮਾਰ। ਉਹ ਸਾਜੀ ਮੈਂ ਕੋਈ ਵਾਕਿਆ ਸੁਣਿਆ, ਉਹ ਕਬਰਸਤਾਨ 'ਚ ਇੱਕ ਕੁੜੀ ਖਲੋਤੀ ਹੋਈ ਸੀ ਤੇ ਮੁੰਡਾ ਸ਼ੋਖਾ ਜਿਹਾ ਗਿਆ ਉਹਨੂੰ ਛੇੜਨ, ਤੇ ਉਹ ਉਹਨੂੰ ਵੇਖ ਕੇ ਕਹਿੰਦਾ ਤੂੰ ਇੱਥੇ ਕੀ ਕਰਨ ਡਈ? ਕਹਿੰਦੀ ਮੈਨੂੰ ਕਬਰ 'ਚ ਗਰਮੀ ਲੱਗਣ ਡਈ, ਮੈਂ ਬਾਹਰ ਆ ਕੇ ਬਹਿ ਗਈ। ਕਿਉਂ ਨੱਸ ਗਿਆ? ਸਾਜੀ ਸੋਰੀ ਮੈਂ ਕਰਦਾ ਬਰਜੀ ਕਿਹੜੀ ਘੰਟਾ ਲਾਂਗਾ ਮੈਂ ਕਬਰਸਤਾਨ। ਨਹੀਂ ਤੂੰ ਨਹੀਂ, ਉਹਨੇ ਅਗਲੇ ਨੇ ਮਿੱਠੇ ਨੂੰ ਕਿਹਾ ਨਾ, ਉਹਨੇ ਬੰਦਾ ਵੇਖ ਕੇ ਕਿਹਾ ਨਾ। ਉਸਤਾਦ ਜੀ ਤੂੰ ਤਾਂ ਵੈਸੇ ਵੀ ਬੈਠਾ ਰਹਿਣਾ ਜਾ ਕੇ ਉੱਥੇ। ਆਹੋ ਜਦੋਂ ਤੂੰ ਉਹਦੇ ਨਾਲ ਗੱਲ ਕਰਨੀ ਹੋਵੇ, ਉਹ ਜਿਹੜਾ ਤੇਰਾ ਰੂਸ਼ੀ
ਨੋਸ਼ੀ ਕੇ ਗੋਸ਼ੀ ਤੇ ਤੂੰ ਕਬਰਸਤਾਨ ਹੀ ਹੁੰਨਾ। ਉਸਤਾਦ ਜੀ ਇਹ ਕਬਰਸਤਾਨ ਖਲੋ ਕੇ ਬੇਰੀ ਦੇ ਦਰਖਤ ਕੋਲ ਜਾ ਕੇ ਕਹਿ ਦੇਵੇ ਭਾਬੀ ਭਾਬੀ ਮੈਨੂੰ ਛੂ ਲੈ 10 ਵਾਰੀ ਕਹਿਣਾ ਮੈਂ ਉਹਨੂੰ 20,000 ਰੁਪਏ ਦਾਂਗਾ। ਇਹਦੀ ਨਹੀਂ ਗੱਲ ਹੋ ਰਹੀ, ਇਹਦੀ ਗੱਲ ਹੋ ਰਹੀ ਹੈ। ਉਸਤਾਦ ਜੀ ਭਾਜਨ ਕਬਰਸਤਾਨ ਚ ਜਾਣਾ ਕਿੰਨੇ ਕਿ ਅੱਧਾ ਘੰਟਾ ਤੁਸੀਂ ਉੱਥੇ ਰਹਿ ਕੇ ਆਏਗਾ ਬਸ। ਉਸਤਾਦ ਜੀ 1 ਕਰੋੜ ਰੁਪਇਆ ਦੇਣ ਤੇ 1 ਮਿੰਟ ਦੀ ਸ਼ਰਤ ਹੋਵੇ ਮੈਂ ਤਾਂ ਵੀ ਨਾ ਜਾਵਾਂ। ਮੈਂ ਉੱਥੇ ਦੇ ਹਾਲਾਤ ਜੀ ਫਿਰ ਤੁਸੀਂ ਮਿਰਚਾਂ ਵੀ ਨਹੀਂ ਖਾ ਰਹੇ, ਤੁਸੀਂ ਇਕੱਲੇ ਦਫ਼ਤਰ ਵੀ ਨਹੀਂ ਰਹਿ ਰਹੇ, ਤੁਸੀਂ ਕੋਈ ਵੀ ਪਨਿਸ਼ਮੈਂਟ ਨਹੀਂ, ਔਰ ਉਹ 90% ਉਹ ਤੈਨੂੰ ਹੀ ਕਹੀ ਜਾਂਦੇ ਪਨਿਸ਼ਮੈਂਟ। ਉਸਤਾਦ ਜੀ ਸਜ਼ਾਵਾਂ ਦੁਨੀਆ ਤੋਂ ਮੁਕਾਉਣ ਵਾਲੀਆਂ ਵਾ। ਮੈਂ ਬੱਚਿਆਂ ਨਾਲ ਰਹਿਣਾ ਚਾਹੁੰਦਾ ਆਪਣਿਆਂ ਨਾਲ। ਇਹ ਤਾਂ ਮੈਨੂੰ ਮਾਰਨ ਵਾਲੇ ਬੰਦੇ, ਇਹ ਤਾਂ ਇੱਕ ਮੁਨਾਫਿਕ ਟਾਈਪ ਬੰਦੇ ਆ ਯਾਰ ਜਿਹੜੇ। ਹਲੇ ਤਾਂ ਉਹਨੇ ਦੇਖਿਆ ਹੀ ਕੁਛ ਨਹੀਂ। ਆਹੋ ਨਾਲੇ ਮੈਂ ਵੀ ਤਾਂ ਦੇਖਣਾ ਚਾਹੁੰਦਾ ਕੁਛ। ਕੀ ਦੇਖਣਾ ਚਾਹੁੰਦਾ? ਇਹ ਜਿਹੜੇ ਭਾਈ ਨੇ ਪਨਿਸ਼ਮੈਂਟ ਕੀਤੀ ਆ ਉਹਨੂੰ ਕੋਈ ਮਿਹਰਬਾਨੀ ਕੋਈ ਸੌਖੀ ਜੀ ਕਰੋ ਵੀ ਕਿਤੇ 5 ਮਿੰਟ ਪੂਰਾ ਪੀਜ਼ਾ ਖਾ ਜਾਵੇ, ਮਿਠਾਈ ਇਦਾਂ ਦੀ ਹੈ ਨਹੀਂ, ਕੋਈ ਕੜਾਈ ਖਾ ਜਾਵੇ, ਕੋਈ ਭੱਲੇ ਖਾ ਜਾਵੇ। ਸਾਡੀ ਕੋਈ ਹੈ ਬੇਭਾ ਫਾਦ ਮੁਸਤਫਾ ਤੇ ਇਦਾਂ ਦੀ ਹਰਕਤਾਂ ਕਰਦਾ ਹੀ ਨਹੀਂ। ਉਹ ਕਿਹਾ ਵਾ ਇੱਕ ਨੇ, ਹਾਂਜੀ ਇੱਕ ਨੇ ਕਿਹਾ ਭਾਜੀ ਮਿੱਠਾ ਤੇ ਕਾਲੂ। ਹਾਂ ਮਿੱਠਾ ਤੇ ਨੋਨੀ ਹੈ, ਮਿੱਠਾ ਦੇ ਨਾਲ ਇੱਕ ਹੋਰ ਉਹਨੇ ਕਿਹਾ 2 ਬੰਦੇ ਹਾਂ ਲਾਰਜ ਪੀਜ਼ਾ ਲੈਣਾ ਪੂਰਾ, ਪੀਜ਼ੇ ਦੇ ਤੇ ਬੀਫ ਜਾਂ ਚਿਕਨ ਦਾ ਪੂਰਾ ਉਹ ਕਰਨਾ ਵਾਲਾ ਟੌਪਿੰਗ ਫਿਲਿੰਗ ਟੌਪਿੰਗ ਹਾਂਜੀ ਉਹ ਕਰਕੇ ਨਾਲ ਇੱਕ ਬੋਤਲ। ਤੇ ਉਹਨੇ ਕਿਹਾ ਪਤਾ ਨਹੀਂ ਕਿੰਨੀ ਦੇਰ ਚ ਖਾਣਾ ਵਾ ਤੇ ਮੈਂ 10,000 ਰੁਪਏ ਦੋਵਾਂ ਦਵਾਂਗਾ। ਇਹ ਕਰਾਓ ਨਾ ਸਾਡੇ ਕੋਲ। ਹੁਣ ਮੇਰੀ ਗੱਲ ਸੁਣੋ, ਕਬਰਸਤਾਨ ਭੇਜਣ ਡਿਆ ਵਾ ਵੀ ਮੈਂ ਕਿਤੇ ਡਿਜ਼ਾਈਨ ਚੈੱਕ ਕਰਕੇ ਵੀ ਕਿਦਾਂ ਦੀ ਕਬਰ ਬਣਾਉਣੀ ਆਪਣੀ। ਯਾਰ ਅੱਧਾ ਘੰਟਾ ਰਹਿ ਕੇ ਆਣਾ ਪਨਿਸ਼ਮੈਂਟ ਆ ਯਾਰ। ਕਬਰਸਤਾਨ ਡੇਲੀ ਜਾਇਆ ਕਰੋ, ਬਲਕਿ ਰੋਜ਼ ਜਾਇਆ ਕਰੋ। ਇਹਨੂੰ ਪੁੱਛੋ ਮੈਂ ਡੇਲੀ ਜਾਣਾ ਆਪਣੇ ਬੂਝ ਦੀ ਕਬਰ ਤੇ ਤੁਹਾ ਕਰਕੇ ਆਉਣਾ। ਇਹਨੂੰ ਵੀ ਕਹਿਣਾ ਹੁੰਦਾ ਚੱਲ ਤੇਰੇ ਅੱਬੂ ਘਰ ਹਯਾਤ ਹੈ, ਕਿਸੇ ਦੀ ਆਉਣਾ ਤੇ ਉਹਨੇ ਇੱਥੇ ਹੀ ਆ। ਅੱਛਾ ਜੀ, ਲੱਕੀ ਸਿੰਘ ਭਾਜੀ ਕਹਿੰਦੇ ਨੇ ਅਗਰ ਜੇ ਇਹ ਪੜੀ ਨਾ ਈਮੇਲ ਤੇ ਅੱਲਾ ਦੀ ਸੌ ਪਾਕਿਸਤਾਨ ਆ ਗਏ ਤੁਹਾਨੂੰ ਮੈਂ 10 ਪਤਾ ਦਾਂਗਾ। ਜਾਨੀ ਸਾਹਿਬ ਯੂ ਲੁਕਸ ਲਾਈਕ ਮਾਈ ਫਾਦਰ, ਪਲੀਜ਼ ਰਿਪਲਾਈ ਮੀ ਵਨਸ। ਮੇਰੇ ਦਿਨ ਦੀ ਸ਼ੁਰੂਆਤ ਹੁੰਦੀ ਆ ਤੁਹਾਡੀ ਆਵਾਜ਼ ਸੁਣ ਕੇ ਤੇ ਰਾਤ ਐਂਡ ਹੁੰਦੀ ਆ ਤੁਹਾਡੀ ਆਵਾਜ਼ ਸੁਣ ਕੇ। ਅੱਜ ਮੈਂ ਬਹੁਤ ਰੋਇਆ, ਮੇਰੇ ਫਾਦਰ ਦੀ ਡੈਥ ਨੂੰ ਅੱਜ 12 ਸਾਲ ਹੋ ਗਏ। ਅੱਜ ਸਾਰਾ ਦਿਨ ਮੈਂ ਤੁਹਾਨੂੰ ਵੇਖਿਆ ਹੈ। ਆਈ ਲਵ ਯੂ ਫਰੋਮ ਮਾਈ ਹਾਰਟ ਐਂਡ ਟਿਲ ਐਂਡ ਓਡ ਵਰਡ। ਆਈ ਲਵ ਮਿੱਠਾ ਭਾਈ, ਆਈ ਲਵ ਉਸਤਾਦ ਜੀ। ਥੈਂਕ ਯੂ। ਖੁਸ਼ ਰਹਿ ਭਰਾਵਾ, ਖੁਸ਼ ਰਹਿ। ਕੀ ਕਿਹਾ ਕੀ ਪੁੱਤਰ ਸੱਚ ਪੁੱਤਰ ਖੁਸ਼ ਰਹਿ, ਟੈਨਸ਼ਨ ਨਾ ਲਿਆ ਕਰ, ਕੋਈ ਗੱਲ ਨਹੀਂ। ਜਦੋਂ ਇੱਕ ਬੰਦਾ ਫੌਤ ਹੁੰਦਾ ਨਾ, ਉਹ ਇਹ ਨਹੀਂ ਲਾਮਤ ਹੁੰਦੀ ਇਹ ਚਲਾ ਗਿਆ, ਉਹ ਇਹ ਸਾਈਨ ਦੇ ਕੇ ਜਾਂਦਾ ਵਾ ਕਿ ਹੁਣ ਤੂੰ ਜਾਣਾ। ਸਹੀ ਗੱਲ। ਇਹ ਵੀ ਇਹਦਾ ਇੱਕ ਸਾਈਨ ਆ। ਜਦੋਂ ਤੁਹਾਡੇ ਵਾਲਦ ਸਾਹਿਬ ਫੌਤ ਹੁੰਦੇ ਨਾ, ਵਾਲਦਾ ਫੌਤ ਹੁੰਦੀ, ਭਰਾ ਚਾਚਾ ਤਾਇਆ, ਉਹ ਇਹ ਨਹੀਂ ਕਿ ਉਹ ਹੋ ਅਸੀਂ ਤੇ ਇੱਥੇ ਹੀ ਇਹ ਚਲਾ ਗਿਆ। ਉਹ ਤੁਹਾਨੂੰ ਇਹ ਪੈਗਾਮ ਦੇ ਕੇ ਜਾ ਰਿਹਾ ਹੁੰਦਾ ਹੈ ਕਿ ਹੁਣ ਤੇਰੀ ਵਾਰੀ ਆ। ਨੈਕਸਟ हाँ नेक्स्ट, ये भी एक पैगाम। अस्सलाम वालेकुम उस्ताद जी, मेरा नाम नईम अरसलान फ्रॉम जर्मनी। मैं आपका हर प्रोग्राम देखता हूँ। मेरा चैलेंज है मिठा जी के लिए, मिठा जीत जाए और आप सब उस पे, हाँ मिठा लेट जाए और आप सब उसके पाँव पकड़ लें और खारिश शुरू कर दें 1 मिनट तक, और मिठा बिल्कुल हरकत नहीं करेगा, ना हंसे ना बोले, ना ही पाँव को तंग करके हिलाएगा। अगर ये चैलेंज कर ले तो मैं 10,000 रुपया सेंड कर दूंगा। अच्छा कैसी गल आ, 15 दिन हो गए इस चक्कर च। हराम है 1 रुपया भी ਅਸੀਂ ਕਿਸੇ ਕੋਲ ਲਿਆ ਹੋਵੇ ਜਾਂ ਕਿਸੇ ਨੇ ਕੀਤਾ ਹੋਵੇ। ਆਇਆ ਕਿਦੋਂ ਵੀ ਨਹੀਂ। ਸਾਡਾ ਆਪਣਾ 5-7 ਲੱਗ ਗਿਆ ਤੁਹਾਡੇ ਚੱਕਰ ਚ। ਆਹੋ ਤੇ ਭੁੱਲਣਾ ਉਸਤਾਦ ਜੀ 10,000 मिल जाएगा। कुन्ने वाला भाजी कर दे, यानी ये तो मिठे को या किसी भी जानी की टीम में किसी को भी मिल जाएगा, यानी कि 5,000 नहीं किसी ਨੂੰ ਵੀ ਨਹੀਂ ਦੇਣਾ, ਸਾਨੂੰ ਦੇਣਾ ਵਾ। ਹਾਂਜੀ ਲਓ ਜੀ ਭਾਜੀ। ਜਿਹੜਾ ਪੱਲੇ ਇਨਵੈਸਟ ਹੋ ਗਿਆ ਉਸਤਾਦ ਜੀ, ਕੇਲੇ ਮੰਗਾਏ, ਇੱਥੇ ਭੱਲੇ ਮੰਗਾਏ, ਸਾਰਾ ਕੁਝ ਟੱਕ ਬਿਸਕੁਟ ਤੇ ਹਜ਼ਾਰਾਂ ਰੁਪਈਆ ਲਾਤਾ, ਉਹ ਇਨਵੈਸਟ ਆਇਆ ਗਈ। ਹਾਂਜੀ 4800 ਦੇ ਤੇ ਕੇਲੇ ਨਹੀਂ ਨਹੀਂ ਉਹ ਆਏਗਾ, ਉਹ ਆਏਗਾ। ਆਪਣੀ ਆਡੀਅנס ਨੂੰ ਚਾਹੀਦਾ ਪਹਿਲੇ ਥੋੜਾ ਜਿਹਾ ਨਾ ਇਹ ਜਿਹੜੇ ਗੇਮ ਸ਼ੋਅ ਤੋਂ ਦੇਖਣ ਵੀ ਅਸੀਂ ਗੇਮਾਂ ਕਰਾਉਣੀਆਂ ਕਿਤੀਆਂ। ਆ ਸ਼ਹਾਦਤ ਵਾਲੀਆਂ ਸਾਰੀਆਂ ਗੇਮਾਂ ਵਾ ਵੀ ਹੁਣ ਮੈਂ ਕਬਰਸਤਾਨ ਚੱਲ ਜਾਵਾਂ। ਉਹ ਮੈਂ ਤਾਂ ਦਿਨੇ 2 ਵਜੇ ਜਦੋਂ ਕੰਮ ਤੇ ਇਹਦਾ ਆਪੂ ਜੀ ਕਬਰ ਤੇ ਉਦੋਂ ਜਾਉਣਾ ਵਾ। ਸਹੀ ਗੱਲ। ਦਿਨੇ ਤੁਹਾਡੇ ਕੋਲ ਆਤਾ ਨਹੀਂ ਨਹੀਂ ਆਹ ਤੇ ਕਰ ਸਕਦਾ ਨਾ ਕਿ ਤੂੰ ਲੰਮੇ ਪੈ ਜਾਣਾ, ਤੇਰੀ ਪੈਰ ਫੜ ਕੇ ਕੁੱਤਕਾਰੀਆਂ ਕਰਨੀਆਂ ਇਹ ਸਜ਼ਾ ਵਾ। ਤੇ ਤੂੰ ਬਿਲਕੁਲ ਨਾ ਹਿੱਲਣਾ, ਨਾ ਕਰਨਾ, ਤੂੰ ਨਾ ਹਿੱਲਣਾ, ਕੁਛ ਨਹੀਂ ਕਰਨਾ। ਮੂੰਹ 'ਚ ਮੇਰੇ ਰੂਹ ਦਿੱਤਾ ਜਾਵੇ। ਓਏ ਤੈਨੂੰ ਕਿਸੇ ਗੱਲ ਦਾ ਪਤਾ ਵੀ ਆ? ਉਹ ਤੂੰ ਹਲੇ ਇਨਸਾਨ ਬਣਨਾ ਵਾ। ਓਏ ਉਹਨੇ ਬੱਚਿਆਂ ਦੀ ਫੀਸ ਦੇਣੀ, ਉਹ ਤੋਂ ਘਬਰਾ ਲਓ ਫਟਾਫਟ। ਉਹ ਤੂੰ 7 ਸਾਲ ਇਸ ਗੱਲ ਤੋਂ ਲਾਇਆ ਕਿ ਉਸਤਾਦ ਜੀ ਦੇ ਸ਼ੋਅ 'ਚ ਇੱਕ ਵਾਰੀ ਗੇਮਾਂ ਸ਼ੁਰੂ ਹੋਣਗੀਆਂ, ਮੈਂ ਆਪਣਾ ਆਪ ਦਿਖਾਊਂਗਾ। ਬਿੱਲ ਕਮੇਟੀਆਂ ਸਿਰ ਚੜੀਆਂ। ਹਰ ਗੱਲ ਤੇ ਇਹਦੀ ਔਕੀ ਅਗਲੀ ਪਨਿਸ਼ਮੈਂਟ ਸੁਣੋ ਜੀ। ਲੈ ਮਿੱਠਾ ਪੁਰੀਆ ਅਗਰ ਡਾਈਵੋਰਸ ਦੇ ਦੇ ਔਰ ਉਸ ਤੋਂ ਬਾਅਦ ਕੋ ਮੇਰਾ ਹਿਸਾਬ ਲੱਗ ਜੇ ਤੇ ਮੈਂ ਮਿੱਠੇ ਨੂੰ 50,000 ਦਿਆਂਗਾ। ਹਾਂਜੀ ਚੱਕੋ ਹੱਥ।
ਚੱਲ ਇਹ ਸਾਹਿਬ ਜੀ ਇਹ ਨਹੀਂ ਹੋਣੀ ਹੈ ਸਾਜੀ ਮੈਂ ਦੇਣਾ ਇਹ ਭੇਜੀ ਵੀ ਨਹੀਂ ਕਿਸੇ ਨੇ, ਮੈਂ ਆਪੇ ਹੀ ਕਹਿ ਰਿਹਾ। ਸਾਜੀ ਮੈਂ ਦੇਣਾ ਬਗੈਰ ਤਾਂ ਜਿਹੜੀ ਗੱਲ ਮਿੱਠੇ ਦੀ ਕਰਦੀ ਤੂੰ ਮੈਂ ਕਰਦਾ ਜੀ ਮੈਂ ਕਰਦਾ ਨਾ। ਮੇਰਾ ਵੀਰ ਕਹਿ ਰਿਹਾ ਖੋਖਰ, मेरा वीर वसीम खोखर कह रहा है भाईजान पिछले महीने मेरी शादी हुई है, मैं आपकी भाभी के साथ प्रोग्राम देखता हूँ, बहुत खूबसूरत मोमेंट होते हैं, दिल से आपके लिए सलाम। अच्छा पता नहीं मैं पढ़ना सी कि नहीं लाइव, चलो कुछ नहीं रैडी कोई नहीं ਵੀਰੇ। ਤੇ ਸਾਡੇ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ। ਖੁਸ਼ ਰਹੋ, ਤੁਹਾਡੀ ਜ਼ਿੰਦਗੀ ਅੱਲਾਹ ਪਾਕ ਖੁਸ਼ੀਆਂ ਦੇ ਨਾਲ ਔਰ ਸਲੂਕ ਦੇ ਨਾਲ। ਔਰ ਜਿਹੜੀ ਮੇਰੀ ਭੈਣ ਆ, ਜਿਹੜੀ ਮੇਰੀ ਭਰਜਾਈ ਆ, ਉਹਨੂੰ ਇੱਕੋ ਹੀ ਮਸ਼ਵਰਾ ਦੇਵਾਂਗਾ ਕਿ ਮੇਰਾ ਵੀਰ ਜਿਹੜਾ ਨਾ ਵਸੀਮ ਭੈਣਾ, ਇਹ ਤੈਨੂੰ ਮੈਂ ਛੋਟਾ ਜਿਹਾ ਨੁਸਖਾ ਦੱਸ, ਸਾਰੀ ਜ਼ਿੰਦਗੀ 80% ਟੈਨਸ਼ਨਾਂ ਖਤਮ ਹੋ ਜਾਣਗੀਆਂ। ਸਿਰਫ ਨਾ ਜਦੋਂ ਇਹ ਗੁੱਸੇ 'ਚ ਹੋਵੇ, ਕੋਈ ਗੱਲ ਕਰੇ, ਕੋਈ ਨਜਾਇਜ਼ ਹੀ ਭਾਵੇਂ ਕਰ ਦੇਵੇ, ਭਾਵੇਂ ਗਲਤ ਫਹਿਮੀ 'ਚ ਹੋਵੇ, ਇਹਦੇ ਅੱਗੇ ਨਾ ਉਹ ਨਹੀਂ ਕਰਨਾ। ਭਾਵੇਂ ਪਿਆਰ ਨਾਲ ਤਮੀਜ਼ ਦੇ ਨਾਲ ਹੀ ਬੋਲੀ ਜਾਣਾ, ਮੈਂ ਆ ਨਹੀਂ ਕਹਤਾ, ਮੈਂ ਨਹੀਂ ਕੀਤਾ, ਮੈਂ ਐਸੇ ਨਹੀਂ ਕੀਤਾ, ਮੈਂ ਕਬ ਕੀਤਾ, ਇਹ ਨਹੀਂ ਕਹਿਣਾ। ਚੁੱਪ ਰਹਿਣਾ, ਨੂੰ ਬੋਲ ਲੈਣ ਦੇਣਾ 2-4-5 ਮਿੰਟ। ਜਦੋਂ ਠੰਡਾ ਹੋ ਜਾਏ, ਬਿਲਕੁਲ ਈਜ਼ੀ ਹੋ ਜਾਏ, ਉਸ ਤੋਂ ਬਾਅਦ ਉਹਨੂੰ ਕਹਿਣਾ ਖਾਮਦ ਸਾਹਿਬ ਇੰਜ ਨਹੀਂ, ਇੰਜ ਹੋਇਆ ਸੀ ਜੀ। ਫਿਰ ਤੁਸੀਂ ਉਸ ਤੋਂ ਬਾਅਦ ਉਹਨੂੰ ਕਹੋਗੇ ਨਾ ਥੋੜਾ ਜਿਹਾ, ਫਿਰ ਚੱਲ ਸੋਰੀ ਕਰੋ ਮੇਰੇ ਕੋਲੋਂ, ਸੋਰੀ ਵੀ ਕਰੇਗਾ। ਨਾਈਸ। ਭਾਵੇਂ ਖੋਖਰ ਆ, ਜਾਂ ਮੈਂ ਗਰੰਟੀ ਦੇਣਾ। ਵਾਹ ਵਾਹ ਵਾਹ। ਭਾਬੀ ਮਾਜ਼ਰਤ ਨਾਲ ਮੈਂ ਕਹਿੰਦਾ 70-80% ਘਰ ਬਰਬਾਦ ਹੀ ਉਦੋਂ ਹੁੰਦੇ ਨੇ ਜਦੋਂ ਔਰਤ ਜਿਹੜੀ ਨਾ ਉਹ ਮੌਕੇ ਤੇ ਜਿੱਤਣ ਦੀ ਕੋਸ਼ਿਸ਼ ਕਰਦੀ ਹੈ ਜਾਂ ਆਪਣੇ ਆਪ ਨੂੰ ਸੱਚਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਮੌਕੇ ਤੇ ਔਨ ਸਪੌਟ। ਤੇ ਮਰਦ ਦੀ ਅੱਲਾ ਨੇ ਇੱਕ ਫਿਤਰਤ ਬਣਾਈ ਹੈ ਕਿ ਉਹਨੇ ਬਲਾਸਟ ਹੋਈ ਜਾਣਾ ਅੱਗੋਂ। ਉਹ ਇਸ ਚੱਕਰ ਨੂੰ ਛੱਡ ਦਿੰਦਾ ਵਾ ਕਿ ਕੀ ਗੱਲ ਹੋ ਰਹੀ ਹੈ, ਉਹ ਇਸ ਚੱਕਰ ਨੂੰ ਫੜ ਲੈਂਦਾ ਕਿ ਤੂੰ ਅੱਗੋਂ ਬੋਲੀ ਜਾਨੀ ਹੈ। ਹਾਂ ਬਸ ਇਹ ਮੈਂ ਤੈਨੂੰ ਇੱਕ ਨੁਸਖਾ ਦੱਸਿਆ ਹੀ, ਮੇਰੀ ਇਹ ਭੈਣੇ ਸਕੂਨ ਹੋ ਜਾਏਗਾ ਤੇਰੀ ਜ਼ਿੰਦਗੀ 'ਚ। ਬਾਦਸ਼ਾਹ ਵਿਆਹ ਹੋ ਗਿਆ ਤੁਹਾਡਾ, ਸਾਡੇ ਵੱਲੋਂ ਤੁਹਾਨੂੰ ਮੁਬਾਰਕ ਹੋਵੇ। ਲੋ ਜਨੋਨੀ ਸਾਹਿਬ ਆਂਦੀ ਹੈ ਨਸੀਬਾਂ ਨਾਲ ਦੇਖ ਰਹੀ ਮੈਂ ਪਤਾ ਕੀ ਕਹਿ ਰਿਹਾ ਉਸਤਾਦ ਜੀ, ਸਾਜੀ ਮੈਂ ਪਹਿਲਾਂ ਭਾਬੀ ਨੂੰ ਅਸੀਂ ਗੱਲ ਕਰਾਂਗਾ। ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਹੁਣ ਦੇਖ ਲਵੇ ਚੋਪਰਾ ਨੇ ਕੋ ਬੋਲਣਾ। ਸਾਜੀ ਪਹਿਲੇ 100 ਰੁਪਏ ਸਾਰਿਆਂ ਦਾ ਘਟੋ। ਉਹ ਬਹੁਤ ਖੁਸ਼ ਨੇ ਪਹਿਲੇ ਹੀ ਆਲਰੇਡੀ, ਮਾਸ਼ਾਅੱਲਾ। ਮੈਂ ਉਹਨਾਂ ਨੂੰ ਸਿਰਫ ਇੰਨੀ ਕਿ ਇੱਕ ਗੱਲ ਦੱਸੀ ਹੈ ਬਸ, ਬਾਕੀ 30% ਬਾਕੀ ਲਾਈਫ 'ਚ ਰੌਲੇ ਨੇ। ਹਾਂਜੀ, ਨਾਲੇ ਐਡਵਾਈਸ ਆ ਤੁਹਾਡੇ। ਨਾਰਮਲ ਘਰ ਦੀ ਗੱਲ ਕਰ ਰਹੇ ਹਾਂ ਹੁਣ, ਇਹ ਨਹੀਂ ਕਿ ਹੁਣ ਬੰਦਾ ਮਤਲਬ ਨਜਾਇਜ਼ ਮਾਰੀ ਵੀ ਜਾਵੇ, ਇਹ ਨਹੀਂ ਗੱਲ ਕਰ ਰਿਹਾ। ਇੱਕ ਐਸੀ ਸਿਚੁਏਸ਼ਨ ਦੀ ਗੱਲ ਕਰ ਰਿਹਾ ਕਿ ਤੁਹਾਨੂੰ ਪਤਾ ਵੀ ਲੱਗ ਗਿਆ ਕਿ ਬੰਦਾ ਇਹਨੂੰ ਗਲਤਫਹਿਮੀ ਹੋਈ ਹੈ। ਸਹੀ ਗੱਲ। ਉੱਥੇ ਔਰ ਉਹ ਗਲਤਫਹਿਮੀ ਹੋਈ ਆ, ਔਰ ਉਹ ਕੋਈ ਗਿਲਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਾਂ ਉਹ ਬੋਲਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਉਹ ਲਾਈਕ ਥੋੜਾ ਗੁੱਸੇ 'ਚ ਆ। ਉਹਨਾਂ ਪੈਰਾਂ ਤੇ ਖੜੇ ਹੀ ਨਹੀਂ ਸਾਬਤ ਕਰਨਾ ਕਿ ਤੂੰ ਗਲਤ ਆ ਮੈਂ ਸਹੀ ਆ। ਬੜੀ ਅੱਛੀ ਗੱਲ। ਉਹਦੀ ਫਿਤਰਤ ਉਹਨੇ ਰੱਬ ਨੇ ਬਣਾਈ, ਉਹਦੀ ਉਹ 2 ਤੋਂ 3 ਮਿੰਟ, ਮੇਰੀ ਉਹ ਭੈਣ 2 ਤੋਂ 3 ਤੋਂ 4 ਮਿੰਟ ਤੁਸੀਂ ਕਹਿਣਾ ਅੱਛਾ ਸੌਰੀ, ਅੱਛਾ ਗਲਤੀ ਹੋ ਗਈ, ਅੱਛਾ ਏਦਾਂ ਹੋ ਗਿਆ, ਅੱਛਾ ਮੈਂ ਨੈਕਸਟ ਖਿਆਲ ਕਰੂੰਗੀ, ਅੱਛਾ ਏਦਾਂ ਕਰੂੰਗੀ। ਉਹਨੂੰ ਅੱਛਾ ਤੂੰ ਵੇਖ ਲਾ ਕਿਤਨੀ ਬਾਰ ਕਹੇ ਅੱਛਾ ਨਾ ਸੌਰੀ ਨਾ, ਅੱਛਾ ਚਲੋ ਮੈਂ ਪਾਣੀ ਪੀਓ। ਅੱਛਾ ਮੈंने मान लिया ना ਸਾਰਾ ਕੁਝ। ਹੁਣ ਉਹ ਬਹਿ ਗਿਆ, ਉਸ ਤੋਂ ਬਾਅਦ ਚੜੇਲ ਬਣ ਜਾਓ। ਉਸ ਤੋਂ ਬਾਅਦ ਸਾਈਡ ਤੇ ਜਾ ਕੇ ਨੱਕ 'ਚ ਧੂਆ ਥੋੜਾ ਇੰਜ ਕਰਕੇ, ਇੰਜ ਪਿੱਛੋਂ ਇੰਜ ਕਰਕੇ, ਤੇ ਮੈਂ ਹੁਣ ਦੱਸਦੀ ਐ ਕਰਕੇ, ਵਾਲਾਂ ਨੂੰ ਐ ਕਰਕੇ ਉਹ ਨਹੀਂ ਫੜ ਕੇ ਚੱਕਣਾ ਕੀ ਆ ਕਰਕੇ ਜਾ ਕੇ ਕਹਿਣਾ ਬਹਿ ਕੇ सिगरेट भी लाना नहीं, उस तो बाद जाके बह के कहना ये ले पानी। अब मैंने ऐसे नहीं किया था, आपको पता है जब आपने ऐसे कहा था ये देखें ये देखें ये देखें ये देख, उदों चुप कीता रहेगा। ये देखें ये उन्हें पता लग जाएगा। आपने मुझे हो गएगा अच्छा तो उस वक्त बताते नहीं आप गुस्से में थे, जो तुसी कहना ना नहीं आप गुस्से में थे तो मैं चुप कर गई, तो होर प्यार होना उन्होंने तुहाडे ते। तो उसके बाद कहना मैं नहीं, अब चले मेरे से सॉरी करें आपने मुझे से, हो गएगा अच्छा चल सॉरी। ओए होए उस्ताद जी की खूबसूरत मोमेंट। ਇਹ ਸ਼ਾਪਿੰਗ ਕਰਾਉਣ ਵਾਲਾ ਨੁਸਖਾ ਵਾ। हाँ ਕੀ ਬਾਤ। ਮੰਨਿਆ ਨਾਲ ਹੀ ਆਓ ਸ਼ਾਪਿੰਗ ਕਰਨੇ ਚ। हाँ ਮੇਰੀ ਇੱਕ ਕਜ਼ਨ ਉਹ ਨਹੀਂ ਭਾਈ ਬੋਲਦੀ, ਉਹ ਸਿੱਧਾ ਫੈਰ ਹੀ ਉਹਦੀ ਵੀ ਤਾਂ ਫਿਰ ਐਡੀ ਹੋ ਗਈ ਹੈ ਨਾਲਾ ਕਰਕੇ। ਲੇਕਿਨ ਉਸਤਾਦ ਜੀ ਮਾਜ਼ਰਤ ਨਾਲ ਮਰਦੀ ਵਿਚਾਰੇ ਕਿਉਂ ਜ਼ੁਲਮ ਸਹਿੰਦੇ ਨੇ ਉਸਤਾਦ? ਔਰਤ ਨਾਲ ਜਦੋਂ ਲੜਾਈ ਹੁੰਦੀ नहीं औरतां बहुत जुल्म सहदियां। ਤੁਹਾਨੂੰ ਜੀਂਦੇ ਜਾਗਦੇ ਮੈਂ ਸਬੂਤ ਦਿਖਾ ਦਵਾਂ। ਇੱਕ ਸ਼ਾਮ ਨੂੰ ਪੰਚਾਇਤ ਤੇ ਜਾਓਗੇ ਮੇਰੇ ਨਾਲ, ਕੀ ਕਰਦੇ ਪਏ ਹੋ? ਕਿੱਡੀ ਸੋਹਣੀ ਇੱਕ ਬੰਦੇ ਨੇ ਗੱਲ ਕੀਤੀ। ਇੱਕ ਮੈਂ ਦੇਖ ਰਿਹਾ ਸੀ ਉਹ ਛੋਟਾ ਜਿਹਾ ਪੋਸਟ, ਉਹਨੇ ਪੁੱਛਿਆ मर्द सबसे दुनिया में सबसे जो झूठे होते हैं ना वो मर्द होते हैं, सबसे झूठे मर्द। उन्होंने कहा वो कितना? उन्होंने कहा हर बात पे कहते हैं मैं ठीक हूँ। अरे समझो समझो आकाशी ਓਏ ਨਹੀਂ ਬਿਆਸੀ
83 84 ਮਤਲਬ ਕਿ ਉਹਨੂੰ ਕੋਈ ਪੁੱਛਾਂ ਜੀ ਕੀ ਹਾਲ ਹੈ, ਸ਼ੁਕਰ ਅੱਲਾ ਦਾ ਜੀ, ਆ ਠੀਕ ਹੈ, ਹਾਂਜੀ ਮੈਂ ਠੀਕ ਹੈ, ਯਾਨੀ ਕਿ ਸਾਰਾ ਦਿਨ ਝੂਠ ਬੋਲਦੇ ਨੇ, ਹਾਲਾਂਕਿ ਠੀਕ ਹੁੰਦੇ ਨਹੀਂ ਉਹ। ਦਿਲ ਦੀ ਗੱਲ ਉਸਤਾਦ ਜੀ ਕੈਸੀ ਤਬੀਅਤ है? ਬੇੜੇ ਘਰ ਕੋਈ ਪੇਰ ਨਹੀਂ, ਕਿਉਂਕਿ ਮੈਂ ਇੱਕ ਸੱਚਾ ਆਦਮੀ ਆ। ਉਸਤਾਦ ਜੀ ਇਹ ਸਾਰੀ ਗੱਲ ਮੇਰੇ ਦਿਲ ਦੀ ਸੀ। ਕਿਹੜੀ? ਮੈਂ ਠੀਕ ਤੇ ਤੂੰ ਤਾਂ ਠੀਕ ਹੀ ਹੈ, ਤੈਨੂੰ ਕੀ ਹੈ? ਤੈਨੂੰ ਕਾਹਦੀ ਟੈਨਸ਼ਨ ਆ? ਵੀ ਠੀਕ ਹੀ ਹੈ ਤੇ ਚ ਕਿਹੜਾ ਲਹਿਰ ਆਉਂਦੇ ਪੁੱਤਰ। ਨਹੀਂ ਮਰਦ ਝੂਠੇ ਨਹੀਂ ਹੁੰਦੇ ਉਸਤਾਦ ਜੀ, ਮਜ਼ਲੂਮ ਹੁੰਦੇ ਨੇ। ਇੱਕ ਬੰਦਾ ਉਸਤਾਦ ਜੀ ਮੈਂ ਰਾਤੀ ਇੱਕ ਪੰਚਾਇਤ ਤੇ ਉਹ ਜਾਣਾ, ਨਹੀਂ ਯਾਰ ਫੈਸਲ ਸਾਹਿਬ, ਮੈਂ ਜਾਣਾ, ਮੈਂ ਫੈਸਲ ਤਾਂ ਮੇਰੀ ਗੱਲ ਸੁਣ, ਪਤਾ ਕੀ ਗੱਲ, ਠਹਿਰ ਜੋ ਕਿਸਾਨੋਂ ਵੀ ਥੋੜਾ ਕਰ ਲੈਂਦਾ ਕਰੋ, ਅੱਲਾ ਮਾਫੀ ਦੇਵੇ। ਉਸ ਤੋਂ ਬਾਅਦ ਤੁਹਾਡੀ ਗੱਲ ਐਂਡ ਤੋਂ 2 ਮਿੰਟ ਪਹਿਲੇ ਮੁੱਕਣੀ ਹੈ। 5 ਬੰਦੇ ਵਿਹਲੇ ਬੈਠੇ, ਅਸੀਂ ਨਹੀਂ ਸੁਣਨਾ ਚਾਹੁੰਦੇ ਯਾਰ ਗੱਲ, ਚਲੋ ਜ਼ਬਰਦਸਤੀ ਹੈ, ਫਾਇਦੇ ਦੀ ਪਰ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਨਾ ਸਾ ਫਾਇਦਾ ਲਵੋ, ਨਾ ਫਾਇਦਾ ਪਛਤਾਓਗੇ ਤੁਸੀਂ। ਮੈਂ ਜੈਨੂਨ ਕਹਿੰਦੇ ਤੁਸੀਂ ਨਾ ਪਛਤਾਓਗੇ, ਮੇਰੀ ਧਿਣ ਨਿਭਾਉਣਗੇ। ਗੱਲ ਨਹੀਂ ਸੁਣ ਲੋ। ਮੇਰੀ ਟਿੰਡ ਲਵਾ ਦੇਣਾ ਹੈ। ਨਹੀਂ ਮੇਰੀ ਧੌਣ ਨਿਭਾ ਦੇਣਗੇ, ਨਾ ਇਹਨਾਂ ਨੂੰ ਫਾਇਦਾ ਹੋਵੇ। ਭਾਈ ਫੈਸਲ ਇੱਕ ਪੰਚਾਇਤ ਚ ਗਏ ਤੇ ਪਹਿਲੀ ਗੱਲ ਤੋਂ ਹੀ ਰੁੱਸ ਕੇ ਬਾਹਰ ਚਲੇ ਗਏ। ਭਾਈ ਸ਼ੁਰੂ ਨਹੀਂ ਹੋਈ। ਓਵਰਲੈਪ ਕਿੱਧਰ ਗਈ? 100 ਜੁਰਮਾਨੇ ਤੇ ਖਾ ਕੇ ਨਹੀਂ ਉਹ ਖਤਮ ਹੋ ਗਈ, ਉਹ ਤੁਹਾਡਾ ਨਹੀਂ ਸਾਥ। ਸਾਜੀ ਫਿਰ ਉਹ 'ਚ ਫਿਰ ਮੈਂ ਜਿੱਤਿਆ, ਮੈਂ ਤਾਂ ਮਤਲਬ ਕੋਈ ਵੀ ਨਹੀਂ। ਨਾ ਮੈਂ ਕੀਤੀ ਕੋਈ ਨਹੀਂ। ਠਹਿਰ ਜਾ, ਤੇਰੇ ਦਿਨ ਜੋ ਹੀ 5000 ਫਸਿਆ ਜਿੱਤਣ ਵਾਲੇ ਦਾ, ਠਹਿਰ ਜਾ। ਉਹਦਾ ਕਰਕੇ ਬੋਲ ਨਹੀਂ ਰਿਹਾ। ਤੇਰਾ ਵੀ ਲਿਖਿਆ ਬੇਟੇ। ਨਹੀਂ ਕੱਟਿਆ ਗਿਆ ਸੀ ਸਾਰੀ ਟੀਮ ਦਾ ਸਾਈ ਲਿਖਿਆ ਹੋਇਆ। ਹਾਂਜੀ ਦਿਖਾਓ, ਕਿਤੇ ਵੀ ਨਹੀਂ। ਹਾਂ ਕੱਟਿਆ ਗਿਆ ਸੀ। ਉਸਤਾਦ ਜੀ ਜਿੱਦਾਂ ਦੀ ਕੇਲੇ ਵਾਲੀ ਸ਼ਰਤ ਹੋਈ ਆ ਨਾ, ਵੀ 11 ਕੇਲੇ ਛਪੜ ਤੋਂ ਅੰਦਰ ਕੀਤੇ ਨੇ, ਪੂਰਾ ਨਿਜ਼ਾਮ ਹੋਇਆ, ਤੇ ਉਸ ਤੋਂ ਅਗਲੇ 2-3 ਦਿਨ ਫਰੈਸ਼ ਵੀ ਰਹੇ। ਐਦਾਂ ਦੀ ਕੋਈ ਗੇਮਾਂ ਕੋਈ ਸ਼ਰਤਾਂ 12 ਕੇਲਿਆਂ ਵਾਲੀ ਕਰਨੀ ਆ। ਕਰ ਲਾਂਗੇ। ਕਹਿਣ ਤਾਂ ਦਿਆਂ ਕਰ ਲੇਗਾ? ਕਰ ਲਾਂਗੇ। ਆ ਮਰ ਜਾਓ, ਮਾਰ ਦਿਓ ਇਹਨੂੰ, ਉੱਥੇ ਭੇਜ ਦਿਓ, ਕਬਰਸਤਾਨ ਲੈ ਜਾਓ। ਨਹੀਂ ਇੱਕ ਮਿੰਟ ਉਸਤਾਦ ਜੀ, ਉਹ 10 ਕਿੱਲਿਆਂ ਦੀ ਤੁਸੀਂ ਕਿਹਾ ਕਿ 2 ਕਿੱਲੇ ਮੇਰੇ ਵੱਲੋਂ ਘਟੇ ਪਈ, ਮੈਂ ਕਹਿੰਦਾ ਉਹ ਮੇਰੇ ਲੋਕ ਕਿਹਾ ਸੀ ਨਾ, ਤੇ ਮੈਂ ਵੀ ਕਿਹਾ ਸੀ, ਜੇ ਉਹ ਨਾ ਮੰਨਿਆ 10000 ਵੀ ਮੈਂ ਦਿਆਂਗਾ। ਇਹ ਵੀ ਮੈਂ ਸਾਰਾ ਕੁਝ ਕਿਹਾ ਸੀ, ਲੇਕਿਨ ਉਹ ਆਪਾਂ ਸਾਰਾ, ਤੁਸੀਂ ਮੇਰੇ 450 ਦੇ ਕੇਲੇ ਖਾ ਗਏ। ਹੁਣ 12 ਮੰਗਾ ਲੈਣੇ ਆ, ਮੰਗਾਓ ਤੇ ਡਾਇਰੈਕਟ ਉਸ ਭਾਈ ਦੇ ਨਾਲ ਸ਼ਰਤ ਫਿਰ ਤੁਹਾਡੀ ਹੋਏਗੀ। ਮੰਗਾਓ ਕਿੱਲੇ ਉਸਤਾਦ ਜੀ। ਨਹੀਂ ਉਸਤਾਦ ਜੀ 12 ਨਹੀਂ, 12 24 ਹੋਣੇ ਫਿਰ। ਨਹੀਂ ਇੱਕ ਨਹੀਂ ਖਾਣੇ ਨਾ ਹੁਣ, ਨਹੀਂ ਇੱਕ ਨੇ ਕਾਹਤੋਂ ਖਾਣੇ? ਮਿੱਠੇ ਦੀ ਸੀ ਨਾ ਪਨਿਸ਼ਮੈਂਟ ਯਾਰ। ਹਾਂਜੀ ਖਾ ਜਿਹੜੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਖਾਦੇ ਜਾਣੇ। ਯਾਰ ਮੈਂ ਫੇਰ 450 ਦੇ ਮੰਗਾ ਲਵਾਂ, ਉਹਦੀ ਮੁੜ ਕੇ ਮੇਲ ਹੀ ਨਾ ਆਵੇ ਮੈਨੂੰ। ਅੱਗੇ ਵੀ ਨਹੀਂ ਆਈ ਉਹਦੀ। 2 ਕੈਟਾਗਰੀਆਂ ਵਾ ਕੇਲੇ ਦੀਆਂ, ਇੱਕ 100 ਰੁਪਏ ਦਰਜਨ, ਇੱਕ 130 ਰੁਪਏ ਦਰਜਨ। ਇੱਕ 150 ਰੁਪਏ ਦੇ 100 ਰੁਪਏ ਦਰਜਨ ਨਾਲ ਜ਼ਰਾ ਮਾਈਕਰੋ ਸਾਈਜ਼ ਦਾ। ਹੋਰ ਛੋਟੇ ਕਰ ਲਾ, ਆਪ ਲੈ ਆ ਜਾ ਕੇ, ਬਿਲਕੁਲ ਉੱਥੋਂ ਜਿਹੜੇ ਇਹਨੇ ਲੋਗੇ ਉਹ ਪੁੱਟ ਲਿਆ, ਅੱਖਾਂ ਮਾਰ ਲਓ ਦਰਜਨ ਦਾ। ਨਹੀਂ ਤੇ ਇਹਨੇ ਕੇਲੇ ਲਿਓ ਐ ਦੱਬੇ ਬਾਹਰ ਨਿਕਲਿਆ। ਹਾਂ ਐਡਾ ਤੋਂ ਸ਼ੋਗਾ, ਉਹ ਐਡੇ ਵੱਡੇ ਨਹੀਂ ਸੀ, ਨਾਰਮਲ ਕੇਲੇ ਸੀ, ਕੋਈ ਐਡੇ ਵੱਡੇ ਇਹ ਜੀ ਕੇਲੇ। ਪੂਰੀ ਠੱਲ ਪਾਈ ਉਹਨਾਂ ਨੇ। ਚਲੋ ਜੀ ਤੂੰ 6 ਕੇਲੇ ਖਾਣੇ ਆ, ਪਰ ਮੈਂ ਲੈ ਕੇ ਦੁਬਈੋਂ ਹੋਣੇ ਆ। ਉਹ ਅੰਦਰ ਬਾਅਦ ਹੀ ਢਿੱਡ ਚ ਐ ਵੀ ਇੱਥੇ ਕੇਲੇ ਤੁਸੀਂ ਰੇੜੀ ਤੇ ਜਾਣੇ ਨਾ, ਤੇ ਤੁਸੀਂ ਪੁੱਛਦੇ ਭਾਜੀ ਇਹ ਕਿਵੇਂ ਲਾਏ ਕੇਲੇ। ਉੱਥੇ ਜਿੱਥੇ ਕੇਲੇ ਲੱਗੇ ਤੇ ਤੁਸੀਂ ਐਂ ਪੁੱਛਦੇ ਭਾਜੀ ਇਹ ਕੀ ਭਾਅ ਲਾਏ ਨੇ। ਨਹੀਂ ਉਹਦੇ ਪਤਾ ਹੋਈ ਤਾਂ ਭਾਜੀ ਕਿਵੇਂ ਲਾਇਆ ਕੇਲਾ। ਇਹ ਕੀ ਉਹ ਪਤਾ ਨਾ ਕਹਿੰਦੇ ਕੀ ਭਾਅ ਨੇ, ਕਿੰਨੇ ਦਾ ਕੇਲਾ? ਉਹ ਕਹਿੰਦਾ ਭਾਜੀ 3 ਦਿਰਮ ਕਾ। ਤੇ ਯਾਰ 1 ਦਿਰਮ ਦਾ ਲਾ ਦੇ ਥੋੜਾ ਜਿਹਾ। ਅੱਛਾ ਜੀ, ਕੇਲੇ ਦੇ ਵਿੱਚ ਲੋਕੀ ਉੱਥੇ ਕਹਿ ਰਹੇ ਹੁੰਦੇ ਆ ਪੁੱਠ ਦਾ ਕੇਲਾ ਲਾ ਦੇ, ਅੱਧੀ ਡੱਬੀ ਕੇਲਾ ਦੇ। ਆਹੋ ਅੱਧੀ ਡੱਬੀ ਕੇਲਾ ਦੇ ਦੋ। ਹਾਂ ਮੰਗਾਵਾ ਜਾ ਯਾਰ, ਓਏ ਕਾਸ਼ੀ ਦਰਜਨ ਕੇਲੇ ਲੈ ਕੇ ਆ। ਹੁਣ ਤਾਂ ਟਾਈਮ ਨਾ ਬਹੁਤ ਲੰਮੇ ਵੱਡੇ ਨਾ ਬਹੁਤ ਛੋਟੇ, ਦਰਮਿਆਨੇ ਜਿਹੜੇ ਹੁੰਦੇ ਨੇ, ਦਰਜਨ ਕੇਲੇ ਲੈ ਕੇ ਆਉਣੇ। ਜਾ ਉਹ ਪੈਸੇ ਲੈ ਲੈ। ਟਾਈਮ ਤੇ ਮਮ ਹੋ ਗਿਆ ਸ਼ੋਅ ਦਾ। ਨਹੀਂ ਕਰ ਲੈਣੇ ਆਪਾਂ, ਅਗਲੇ ਸ਼ੋਅ ਚ ਕਰ ਲਾ। ਸਾਜੀ ਉਹ ਬੱਕਰੇ ਵਾਲਾ ਉਹ ਮੈਨੂੰ 20000 ਰੁਪਇਆ ਇੱਕ ਬੰਦੇ ਨੇ ਉਹ ਕਿਹਾ ਵਾ। ਕੀ ਟਾਈਮ ਹੋਇਆ ਵਾ? ਕਹਿੰਦਾ ਉਹ 3 ਹਾਂ, ਚਲੋ 10 ਜੀ। ਪੱਤੇ ਖਾਣੇ ਆ, ਕਹਿੰਦਾ ਬੱਕਰਾ ਬਣ ਕੇ ਫਾਦ ਭਾਈ, ਕਹਿੰਦੇ 20000 ਮੇਰੇ ਵੱਲੋਂ ਪਵਾ ਦਿਓ। ਬਾਹਰੋਂ ਬਾਹਰ ਸੌਦੇ ਮਾਰਨ ਨਹੀਂ ਨਹੀਂ ਬਾਹਰੋਂ ਬਾਹਰ ਕੋਈ ਅੱਛਾ, ਸੌਦੇ ਉਹ ਨਹੀਂ। ਤੈਨੂੰ ਬਾਰੋ-ਬਾਰ 20 ਭੇਜ ਦੇਣਗੇ। ਨਹੀਂ ਤੁਹਾਡੇ ਨਾਲ ਹੀ ਹੋਣਾ ਸਾਰਾ ਨਿਜ਼ਾਮ, ਮੈਨੂੰ ਪਤਾ ਹੀ ਨਹੀਂ। ਉਹਨੇ ਕਿਹਾ ਵੀ ਤੂੰ ਤੇਰਾ ਕਿੱਥੋਂ, ਤੈਨੂੰ ਕਿੱਦਾਂ ਕਹਿਤਾ ਉਹਨਾਂ ਨੇ? ਮੈਸੇਜ ਇੱਕ ਤੇਰਾ ਨੰਬਰ ਕਿੱਦਾਂ ਗਿਆ ਉਹਨਾਂ ਕੋਲ? ਮੈਂ ਨੰਬਰ ਨਹੀਂ ਮੇਰਾ ਗਿਆ, ਉਹਦੇ ਚ ਇਨਬਾਕਸ 'ਚ ਆਇਆ ਮੈਸੇਜ ਟਿਕਟੋਕ ਦੇ। ਹਾਂ ਨਹੀਂ ਤੇ ਇਨਬਾਕਸ ਕਰਦੇ ਬਾਹਰ ਟੰਗਿਆ ਵਾ। ਰਾਜੀ ਨੂੰ ਤਾਂ ਪਤਾ ਹੀ ਨਹੀਂ ਹੈ ਜੇ। ਤੇ ਸਾਜੀ ਨੂੰ ਆ ਸਾਹਮਣੇ ਸਾਜੀ ਦਿਖਾਣੇ ਨੂੰ ਅੱਗੇ ਜਾ ਕੇ ਪਤਾ ਲੱਗਣਾ। ਉਸਤਾਦ ਜੀ 2 ਘੰਟੇ ਬਾਅਦ ਤੁਸੀਂ ਸੁਧਰ ਜੋ, ਮੈਂ ਤੁਹਾਨੂੰ ਸਹੀ ਕਹਿਣ ਡਿਆ। ਪੜੋ। ਹਾਂ ਮੈਂ ਸਹੀ ਕਹਿਣ ਡਿਆ। ਜੀ ਉਹਨੇ ਵੱਡੀ ਗੱਲ ਕਰਤੀ। ਨਹੀਂ ਇਹ ਪਤਾ ਕੀ ਗੱਲ ਆ, ਮੈਨੂੰ ਪਤਾ ਵਾ ਇੱਕ ਖਤਰਾਤ ਜਿਹੜੇ ਹੁੰਦੇ ਨਾ, ਕੁਝ ਖਤਰਾਤ ਲਾਭ ਹੁੰਦੇ। ਉਹ ਨਾਰਮਲ ਹੁੰਦੇ ਨੇ, ਮੈਨੂੰ ਪਤਾ ਹੁੰਦਾ ਸਾਰਾ, ਲੇਕਿਨ ਕੁਛ ਤੇ ਫਾਈਨਲ ਕਾਫੀ ਐਂਡ ਆ। ਬਲਾਸਟ ਕੁਛ ਤੇ ਵੱਡੇ ਲੈਵਲ ਹੁੰਦੇ ਨੇ। ਆਲਮੀ ਖਤਰਾ। ਸਾਜੀ ਅੱਲਾ ਦੀ ਰਹਿਮਤ ਨਾਲ ਮੇਰੇ ਵੱਲੋਂ ਤੁਹਾਨੂੰ ਕਦੀ ਤੱਤੀ ਵਾਹ ਨਹੀਂ ਆਉ। ਔਨ ਦਾ ਰਿਕਾਰਡ ਕਦੀ ਕੋਈ ਗੱਲ ਕੋਈ ਬਾਤ ਨਹੀਂ। ਤੂੰ ਕਿਤੇ ਕੰਪਰੈਸਰ ਬਦਲਵਾ ਲਿਆ ਵੀ ਤੇਰੇ ਤੱਤੀ ਹਵਾ ਨਹੀਂ ਆਉਂਦੀ। ਨਹੀਂ ਕਦੀ ਦਿਲ ਨਹੀਂ ਦੁਖੇਗਾ, ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ। ਚਲ ਚੁੱਪ ਕਰ ਜਾ, ਚੁੱਪ। ਹਾਂਜੀ ਮੈਨੂੰ ਕਹਿੰਦਾ ਚੱਲ ਆ ਟਾਇਟਲ ਦਾ ਬਲਾਵਾ ਦੇਖਣ ਚਲੇ, ਮੈਂ ਗਿਆ ਤੇ ਬੈਟਰ ਡਿੱਗੀ ਇਹਨਾਂ ਟਾਈਟੈਨਿਕ ਦਾ ਮਲਬਾ ਦੇਖਣ ਚੱਲੀਏਗਾ। ਮੈਂ ਕਿਹਾ ਯਾਰ ਦੱਸ ਉਸਤਾਦ ਜੀ, ਉਹ ਤਾਂ ਤੁਹਾਡੀ ਗੱਲ ਠੀਕ ਆ, ਤੱਤੀ ਬਾਤ ਨਾ ਹੋਵੇ ਕੁੰਨਾ। ਕਹਿੰਦਾ ਸਾਡੇ ਮਹੱਲੇ ਜਹਾਜ਼ ਕ੍ਰੈਸ਼ ਹੋ ਗਿਆ। ਮੈਂ ਕਿ ਜਾ ਕੇ ਦੇਖਿਆ ਤੇ ਇੱਕ ਮਸ਼ੀਨ ਨੂੰ ਐ ਕਰ ਜਹਾਜ਼ ਕ੍ਰੈਸ਼।
14 ਅਗਸਤ ਤੇ ਆਪਣੇ ਘਰ ਦੇ ਵਧੇ ਗਾਰਡਨ ਤੇ ਰੰਜ ਖਲੋ ਕੇ ਸ਼ਾਹਰੁਖ ਖਾਨ ਸਟਾਈਲ ਕਰ ਰਿਹਾ। ਜਿਹੜਾ ਬਾਹਰ ਨੂੰ ਵਧਿਆ ਜਾਦੂ ਸਿੱਖ ਲਿਆ ਵੀ ਉਹ ਬੰਦਾ ਨਹੀਂ ਕੱਟ ਦਿੰਦੇ ਜਿਹੜਾ ਉਹ ਜੋੜਨ ਵਾਲਾ ਮੰਤਰ ਭੁੱਲ ਗਿਆ ਤੇ ਉੱਥੇ ਮੈਜਿਕ ਰਲਾਉਂਦੇ ਆ। ਤਾਂ ਕਿ ਇਫਤਤਾਹ ਵਾਲਾ ਪੁਤਲਾ ਨਹੀਂ ਰੰਜ ਖਲੋਤਾ ਹੁੰਦਾ, ਉਹਦੇ ਸਾਹਮਣੇ ਇੰਨੀ ਦੇਰ ਖਲੋਤਾ ਉਹ ਕਹਿੰਦਾ ਚੱਲ ਚੱਲ। ਉਹ ਹੱਥ ਨਾਲ ਇੰਜ ਕਰੀ ਜਾ ਰਿਹਾ ਚੱਲ ਚੱਲ ਲੰਮਾ ਜਿਹਾ ਇਹਨੇ ਸਕਾ ਮਾਮਾ ਜਨਾਬ ਜੀ ਜਾਦੂ ਨਾਲ ਕੱਟ ਦਿੱਤਾ ਤੇ ਉਸ ਤੋਂ ਬਾਅਦ ਭੁੱਲ ਗਿਆ ਤੇ ਉਹ ਧਾੜ ਵਾਲਾ ਹਿੱਸਾ ਉਧਰ ਰੱਖ ਕੇ ਲੱਤਾਂ ਨਾਲ ਖੜਾ ਕਰਕੇ ਕਹਿੰਦਾ ਜੇ ਤੂੰ ਤੇ ਸਿਗਰਟ ਫੜ ਕੇ ਲਿਆ ਲੱਤਾਂ ਚੱਲੀਏ ਦੁਨੀਆ ਜਾਣਦੀ ਹੈ। ਬੁੜੇ ਤੇ ਕਰਜ਼ਾ ਚੜਿਆ ਵਾ ਲੱਖਾਂ ਕਰੋੜਾਂ ਤੇ ਗੱਡੀ ਦੀ ਲੈਣ ਪਿੱਛੇ ਲਿਖਾਇਆ ਮਾਈ ਡੈਡ ਮਾਈ ATM। ਅੱਜ ਉਹ ਬੰਦਾ ਵੱਢਣ ਵਾਲੀ ਆਈਟਮ ਕਰਤੀ ਮੁੜ ਕੇ ਜੋੜਨਾ ਭੁੱਲ ਗਿਆ, ਉਹਨੂੰ ਗੈਲਸ ਵਾਲੀ ਪੈਂਟ ਪਵਾ ਕੇ ਉਦਾਂ ਹੀ ਤੋਰਿਆ। ਉਹ ਟਨੀਆਂ ਵਾਲੀ ਮਾਮੇ ਨੂੰ ਅੱਧਾ ਤਾਂ ਕਰ ਲਿਆ ਤੇ ਹੁਣ ਘਬਰਾਹਟ ਤੋਂ ਪੁਲਿਸ ਆ ਗਈ ਕਿ ਇਹ ਕਰਨ ਦਿਆ ਤੇ ਪੁੱਠਾ ਜੋੜਦਾ ਇੰਜ ਕਰਕੇ ਲੱਤਾਂ ਇੱਥੇ ਲੋਕ ਲਾਤੀਆਂ। ਥੱਲੇ ਇਸ਼ਾਰੇ ਕਰਕੇ ਕਹਿੰਦਾ ਅੱਛਾ। ਥੱਲੇ ਇਸ਼ਾਰੇ ਕਰਕੇ ਰੋਟੀ ਤਾਂ ਭੇਜੋ। ਲੱਤਾਂ ਉੱਤੇ ਆ। ਆਹੋ ਉਹ ਥੱਲੇ ਬਾਹਮਣ ਐ ਜਾਂਦੀ ਓਏ ਮੈਂ ਫਿਲਮ ਵੇਖੀ ਸੀ ਨਵਾਬ ਵਾਲੀ ਜਿਹੜਾ ਕਹਿੰਦਾ ਮੁਜੱਸਮਾ ਮਾਮਾ ਵੱਢਤਾ ਬੋਰਡ ਦੀ ਛਾਵੇਂ ਸਤਾਜ ਮਾਮਾ ਵੱਢਤਾ ਇਹਨੇ। ਤੇ ਮੁੜ ਕੇ ਜੋੜਨਾ ਨਹੀਂ ਸੀ ਕਹਿੰਦਾ ਐਸ ਰੋਕ ਹੁੰਦਾ ਨਾ ਇੰਜ ਜੋੜਤਾ ਦੋਵੇਂ ਇੰਜ ਨਾਲ ਦੋਵੇਂ ਪੀਸ ਮਾਫੀ ਤੇ ਮੁੜ ਕੇ ਇੰਜ ਲੱਤਾਂ ਨੂੰ ਜੱਫੀ ਵੀ ਪਵਾਤੀ ਹੈ। ਆਪ ਦੂਜੀ ਖਲੋਦਾ ਹੋਇਆ ਆਹੋ ਇਹ ਤਾਂ ਬੁੜਾ ਦੇ ਪੀਦਾ ਖਾਨ ਦੇ ਉਹ ਕਾਲੀਆਂ ਜਿਹੀਆਂ ਨਹੀਂ ਹੁੰਦੀਆਂ ਉੱਪਰ ਓਲੀਆਂ ਜਦੋਂ ਉਹ ਜਿਹੜੀਆਂ ਉਹ ਵਾਸ਼ਲਾਂ ਹਾਂਜੀ ਵਾਸ਼ਲ ਹੁੰਦੀ ਕਾਲੀ ਉਹਨੂੰ ਕਹਿੰਦਾ ਪੀਦੇ ਦੀ ਬਾਸ਼ਾ ਓਲਿਵ ਆਇਲ ਕਹਿੰਦਾ ਪੀਦੇ ਦੀ ਬਾਸ਼ਾ ਓਏ ਉਹ ਤਾਂ ਮੈਂ ਪਹਿਲਾਂ ਹੀ ਕਹਿਤਾ ਵਾਸ਼ਲ ਉਹ ਮੈਂ ਬੜੀ ਦੇਰ ਦਾ ਕਹਿੰਦਾ ਕਿ ਬਲੈਕ ਹੁੰਦੀਆਂ ਹਾਂਜੀ, ਉਹ ਵਾਸ਼ਲਾਂ ਉਹਨੂੰ ਕੁਝ ਹੋਰ ਕਹਿੰਦੇ ਆ ਉਹ ਜੀ ਓਲੀਵਰ ਓਇਲ ਹੋਇਆ ਸਾਜੀ ਪੀਜ਼ਾ ਖਾਣ ਦੇ ਨਾਲੇ ਮਾਸ਼ਾਅੱਲਾ ਚੋ ਹੱਥ ਪਸਾਈ ਜਾਂਦੇ। ਉਹ ਥੱਲੇ ਨਾ ਪੀੜੀਆਂ ਵੀ ਹੁੰਦੀਆਂ ਪੀਜ਼ੇ ਦੇ ਪਲਾਸਟਿਕ ਦੀ ਨਿੱਕੀ ਉਹ ਟੇਬਲੀਆਂ ਟੇਬਲ ਇਹ ਜਿਹੜੇ ਟੇਬਲ ਹੁੰਦੇ ਉਹਨਾਂ ਦੇ ਉੱਤੇ ਪਿਆ ਹੁੰਦਾ ਹਾਂਜੀ 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 ਪਲਾਸਟਿਕ ਦੇ ਨਿੱਕੇ ਨਿੱਕੇ ਟੇਬਲ ਹੁੰਦੇ ਉਹਦਾ ਮਸਕਤ ਕੀ ਹੈ ਦੱਸੋ? ਉਹ ਮੈਂ ਦੱਸਦਾ ਨਹੀਂ ਨਾ ਲੱਗਦਾ ਥੱਲੇ ਗੱਦਾ ਨਾ ਨਾਲ ਲੱਗੇ। ਉਹਦੇ ਉੱਤੇ ਪਈਆਂ ਹੁੰਦੀਆਂ ਹਾਂ ਪੀਜ਼ੇ ਦੇ ਉੱਤੇ ਪਈਆਂ ਹੁੰਦੀਆਂ ਤਾਂ ਕਿ ਢੱਕਣ ਉੱਤੇ ਯਾਰ ਇੰਨੀ ਕੁ ਗੱਲ ਵੀ ਯਾਨੀ ਕੋਈ ਉੱਪਰ ਗੱਤਾ ਨਾ ਲੱਗੇ ਜਾਂ ਡਿਲੀਵਰੀ ਬॉय ਜਾਂ ਮੈਨੂੰ ਪੁੱਛ ਖਰਾਬ ਨਾ ਹੋਵੇ। ਤੇਰੇ ਬੰਦੇ ਜੇ ਸੀਟ ਨਾ ਲੱਭੇ ਤੇ ਉਹਦੇ ਤੇ ਬਹਿ ਕੇ ਖਾ ਸਕਦਾ। ਹੈਲੋ ਹਾਂ ਹਾਂਜੀ ਹੁਣ ਕਿਉਂ ਜੀ ਇੱਕ ਭਰਾ ਕੇ ਹਰ ਗੱਲ ਹੀ ਕਰ ਦਿੰਦੀ ਹੁੰਦੀ। ਹਾਂ ਇਹ ਬੱਚੇ ਵੀ ਦੇਖਦੇ ਆ। ਛਿੱਤਰ ਪੈ ਗਏ ਇੱਕ ਕੁੜੀ ਦਾ ਵਿਆਹ ਕਰਾਇਆ ਤੇ ਉਹਨੂੰ ਉਹ ਹੀ 6 ਕੁਰਸੀਆਂ ਦੇ ਦਿੱਤੀਆਂ ਜਿਹੜੀਆਂ ਪੀਤੇ ਤੇ ਨਹੀਂ ਲੱਗੀਆਂ। ਸਟੇਡੀਅਮ ਤੇ ਇਜਤਮਾਹੀ ਸ਼ਾਦੀਆਂ ਹੋ ਰਹੀਆਂ ਉਹ ਤੇ ਫਾਇਰਿੰਗ ਕਰਕੇ ਸਾਰੇ ਲਾੜੇ ਫੜਵਾਤੇ। ਉਹ ਵਿਚਾਰੇ ਕਿਤੇ ਆਵੇਂ ਆਏ ਸਾਦਾ ਜੀ ਗਵਰਨਮੈਂਟ ਸ਼ਾਦੀਆਂ ਕਰਾ ਰਹੀ ਤੇ ਉੱਥੇ ਵਾਈ ਪੈਰ ਕੱਢਦੇ। ਉਹ ਵਿਚਾਰੇ ਕਿਤੇ ਸਾਰੇ ਲਾੜੇ ਫੜਵਾਤੇ ਕਰ ਉਹ ਕਹੀਏ ਤੇਰੇ ਨਾਲ ਆਉ ਕੋਈ ਤੇਰੇ ਨਾਲ ਹੈ ਕਿਸੇ ਨਾਲ। ਬੱਸ ਦਾ ਸਿਕਿਉਰਿਟੀ ਗਾਰਡ ਲੱਗ ਗਿਆ ਉਹ ਜਿੱਥੇ ਡਰਾਈਵਰ ਕੱਟ ਮਾਰਦਾ ਸੀ ਬਾਹਰ ਕੱਢ ਕੇ ਫਾਇਰਿੰਗ ਕਰਦੇ ਉਹਨਾਂ ਦਾ ਪਹਿਲਾ ਫੇਰਾ 35,000 ਦਾ ਲੱਗ ਗਿਆ। ਉਹ ਕਹਿੰਦਾ ਨੋ ਨੀਅਰ ਗਿਆ ਇੱਕ ਬੱਸ ਡਰਾਈਵਰ ਹੁੰਦਾ ਨਾ ਤੇ ਉਹ ਐਕਸੀਡੈਂਟ ਹੋ ਜਾਂਦਾ ਬੱਸ ਮਾਰਦਾ ਕਿ ਉਹਨੂੰ ਫੜ ਲੈਂਦੇ ਵੱਜ ਜਾਂਦਾ ਉਹਨੂੰ ਕਹਿੰਦਾ ਓਏ ਇਹ ਕੀ ਕੀਤਾ ਈ ਤੇ ਅੱਗੋਂ ਸਾਦਾ ਜਿਹਾ ਜਵਾਬ ਨਹੀਂ ਜਿਵੇਂ ਉਹ ਨਹੀਂ ਕਹਿੰਦਾ ਮੌਲਵੀ ਸਾਹਿਬ ਕਹਿੰਦਾ ਆ ਕੀ ਉਦਾਂ ਦਾ ਕਹਿੰਦਾ ਓਏ ਤੂੰ ਅੰਨਾ ਤੇ ਨਜ਼ਰ ਨਹੀਂ ਹੁੰਦਾ ਤੂੰ ਬੱਸ ਮਾਰਤੀ ਕਹਿੰਦਾ ਹੁਣ ਅੱਗੇ ਦਰਖਤ ਆ ਗਿਆ ਮੈਂ ਕਰਦਾ ਯਾਰ ਆ ਵੀ ਲੈ ਉਸਤਾਦ ਜੀ ਡਰਾਈਵਰੀ ਦਾ ਜੇ ਕਿਸੇ ਨੇ ਇੰਟਰਵਿਊ ਦੇਣ ਜਾਣਾ ਮੈਂ ਉਹਨੂੰ ਇੱਕ ਐਸਾ ਟ੍ਰਿਕ ਦੱਸਾਂਗਾ ਉਹ ਪੱਕਾ ਕੰਮ ਤੇ ਲੱਗੇਗਾ। ਕਿਦਾਂ ਕਿ ਉਹ ਲੇਟ ਜਾਵੇ ਲੰਮੇ ਮੁਕਰਰਾ ਤੋਂ ਦੇਰ ਨਾਲ ਜਾਵੇ ਫੇਰ ਕੀ ਹੋਏਗਾ ਫਿਰ ਉਹ ਸਮਝਣਗੇ ਕਿ ਇਹ ਜਲਦਬਾਜ਼ੀ ਨਹੀਂ ਕਰੇਗਾ ਗੱਡੀ ਵੀ ਨਹੀਂ ਤੇਜ਼ ਚਲਾਏਗਾ ਉਹਨੂੰ ਰੱਖ ਲੈਣਗੇ। ਹਾਂ ਨਹੀਂ ਤੇ ਉਸ ਤੋਂ ਪਹਿਲੇ ਹੀ ਕੋਈ ਓਕੇ ਨਹੀਂ ਮੈਂ ਅਗਰ ਹੋਵਾਂ ਤਾਂ ਮੈਂ ਕਹਾਂਗਾ ਹੁਣ ਮੈਂ ਇਹਦੇ 'ਚ ਨਹੀਂ ਜਾਣਾ ਕਿਉਂਕਿ ਪਹਿਲੇ ਲੇਟ ਹੋ ਗਿਆ ਹੁਣ ਇਹਨੇ ਛੇਤੀ ਪਹੁੰਚਣਾ ਵਾ ਤੇ ਫੇਰ ਮਾਰ ਦੇ ਗੱਡੀ ਦਿਮਾਗ ਯਾਰ ਇਹ ਵੀ ਲੌਜੀਕ ਆ ਵਾਹ ਵਾਹ ਜਿਹੜਾ ਪਿੱਛੋਂ ਲੇਟ ਆਇਆ ਇਹਦਾ ਮਤਲਬ ਆ ਇਹਨੇ ਹੁਣ ਤੇਜ਼ ਚਲਾਉਣਾ ਕਿਉਂਕਿ ਜਿਹੜਾ ਟਾਈਮ ਮੈਨੇਜ ਕਰ ਹਾਂ ਉਸਤਾਦ ਜੀ ਇਹ ਵੀ ਇਹਦਾ ਹਿਸਾਬ ਆ। ਇਹ ਵੀ ਹੋ ਸਕਦਾ ਲੈ ਕਹਿਣਗੇ ਇੱਥੇ ਲੇਟ ਆਏ ਮੰਜ਼ਿਲ ਤੇ ਵੀ ਲੇਟ ਜਾਊਗਾ। ਹਾਂ ਉਹ ਤੁਸੀਂ ਨੇ ਲਤੀਫਾ ਉਹ ਜਿਹੜਾ ਆਲ ਕਸੀਆਂ ਦਾ ਪਿੰਡ ਹੁੰਦਾ ਸਾਰਾ ਹਾਂਜੀ ਸਾਰੇ ਆਲ ਕਸੀਏ ਢਿੱਲੇ ਠੰਡੇ ਉਹ ਕਹਿੰਦਾ ਯਾਰ ਆਪਣਾ ਵੀ ਕੋਈ ਸਦਰ ਹੋਣਾ ਚਾਹੀਦਾ ਇੱਥੇ ਹਾਂ ਆਪਣਾ ਵੀ ਕੋਈ ਸਦਰ ਹੋਣਾ ਚਾਹੀਦਾ ਵਾ VOTING ਹੁੰਦੀ ਤੇ ਇੱਕ ਸਭ ਤੋਂ ਨੈਸ਼ ਸੁਸਤ ਜਿਹੜਾ ਨਾ ਉਹ ਉਹਨਾਂ ਦਾ ਬਾਬਾ ਜੀ ਸਦਰ ਬਣ ਜਾਂਦਾ ਤੇ ਉਹਨਾਂ ਅਗਲੇ ਦਿਨ ਸਾਰੇ ਪੋਸਟ ਦੀ ਟੈਬ ਬੈਠੇ 4-5 ਜਣੇ ਤਾਸ਼ ਖੇਡ ਰਹੇ ਤੇ ਅੱਗੋਂ 160 ਤੋਂ ਇੱਕ ਗੱਡੀ ਲੰਗੀ ਉਹਨਾਂ ਨੇ ਕਿਹਾ ਆਹ ਕੌਣ ਆ ਉਹਨਾਂ ਨੇ ਕਿਹਾ ਜੀ ਸਦਰ ਓਏ ਉਹਨਾਂ ਨੇ ਕਿਹਾ ਗਲਤੀ ਹੋ ਗਈ ਸਾਡੇ ਕੋਲ ਅਸੀਂ ਬੰਦਾ ਗਲਤ ਚੂਜ਼ ਕਰ ਲਿਆ ਅਸੀਂ ਤੈਨੂੰ ਵੋਟ ਇਸ ਤੋਂ ਪਾਏ ਆ ਉਹ ਸਾਰਾ ਪਿੰਡ ਇਕੱਠਾ ਹੋ ਕੇ ਚੌਰੀ ਦੇ ਘਰ ਪਹੁੰਚ ਜਾਂਦਾ ਆਹੋ ਕਹਿੰਦਾ ਚੌਰੀ ਸਾਹਿਬ ਇੱਥੇ ਫੈਸਲਾ ਹੋਏਗਾ ਜ਼ਿਆਦਤੀ ਅਸੀਂ ਤੁਹਾਨੂੰ ਇਸ ਤੋਂ ਜਿਤਾਇਆ
ਕਿ ਤੁਸੀਂ ਸਾਰੇ ਪਿੰਡ 'ਚੋਂ ਸਭ ਤੋਂ ਜ਼ਿਆਦਾ ਸੁਸਤ ਨੈਸ਼ ਹੋ ਤੇ ਤੁਸੀਂ ਇੱਥੇ 180 ਦੀ ਸਪੀਡ ਤੇ ਪਿੰਡ 'ਚ ਗੱਡੀ ਲਈ ਫਿਰਦੇ ਇਹ ਕੰਮ ਖਰਾਬ। ਕਹਿੰਦਾ ਉਹ ਭਾਈ ਜੀ ਗੱਲ ਇਹ ਹੋਈ ਆ ਮੈਂ ਉੱਠਿਆ, ਮੈਂ ਗੱਡੀ 'ਚ ਬੈਠਾ, ਮੇਰਾ ਆ ਗਿਆ ਰੇਸ ਤੇ ਪੈਰ। ਮੈਂ ਕਿਹਾ ਕੀ ਚੱਕਣਾ ਆਹੋ ਉਹ ਸਾਰੇ ਗੋਡੇ ਨੂੰ ਹੱਥ ਨਾਲ ਵਾਪਸ ਜਾ ਰਹੇ ਉਹ ਕਹਿੰਦਾ ਮੇਰਾ ਰੇਸ ਤੇ ਪੈਰ ਆਇਆ। ਮੈਂ ਕਿਹਾ ਚੱਲ ਕੀ ਚੱਕਣਾ ਜਾਣ ਦੇ ਠੀਕ ਹੈ ਜੀ। ਉਹ ਬੱਕਰੀ ਵਾਲਾ ਕਰੀਏ ਇਸ ਤੋਂ ਬਾਅਦ। ਠੀਕ ਹੋ ਗਿਆ। ਤੇਰੇ ਵਾਲਾ ਕਿਹੜਾ ਸੀ? ਕਿੰਨੀ ਆ? ਇੱਕ ਮਿੰਟ ਠਹਿਰ ਜਾਣਾ। ਓਕੇ ਤੇਰੇ ਵਾਲਾ ਕਿਹੜਾ ਸੀ? ਡੱਡੂ ਵਾਲਾ। ਡੱਡੂ ਬਣ ਕੇ ਉਹ ਟਰੈਂ ਕਰਕੇ ਡਾਈਆਂ ਮਾਰ ਕੇ ਤੇ ਕੁਛਾਵਾਂ ਖਾਣੀਆਂ। ਹਾਂ ਅਸੀਂ ਕਰਨਾ ਤੇ ਤੂੰ ਟਰੈਂ ਕਰਕੇ ਆ ਕੇ ਉਹ ਖਾਣੀ ਹੈ ਜਿਹੜੀ। ਨਹੀਂ ਤਾਂ ਉਹ ਕੇਲੇ ਲੈਣ ਗਿਆ ਕਰੈਕਟਰ। ਉਹ ਅਗਲੇ ਸ਼ੋਅ 'ਚ ਕਰ ਲਾਂਗੇ ਨਾ, ਫੇਰ ਕਰ ਲਾਂਗੇ। ਉਹ ਤਾਂ ਖਾਦੇ ਗਏ ਆ ਟ੍ਰੈਨ ਤੇ ਤਾਂ ਫੇਵਰੇਟ ਵਾ ਇਹ ਆਪਣਾ ਡੱਡੂਗੋਨ ਸਾਲ ਬਣਿਆ। ਅਸੀਂ ਕਿੰਨੇ ਫਾਸਲੇ ਤੇ ਬਵਾਂਗੇ। ਟੈਨਸ਼ਨ ਇੱਕ ਇੱਧਰਲੀ ਨੁੱਕਰ ਤੇ ਹੋਊਗਾ, ਦੂਜਾ ਇੱਧਰਲੀ ਨੁੱਕਰ ਲੱਗੇ ਸਾਜੀ ਡਾਈਆਂ ਮਾਰ ਕੇ ਕਿੱਡਾ ਡਾਈਆ ਮਾਰ ਇਹਦੇ ਆਏ ਹਾਂ ਇਹ ਤੋਰਮੇ ਕਿੰਨੇ ਹੈ ਤੋਰਮੇ? ਧੋਰਮੇ 5000 ਉਹ ਕਿਸੇ ਨੇ ਨਹੀਂ ਦੇਣਾ, ਮੈਂ ਦੇਣਾ ਵਾ। ਉਹਦੇ ਸਾਜੀ ਵਿੱਚੋਂ ਫਿਰ ਮੇਰਾ 1500 ਰੁਪਿਆ ਉਹ ਜਿਹੜੀ ਮੈਂ ਜੁਰਮਾਨਾ ਕਿਸੇ ਇਹ 5000 ਲੈਦਾ ਵਾ। ਇਹ 5000 ਪੈਣ ਲੈਦਾ ਨਕਦੋ ਨਕਦੀ ਦਾ ਸੌਦਾ। ਉਹ 1500 ਕੱਟ ਲੈਣਾ ਨਾ ਉਹ ਚੋਂ ਹੀ 1500 ਕੱਟ ਕੇ ਭਾਜੀ ਅੱਛਾ ਠੀਕ ਹੈ। ਹਾਂਜੀ ਤੁਸੀਂ ਕੀ ਕਹਿ ਰਹੇ ਹੋ ਜੀ? ਤੁਸੀਂ ਕੀ ਕਰਨਾ ਸੀ? ਮੈਂ ਕਹਿ ਰਿਹਾ ਕਿ ਉਹ ਬੱਕਰੇ ਵਾਲੇ ਦਾ ਕੀ ਲੰਗਰ ਕੁਸ਼ੀ ਕੀ ਬੱਕਰਾ ਕੀ ਕਰਨਾ ਭਲਾ ਤੁਸੀਂ? ਪੱਤੇ 10 ਖਾਣੇ ਬੱਕਰਾ ਬਣ ਕੇ ਫਿਰਨਾ ਵੀ ਆ, ਬੈ ਵੀ ਕਰਨਾ। ਹਾਂ ਬਿਲਕੁਲ ਇੰਜ ਲੱਗੇ ਬੱਕਰਾ ਫਿਰ ਰਿਹਾ। ਕਿੰਨੀ ਕੁ ਦੇਰ? ਪੂਛਲ ਵੀ ਹਿਲਾਣੀ ਆ 5-7 10 ਮਿੰਟ ਫਿਰਨਾ ਵੀ ਆ, ਬੈ ਵੀ ਕਰਨਾ, ਬੱਕਰੇ ਦੀਆਂ ਆਈਟਮਾਂ ਵੀ ਕਰਨੀਆਂ, ਐਵੇਂ ਕਰਨਾ, ਸਾਰਾ ਕੁਝ ਕਰਨਾ। ਯਾਨੀ 10 ਮਿੰਟ ਇੰਜ ਲੱਗੇ ਬੱਕਰਾ ਹੀ ਆ। ਠੀਕ ਹੋ ਗਿਆ। ਕਿੰਨੇ ਪੈਸੇ ਸਾਜੀ? ਕਿਸੇ ਦੀ ਗੱਲ ਨਹੀਂ ਦੇਖਣਾ ਨੇ। ਅਸੀਂ ਜੋ ਮਰਜ਼ੀ ਕਰੀਏ, ਤੂੰ ਆਪਣੇ ਹਿਸਾਬ ਨਾਲ ਰਹਿਣਾ। ਤੂੰ ਬੱਕਰਾ ਵਾਂ। ਤੂੰ ਬੱਕਰਾ ਵਾਂ। ਮੈਨੂੰ ਪਤਾ ਹੀ ਨਹੀਂ ਮੈਂ ਬੱਕਰਾ ਵਾਂ। ਮੈਂ ਜ਼ੇਨ ਨੂੰ ਆਰਡਰ ਦੇਤਾ। ਅੱਜ ਜਿਵੇਂ ਤਾਂ ਮੈਂ ਦੱਸਿਆ ਸਾਡੇ ਮਹੱਲੇ ਇੱਕ ਬੰਦਾ ਸੀ, ਗਵਾਚ ਜਾਂਦਾ ਸੀ ਮੁੰਡਾ। ਰੋਜ਼ ਤੀਜੇ ਚੌਥੇ ਦਿਨ ਗਵਾਚਾ ਹੋਣਾ ਤੇ ਉਹਨੇ 15 ਦਿਨ ਬਾਅਦ ਆਉਣਾ। ਤੇ ਘਰਦਿਆਂ ਨੂੰ ਵੀ ਪਤਾ ਹੁੰਦਾ ਸੀ ਕਿ 18 ਦਿਨ ਬਾਅਦ ਆ ਗਿਆ, 4 ਦਿਨ ਰਿਹਾ, ਫੇਰ ਗਵਾਚ ਗਿਆ। ਤੇ ਜਿੱਥੇ ਗਵਾਚਦਾ ਉੱਥੇ ਹੀ ਸੈੱਟ ਹੋ ਜਾਂਦਾ ਸੀ, ਉੱਥੇ ਕੰਮ ਕਰਨ ਲੱਗ ਜਾਂਦਾ। ਕਿਤੇ ਹਾਂ ਉਹ ਜੈਨੂਇਨ ਗੱਲ ਦੱਸ ਰਿਹਾ ਕਿਦਾਂ ਓਏ ਉਦਾਂ ਵਾ ਯਾਰ। ਜਿੱਥੇ ਗਵਾਚ ਗਿਆ ਨਾ, ਉਹਨੇ ਕਿਸੇ ਦੁਕਾਨ ਤੇ ਕੰਮ ਕਰਨ ਲੱਗ ਪੈਣਾ। ਉੱਥੇ ਕਿਤੇ ਸੌਂ ਵੀ ਛੱਡ ਬਣਾ ਲੈਣਾ। ਹਾਂ ਉਸ ਤੋਂ ਬਾਅਦ ਉਹਦਾ ਕਿਤੇ ਉਹਨੂੰ ਹਿਸਾਬ ਲੱਗਣਾ ਤੇ ਉਹਨੇ ਵਾਪਸ ਆ ਜਾਣਾ। ਉਹ ਭਾਜੀ ਇੱਕ ਜਗ੍ਹਾ ਤੇ ਨਾ ਉਹ ਗਵਾਚਾ ਵਾ ਤੇ ਇੱਕ ਮੁੰਡਾ ਉੱਥੋਂ ਉਹਦੇ ਮਹੱਲੇ ਦਾ ਲੰਘਿਆ ਜਿੱਥੇ ਉਹ ਗਵਾਚਾ ਸੀ। ਅੱਛਾ ਉਹਨੇ ਕਹਾ ਓਏ ਤੂੰ ਇੱਥੇ ਫਿਰ ਇਹਨੇ ਘਰ ਨਹੀਂ ਜਾਣਾ? ਕਹਿੰਦਾ ਨੇ ਘਰ ਨਹੀਂ ਜਾਣਾ, ਮੈਂ ਗਵਾਚਾ ਵਾਂ। ਜਾ ਤੂੰ, ਕਹਿੰਦਾ ਜਾ ਤੂੰ, ਮੈਂ ਹਾਲੇ ਗਵਾਚਾ ਵਾਂ। ਸਾਜੀ ਸੱਚੀ ਗੱਲ ਉਹਨੇ ਆ ਕੇ ਦੱਸੀ। ਕਹਿੰਦਾ ਮੈਂ ਉਹਨੂੰ ਕਿਹਾ ਕਿ ਚੱਲ ਘਰ, ਕਹਿੰਦਾ ਮੈਂ ਨਹੀਂ ਜਾਣਾ, ਮੈਂ ਗਵਾਚਾ ਵਾਂ। ਇਹ ਉਹ ਹਿਸਾਬ ਆ। ਤੈਨੂੰ ਜੋ ਵੀ ਕੁਝ ਕਵੇ ਨਾ, ਤੂੰ ਕਹਿਣਾ ਮੈਂ ਬੱਕਰਾ ਵਾਂ। ਏਦਾਂ ਹੁੰਦਾ ਬਸ ਸਾਜੀ। ਸਾਡੇ ਮਹੱਲੇ ਇੱਕ ਬੰਦਾ, ਉਹਦੇ ਵਾਲਦ ਸਾਹਿਬ ਦੀ ਡੈਥ ਹੋ ਗਈ। ਤੂੰ ਹੁਣ ਥੱਲੇ 5-7 ਭਰਾ ਵਾ, ਭੈਣਾਂ ਵੀ ਆ। ਉਹ ਸਾਰੇ ਨਾਲ ਰੋਡ ਪਿੱਟਦੇ ਤੇ ਉਹਨੂੰ ਕਹਿੰਦੇ ਕਿ ਲੈ ਵੀ ਸਾਰੇ ਘਰ ਦੀ ਹੁਣ ਜ਼ਿੰਮੇਵਾਰੀ ਤੇਰੇ ਸਿਰ ਤੇ ਆ, ਤੂੰ ਚਲਾਣਾ, ਤੂੰ ਸਾਂਭਣਾ। ਉਹ ਜਾਣ ਕੇ ਪਾਗਲ ਬਣ ਗਿਆ ਸਾਜੀ। ਮੈਂਟਲ ਹੋ ਗਿਆ ਜਾਣ ਕੇ। ਜ਼ਿੰਮੇਵਾਰੀ ਤੋਂ ਕੀ ਬਚਿਆ ਵਾ ਤੇ ਉਹ ਪਾਗਲ ਬਣ ਗਿਆ ਤੇ ਕੱਪੜੇ ਵੀ ਨਹੀਂ ਪਾ ਰਿਹਾ। ਬੜੇ ਦੁਨੀਆ ਤੇ ਬੜੇ ਬਣ ਗਿਆ। ਬੜੇ ਕਰੈਕਟਰ। ਸਾਜੀ ਇੱਕ ਸ਼ਰਤ ਵਾ ਭਾਈ ਫੈਸਲ ਵਾਸਤੇ, ਮੈਂ ਕੋਲੋਂ 10,000 ਦਿਆਂਗਾ। ਯਕਦਮ ਇੰਜ ਬਹਿ ਕੇ ਦੁਪਹਿਰਾ ਭਰ ਉੱਠਣਾ, ਯਕਦਮ ਉਹਨਾਂ ਪੈਰ ਦਾ ਹੀ ਨਹੀਂ ਹੋ ਤੈਨੂੰ ਪਤਾ ਵੀ ਮੇਰੀ ਲੱਗ ਗਈ ਸਰੀਆ ਵਾ ਤੇ ਫਿਰ ਹੋ ਚੁੱਕਾ। ਅੱਛਾ ਇੱਕ ਉਹ ਸੀ ਜਿਹੜਾ ਘੁੰਮ ਕੇ ਉਸ ਤੋਂ ਬਾਅਦ ਸਿੱਧੇ ਉਹ ਵੀ ਹੁੰਦਾ। ਨਹੀਂ ਹੁੰਦਾ ਸਾਜੀ, ਨਹੀਂ ਹੁੰਦਾ। ਟਰਾਈ ਕਰ ਲੈਣੇ। ਲਓ ਜੀ ਅਗਲਾ ਸ਼ੋਅ ਪੈਟ ਇਸ ਤੋਂ ਜਿਹੜਾ ਅਗਲਾ ਸ਼ੋਅ ਨਾ ਹੋਵੇ। ਸਾਜੀ ਬੱਕਰੇ ਵਾਲੇ ਦੇ ਪੈਸੇ ਕਲੀਅਰ ਕਰ ਦੋ। ਚਲੋ ਆਓ 2000 ਦੋ ਦੀ ਗੱਲ ਹੋਈ ਸੀ। ਉਹਨੇ 5000 ਡੱਡੂ ਤੂੰ ਤਿੰਨ ਕਹਿਣਾ ਸੀ, ਮੈਂ 2 ਦੀ ਤੇਰੇ ਨਾਲ ਗੱਲ। ਉਹ ਡੱਡੂ ਦੀ ਮਿਹਨਤ ਤੇ ਚੈੱਕ ਕਰ। ਉਹਨੇ ਡਾਈਆਂ ਕਿੰਨੀਆਂ ਮਾਰਨੀਆਂ। ਅਸੀਂ ਜਾਨਵਰ ਬਣਨ। ਚਲੋ ਭਾਜੀ ਤੇਰਾ 2 ਹੋਏ ਜ਼ਿਆਦਤੀ, ਤੇਰਾ ਵੀ 2 ਭਾਈ। ਓਕੇ ਠੀਕ। ਲੱਖ ਲਾਨਤ ਤੇਰੀ ਜ਼ਿੰਦਗੀ ਤੇ ਮੇਰਾ ਵੀ ਡੁਬੋਇਆ। ਉਹ ਮੈਂ ਡੱਡੂ ਬਣਨਾ ਵਾ, ਇਧਰੋਂ ਫਲਾ ਕੇ ਟਰੈਂ ਡੱਡੂ ਤੂੰ ਕਿਹੜਾ ਛੱਪੜ ਯਾਰ ਨਾਲ। ਨਹੀਂ ਉਹਦੀ ਮਿਹਨਤ ਸੀ। ਮਿਹਨਤ ਜ਼ਿਆਦਾ। 3000 ਉਸਤਾਦ ਜੀ ਨਹੀਂ, ਇਹਨੂੰ ਬਲਕਿ ਪਛੀ ਕਰਾਓ, ਕਿਸੇ 5000 ਉਹਨਾਂ ਨੂੰ ਬੁਲਾਓ। 5000 ਰੁਪਏ ਦੇ ਦਿਓ ਨਾ, ਪੱਤੇ ਆਪਣੀ ਮਰਜ਼ੀ ਦੇ, ਪਿੱਪਲ ਦੇ ਪੱਤੇ ਦੇਣਾ। ਕਿਉਂ ਪਿੱਪਲ ਦੇ ਪੱਤੇ ਬਾਹਰ ਜਿਹੜਾ ਇੱਕ ਪੌਦਾ ਮੈਂ ਆਪਣੀ ਮਰਜ਼ੀ ਨਾਲ 10 ਪੱਤੇ ਖਾ ਨਹੀਂ ਉਸਤਾਦ ਜੀ 10 ਪੱਤੇ ਉਹ ਇਹਨੇ ਨਾ ਪਤਾ ਵਾ, ਇਹਨੇ 10 ਖਾ ਕਹਿਣਾ, ਮੈਂ 10 ਖਾ ਲੈ। 20 ਖਾ ਲਾਂਗੇ।
ਅੱਕ ਦੇ ਪੱਤੇ ਤੂੰ 10 ਪੱਤੇ ਖਾ ਕੇ ਵਿਹਲਾ ਸੀ, ਅੱਕ ਦੇ ਪੱਤੇ ਲਿਆਉਣੇ ਜਿਹੜੇ ਕੌੜ ਪਾ ਕੇ ਜ਼ਹਿਰ ਹੁੰਦੀ ਬੰਦਾ ਮਰ ਜਾਂਦਾ, ਉਹ ਪੱਤੇ ਨਹੀਂ ਆਹੀ ਗੱਲ ਹੋਈ ਸੀ ਬਾਹਰ ਇਹਨਾਂ ਪੱਤਿਆਂ ਨੂੰ। ਹਾਂ ਇਮਲੀ ਛੋਟਾ ਵਾਲੇ ਛੋਟਾ ਪੱਤਾ ਵਾ ਇੰਨਾ ਅੱਧੇ ਇੰਚ ਦਾ ਪੱਤਾ, ਕਹਿੰਦਾ ਮੈਂ 10 ਖਾਣੇ। ਬਾਜੀ ਯਾਰ ਹੁਣ ਤੂੰ ਉਹਨੂੰ ਕਿਹੜੇ ਹੋਰ ਕਿੱਥੇ ਦੇ ਦਰਖਤ ਲੱਗਾ ਉੱਥੋਂ ਖਾ ਲੂ ਦੱਸ। ਆਜੂ ਖੱਟਾ ਮਿੱਠਾ ਉਹ ਤੇ ਮਜ਼ੇਦਾਰ, ਉਹ ਤੇ ਵੈਸੇ ਬੰਦਾ ਖਾ ਜਾਂਦਾ ਵਾ। ਉਹ ਚੁੱਪ ਕਰ ਜਾ, ਕੀਕਰ ਵਾ ਕੰਡੇ ਵੀ ਆਏ ਮਰਿਆ ਲੈ। ਉਹ ਨਹੀਂ ਉਸਤਾਦ ਜੀ ਦੇਸੀ ਕਿੱਕਰ ਦੇ ਪੱਤੇ ਖਾਣੇ ਆ ਮਿੱਠੇ ਆ ਓ ਯਾਰ ਛੱਡ ਦੋ ਯਾਰ, 2000 ਰੁਪਏ ਪੰਜ ਤੁਹਾਨੂੰ ਦਿਆਂਗਾ, 3000 ਤੁਹਾਨੂੰ ਦਿਆਂਗਾ। ਨਹੀਂ ਉਸਤਾਦ ਜੀ 5 ਕਰੋ ਪਰੇ, ਲਾਨਤ ਪਾਓ, ਇਹ ਤੇ ਤੁਹਾਨੂੰ ਵਰਗਲਾਉਣ ਡਿਆ। ਤੁਸੀਂ ਸਾਰੀ ਦੋ ਵੀ ਇਹਨੂੰ ਦਿਓ, ਮੈਨੂੰ ਕੁਝ ਵੀ ਨਾ ਦਿਓ, ਮੈਂ ਉਦਾਂ ਹੀ ਕਰ ਲੈਣਾ। ਹਾਂ ਆਹ ਕਿਹੜੀ ਗੱਲ ਹੋਈ ਉੱਧਰੋਂ 20 ਲੈ ਸਾਜੀ? ਲੈਣਾ। ਚੱਲ ਠੀਕ ਆ। ਚਲੋ ਜੀ 4000 ਡਬਲ ਹੋ ਗਿਆ ਨਾ, ਡਬਲ ਹੋ ਗਿਆ ਭਾਜੀ। ਠੀਕ ਆ ਨੋਨੀ 4000 ਨੂੰ ਨਹੀਂ ਠੀਕ ਆ। ਤੁਸੀਂ 2 ਤੇ ਪੱਠੇ ਖਾ ਲਓ, ਉਹ 4 ਤੇ ਡੱਡੂ ਬਣ ਜਾਂਦਾ। ਚੱਲ ਇਦਾਂ ਕਰ। ਨਹੀਂ ਮੈਂ 4 ਤੇ ਡੱਡੂ ਹੀ ਸਹੀ। ਹਾਂ ਤੇ ਬਸ ਠੀਕ ਆ। 4 ਤੇ ਡੱਡੂ ਪਾਇਆ, 2-4 ਛਾਲਾਂ ਘੱਟ ਤੇ ਮਾਰਨੀ। ਮੈਂ 3 ਤੇ ਬੱਕਰਾ। ਉਸਤਾਦ ਦੇਖੀ ਉਸਤਾਦ ਜੀ ਮੈਂ ਲੈ ਦੋ ਤੇ। 3 ਤੇ ਸਾਜੀ ਲਾ ਕੇ ਓ ਯਾਰ ਸਕੂਨ ਮਾਹੌਲ ਆ, 2000 ਕੀ ਕਰਨਾ ਤੇ ਉੱਥੇ। ਲੈਟਿੰਗ ਦਾ ਰੋਲਾ ਉਸਤਾਦ ਜੀ। ਕਾਲੂ ਨੂੰ 5000 ਦਾ ਕੁੱਤਾ ਬਣਾਓ ਜੀ। ਹੁਣ 100 ਤੇ ਬਣ ਜਾਣਾ ਵਾ। ਹਲੋ ਤੇ ਪੈਸੇ ਜ਼ਾਇਆ ਕਰਨ ਲੱਗੇ, ਕੁੱਤਾ ਤੇ ਹੈ ਹੀ। ਉਹ ਫ੍ਰੀ ਲਾਂਚ ਕੁੱਤਾ ਹੋਇਆ ਪਿਆ। ਮੱਲੇ ਪੈਸੇ ਲਾਉਣੇ ਲੋ ਜੀ ਭਾਜੀ, ਕੁੱਤਾ ਬਣ ਠੀਕ ਆ ਜੀ। ਅਗਲਾ ਸ਼ੋਅ ਦੇਖਣਾ ਜੀ ਭਾਜੀ, ਅਸੀਂ ਬਾਹਰ ਹੀ ਕਰਾਂਗੇ ਸਾਰਾ ਸ਼ੋਅ। ਜੇ ਕੋਈ ਗੱਲਬਾਤ ਵੀ ਕਰੀ ਬਾਹਰ ਹੀ ਬਹਿ ਕੇ ਕਰ ਲਾਂਗੇ। ਓਕੇ ਉਹ ਸ਼ੁਗਲ ਮੇਲੇ ਲਾਉਣੇ ਆ। ਸਾਜੀ ਉਹ ਪਹਿਲਾਂ ਵੀ ਨਾਮ ਨੂੰ ਸੰਪਾ ਉਹ ਮੇਰੇ ਤੂੰ ਮੇਰੇ ਜ਼ਿਹਨ ਚ ਆ। ਤੂੰ ਮੇਰੇ ਜ਼ਿਹਨ ਚ ਟੈਨਸ਼ਨ ਨਹੀਂ ਲੈਣੀ। ਉਸਤਾਦ ਜੀ ਘੁੰਨਾ। ਉਹ ਘੁੰਨੇ ਵਾਲੇ ਭਾਜੀ ਨੂੰ ਮੈਂ ਕਿਹਾ ਸੀ, ਭਾਜੀ ਨੂੰ ਦੁਬਾਰਾ ਮੈਸੇਜ ਕਰਨਗੇ ਤੇ ਫਿਰ ਮੈਂ ਆਪ ਨਹੀਂ ਕਹਿਣਾ ਉਹਨਾਂ ਨੂੰ। ਓਕੇ ਸਰ। ਓਕੇ ਜੀ ਭਾਜੀ, ਲਵ ਯੂ। ਟੀ ਟਾਈਮ ਮੈਂ ਖੁਸ਼ ਹਾਂ, ਇਧਰ ਆਓ ਸਾਰੇ।